अस्सलाम वालेकुम नाज़रीन, टी टाइम में खुश आमदीद। एक मिनट यार पहले दस लैंदे साढ़े नाल होया कि नाज़रीन सानू ना नज़र लग गई, सानू लगदा वा कन्फर्म नज़र लग गई आ। मेरी ना जबान नू कट वज गया वा, मैनूं भी नींद नहीं मेरी ते वो कल परसों का भी आ, बोलिया नहीं सही जा रहा। मैं जबान इधर करके बोलदा हूँ, ठीक है, ए देख लो भावें कैसा है ना। ते दूसरी गल यह आ, पानी नहीं आ रहा दफ्तर, बत्ती गैस नहीं आ रही, शर्म उत्थे किसी नूं नहीं आ रही। जिन्नियां जिन्नियां चीज़ां आ रही सी ना दफ्तर आउंदियां सी, उन्हां चों कोई चीज़ नहीं आ रही। असी फिर हुण बत्ती भी नहीं आ रही, लाइट बंद आ सुबह दी, UPS थक हार के बेचारे जवाब दे गए। टी टाइम भी तुसीं देख लो, यानी तुसीं कल देखना, हुण कल वाला समझो, अज तो कल वाला बारिश भी हो रही, वो भी बारिश भी हो रही बहुत ज़्यादा, ठीक है जी। फिर असी एक दोस्त कोलों गड्डी धारी लई, ਜਿਹੜਾ 15-20 दिन वास्ते, हाँ जिहदे च 7-8 बंदे बंदे ने, वो मैं सारा माल लद्या विच ते मैं आ गया। हुण असी सेठी साहब को बैठे हैं, असी कहा किते टी टाइम ते करना किन्ना कोल जी? सेठी भाई, ओए मैनू ना बुला, मेरे ना जबान जिते जब मैं बोलदा ना, मेरी जबान जिथे साइडां ते लगदी ना, ते मैनू पेन शुरू हुंदी है। ਉਹ ਪਰੇਸ਼ਾਨ ਆ, ਉਹਨਾਂ ਦੇ ਰਿਸ਼ਤੇਦਾਰ ਉਹਨਾਂ ਘਰ ਕਾਗਜ਼ ਦੇ ਗਏ ਆ, ਫੈਸਲਾ ਲੱਖ ਲਾਨਤ ਹੋਇਆ। ਹੋਰ ਵਾ ਆ ਕੀ ਚੁੱਕ ਲਿਆ ਕਿ ਦੇਖ ਦਾ ਸਮਾਨ ਲਿਖਾਉਣਾ ਨਹੀਂ, ਉਹ ਅਸੀਂ ਕੋਈ ਡਿਸਕਸ ਕਰਨੀ ਸੀ ਆ ਨਾਜ਼ਰੀਨ ਨਾਲ। जी करो जी, की गल? ਅਸੀਂ ਉੱਠ ਜੀਏ ਫਿਰ। ਘਰ ਦਾ नहीं नहीं यार, यार ए कोई कप थोड़ा जिहा सेठी भाई एक देना मैनू, मैं ना इन्नी नहीं पीनी। ਹੱਡੀਆਂ ਕੱਢਣੀਆਂ, ਕੱਪ ਦੇ ਦਿਓ ਇੱਕ ਜਰਾ। कप देना पैन, ਹੱਡੀਆਂ ਵਾਸਤੇ ਨਾ अद्धी मैं तेन देना ठहर च। ਜਿਹਦੀਆਂ ਨਜ਼ਰਾਂ 'ਚ ਸਵਾਲ ਆ ਉਹਨੂੰ ਦੇ ਦਿਓ। ਅੱਛਾ ਜੀ, देना अद्धी ठहर च। ਐ ਹੁਣ ਪਛਾਣੇ ਆ, ਤਾਜੀ ਅੱਖਾਂ ਦੇਖ ਕੇ ਅਗਲਾ ਮੱਥਾ ਪੜ ਜਾਂਦੇ। ਫਰੀ ਸਾਹਿਬ ਹੁਣ ਸਮਾਨ ਦਾ ਦੱਸੋ, ਕੀ ਕਰਨਾ, ਦੇਣਾ ਵਾ ਕਿ ਉਹਨਾਂ ਦੇ ਪਰਚਾ ਕਿੱਦਾਂ? नाज़रीन गल ये आ, फरीद साहब शुक्र अलहमदुलिल्लाह, किन्नी एक बारी मैं शुक्र करा। मैं वो जेड़े नफलाने दे फर्ज पढ़े आ, कि ਸ਼ੁਕਰਾਨੇ शुकराने दे नफल पढ़े आ, शुकराने दे नफल पढ़ांगा, होर भी पढ़ांगा। फरीद साहब कह रहे हैं कि मैं कोई होर काम करन लगा, मैं दफ्तर नहीं आया करना। एडी वड्डी खुशकिस्मती, ਕਿਆ ਬਾਤ ਹੈ। ਖਰਾਜੇ ਤਹਿਸੀਨ ਦਾ ਹੱਕਦਾਰ ਠਹਿਰਿਆ ਭਾਈ। ਤੇ ਅੱਜ ਸਾਡੇ ਸਾਰਿਆਂ ਲਈ ਜੀ ਯਕੀਨ ਕਰੋ। ਕੀ ਗੱਲ? ਮੈਂ ਕਹਿੰਦਾ ਇੱਕ ਮਿੰਟ ਠਹਿਰ ਜਾਓ। ਜਿੱਥੇ ਕੰਮ ਕਰਨਾ, ਚਾਹ ਵੀ ਅਸੀਂ ਉੱਥੋਂ ਪੀ ਲਈ। ਉਹ ਦੋ ਗੱਲੇ ਤੇ ਫਿਰ ਹੁਣ ਅਸੀਂ ਫੇਅਰਵੈਲ ਚ ਆਏ ਭਾਜੀ। ਆ ਸੂਈਆਂ ਵਾਲਾ ਵਾ, ਆ ਸਾਦਾ ਵਾ। ਠੀਕ ਹੈ, ਮੰਗ ਕਿਹੜਾ ਮੰਗਦਾ? ਸਾਦਾ ਹੀ ਹੁੰਦਾ ਵਾ। ਨਹੀਂ ਨਹੀਂ, ਥੱਲੇ ਕਿਹੜਾ ਆਵੇ? ਸਾਦਾ ਸਾਦਾ ਹੈ ਤਾਂ ਚਾਹ ਤੇਰੀ। ਹਾਂਜੀ ਠੀਕ ਆ। ਹਾਂਜੀ, ਲਓ ਫੜਾ ਦਿਓ ਸਾਦਾ। ਨਾ ਨਾ ਫਰੀਦਾ ਨਾ, ਹਾਰ ਗਿਆ ਬਸ। ਟਾਸ ਦਾ ਮੁਨਕਰ ਨਾ ਹੋ। ਦਿਸ ਇਜ਼ ਦਾ ਸੂਈਆਂ ਵਾਲਾ। ਹਾਂ, ਟਾਸ ਦਾ ਮੁਨਕਰ ਨਹੀਂ ਹੋਈਦਾ। ਹਾਰ ਗਿਆ ਯਾਰ, ਇੱਕ ਚਾਹ ਤੇ ਹੋਰ ਟਾਸ ਕਰ ਲਵੋ, ਤੁਹਾਡੀ ਮਿਹਰਬਾਨੀ ਹੈ। ਚਲੋ ਚਲੋ ਸ਼ਾਬਾਸ਼। ਲਓ ਜੀ, ਫਰੀਦ ਸਾਹਿਬ ਕਾਰੋਬਾਰ ਬਦਲਣ ਲੱਗੇ ਜੀ। ਫਰੀਦ ਸਾਹਿਬ ਨੇ ਕੰਮ ਤੋਂ ਜਵਾਬ ਦਿੱਤਾ, ਇਹਦੇ ਚ ਕੋਈ ਮੁਬਾਲਗਾ ਰਾਏ ਨਹੀਂ ਹੈਗੀ ਜੀ। ਮੇਰੇ ਕੋਲ ਨਾਲੇ ਗੱਲ ਨਹੀਂ ਹੋ ਰਹੀ, ਮੈਂ ਘੱਟ ਬੋਲ ਰਿਹਾ ਇਸ ਵਜ੍ਹਾ ਤੋਂ ਤੁਹਾਨੂੰ ਲੱਗਦਾ ਹੈਗਾ ਕਿ ਮੇਰੀ ਜ਼ਬਾਨ ਜਿਹੜੀ ਨਾ, ਆ ਦੇਖਾਂ ਐ ਹਨਾ, ਇਹ ਛਾਲਾ ਵਾ। ਹਾਂਜੀ, ਔਰ ਤੇ ਮੈਂ ਇਸ ਤੋਂ ਕਹਿ ਰਿਹਾ ਸਾਂ ਕਿ ਇਹਨੇ ਜਵਾਬ ਦਿੱਤਾ, ਔਰ ਸੱਚੀ ਮੁੱਚੀ ਇਹਨੇ ਜਵਾਬ ਦਿੱਤਾ, ਔਰ ਇਹਨੇ ਆਪਣਾ ਕੋਈ ਕਾਰੋਬਾਰ ਹੋਰ ਸ਼ੁਰੂ ਕਰ ਲਿਆ, ਔਰ ਸਾਨੂੰ ਇਹ ਸਮਝਾਏਗਾ ਕਿ ਵੀ ਮੈਂ ਤੇ ਹੁਣ ਇਹ ਬੋਲਣਗੇ, ਮੈਂ ਕਿਉਂਕਿ ਜ਼ਿਆਦਾ ਗੱਲ ਨਹੀਂ ਕਰ ਸਕਦਾ, ਮੇਰੇ ਨਾ ਜੀ ਜੀ ਛਾਲਾ ਜ਼ਬਾਨ ਦੇ ਨਹੀਂ ਗਿਆ, ਮੇਰੇ ਕੋਲ ਬੋਲਿਆ ਨਹੀਂ ਜਾ ਰਿਹਾ ਨਾ। ਔਰ ਮੈਂ ਇਹ ਕਹਿਣਾ ਚਾਹੁੰਦਾ ਵਾਂ ਕਿ ਵੇਖੋ, ਤੇ ਦੱਸੋ ਤੁਸੀਂ ਹੁਣ ਦੱਸੋਗੇ, ਤੇ ਤੁਸੀਂ ਦੱਸੋਗੇ ਕਿ ਥ੍ਰੈਸ਼ਰਾਂ ਦਾ ਕੰਮ ਕਰਨਾ ਤੂੰ ਕੋਈ ਲੂਮਾ, ਇਹ ਕਹਿੰਦਾ ਜੀ ਮੈਂ ਕੋਈ ਕਿਸੇ ਦੇ ਨਾਲ ਪਾਰਟਨਰਸ਼ਿਪ ਕਰਕੇ ਕੋਈ ਮੈਂ ਕੰਮ ਕਰਨਾ। ਹਾਂਜੀ, ਉਹ ਮੈਂ ਸੋਚਿਆ ਸੀ ਕਿ ਮੈਂ, ਕਿਉਂਕਿ ਮੈਂ ਨਹੀਂ ਬੋਲ ਸਕਦਾ ਕਿਉਂਕਿ ਮੇਰੀ ਜ਼ਬਾਨ ਤੇ ਛਾਲਾ ਨਿਕਲਿਆ, ਮੇਰੇ ਕੋਲ ਜ਼ਿਆਦਾ ਗੱਲ ਨਹੀਂ ਹੋਣੀ। ਹਾਂਜੀ, ਉਹ ਮੈਂ ਨਾ ਇਸ ਤੋਂ ਮੈਂ ਕਹਿੰਦਾ ਵੀ ਤੁਸੀਂ ਗੱਲ ਕਰੋ, ਤੁਸੀਂ ਕਰ ਲਓ ਜਾਂ ਤੁਸੀਂ ਕਰ ਲਓ, ਮੇਰੇ ਕੋਲ ਜ਼ਿਆਦਾ ਬੋਲਿਆ ਨਹੀਂ ਜਾਣਾ। ਦੇਖਿਆ ਕੱਟ, ਐਡਾ ਵੱਡਾ ਪਾੜ ਪਿਆ ਐ ਕਰਕੇ, ਜੀ ਜੀ, ਉੱਤੋਂ ਇੰਜ ਕਰਕੇ ਵੀ ਆ, ਉਹਦੇ ਉੱਤੇ ਮੈਂ ਮੋਮੋਸੈਲ ਜੋਨੋ ਲਾਉਣਾ ਵਾ। ਜੀ ਜੀ ਜੀ, ਔਰ ਮੈਂ ਸੋਮੋ ਜੈਲ ਮੈਂ ਉਸ ਤੇ ਲਾਉਣਾ ਵਾ। ਸੋਮੋ ਜੈਲ ਤੋਂ ਬਾਅਦ ਡਾਕਟਰ ਨੇ ਕਿਹਾ ਕਿ ਇਹ ਛਾਲਿਆਂ ਵਾਸਤੇ ਹੁੰਦੀ ਆ, ਤੂੰ ਦੂਜੇ ਇੱਕ ਹੋਰ ਹੁੰਦੀ ਉਹ ਲਾ, ਫਿਰ ਮੈਂ ਉਹ ਹੁਣ ਇਹਦੇ ਤੇ ਲਾ ਰਿਹਾ। ਮੈਂ ਇਹ ਕਹਿਣਾ ਚਾਹ ਰਿਹਾ ਸੀ ਕਿ ਇਸ ਤੋਂ ਮੇਰੇ ਕੋਲ ਜ਼ਿਆਦਾ ਗੱਲਬਾਤ ਨਹੀਂ ਹੋ ਰਹੀ। ਸਰ
ਥੋੜਾ ਬਹੁਤ ਤੇ ਬੋਲੋ ਨਾ, ਬਿਲਕੁਲ ਚੁੱਪ ਫਿਰ ਕਿੱਦਾਂ ਪ੍ਰੋਗਰਾਮ ਹੋਏਗਾ? ਥੋੜਾ ਨਹੀਂ ਨਹੀਂ, ਵਿੱਚ ਅਗਰ ਕਿਤੇ ਮੇਰੀ ਗੱਲ ਹੋ ਗਈ ਮੈਂ ਬੋਲਾਂਗਾ, ਤੁਹਾਡੀ ਗੱਲ ਦਾ ਮੈਂ ਜਵਾਬ ਵੀ ਦੇਵਾਂਗਾ, ਕਿਉਂਕਿ ਜ਼ੁਬਾਨ ਇਸ ਤਰ੍ਹਾਂ ਨਾ ਮੈਂ ਕਹਿੰਦਾ ਨਾ ਬੋਲਾਂ, ਨਾਜ਼ਰੀ ਨਹੀਂ ਵੀ ਨਾ ਸਮਝਣ ਕਿ ਵੀ ਬੇਟਾ ਵਾ ਬੋਲਣ ਨਹੀਂ ਦਿਆ, ਇਹਨੂੰ ਕੋਈ ਗੱਲ ਕਿਉਂ ਨਹੀਂ ਕਰਨ ਦਿੰਦਾ। ਇਸ ਤੋਂ ਮੈਂ ਹਲਕੀ ਹਲਕੀ ਵਿੱਚ ਗੱਲਬਾਤ ਕਰਾਂਗਾ। ਭਾਈ ਜਾਨ ਅਸੀਂ ਕਿਹੜਾ ਥੱਥਾ ਟੀ ਟਾਈਮ ਸ਼ੁਰੂ ਕਰ ਲਿਆ ਵਾ, ਤੁਸੀਂ ਗੱਲ ਤੇ ਕੀ ਹੋ ਗਿਆ ਵਾ? ਮਤਲਬ ਆਖਰੀ ਟੀ ਟਾਈਮ ਮੇਰਾ ਤੁਸੀਂ ਇਦਾਂ ਮੇਰੇ ਨਾਲ ਕਰਨੀ ਵਾ ਵੀ ਯਾਰ ਮੈਨੂੰ ਇਸ ਟੀ ਟਾਈਮ ਦੇ ਵਿੱਚ ਤੇ ਤੁਸੀਂ ਉਹ ਕੀ ਕਹਿੰਦੇ ਨੇ ਆਪਣੇ ਕਾਰੋਬਾਰ ਦਾ ਦੱਸੋ, ਗਾਰਡ ਆਫ ਆਨਰ ਦਿਓ। 3 ਟੀ ਟਾਈਮ ਤੁਸੀਂ ਇਸ ਜ਼ੁਬਾਨ ਤੇ ਕਰ ਰਹੇ ਆ ਕਰ ਕਰਕੇ ਵੀ ਠੀਕ ਆ ਯਾਰ, ਕਾਰੋਬਾਰ 10,000 ਜੀ। ਔਰ ਮੈਂ ਤੁਹਾਡੇ ਨਾਲ ਇਹ ਗੱਲ ਕਰਨਾ ਸੀ ਉਸਤਾਦ ਜੀ ਨਾਲ, ਕਿਉਂਕਿ ਹੁਣ ਅਸੀਂ ਦੋਸਤ ਹੋ ਗਏ हैं। और भाई कैसे हैं? अल्लाह का शुक्र भाई, आप सुनाओ? हाँ अल्लाह ठीक ठाक है माशाल्लाह। चलो किते ईद पढ़ के निकले आ, तू अपना काम कर ਜਿਹੜਾ बिजनेस के हवाले से मैं कुछ डिस्कस की थी मैंने उस्ताद जी। मैं कहा यार उस्ताद जी किन्ना क देर ਭੰਡ ਪੁਣਾ ਮਰਾਸ ਪੁਣਾ ਇਦਾਂ ਦੇ ਮੂੰਹ ਵੇਖ ਲੈ, ਇਦਾਂ ਦੇ ਮੂੰਹ, ਉਹਦਾ ਮੂੰਹ ਵੇਖ ਲੈ ਜਿਵੇਂ ਚਿੱਤਰ ਨਾਲ ਸਿਰ ਵਾਇਆ ਹੁੰਦਾ, ਉਹਦਾ ਮੂੰਹ ਵੇਖ ਲੈ ਜਿਵੇਂ ਸੱਪ ਨਾਲ ਬੱਕਰੀ ਬੰਨੀ ਹੁੰਦੀ, ਉਹਦਾ ਮੂੰਹ ਵੇਖ ਲੈ ਜਿਵੇਂ ਗਿੱਟੇ ਤੇ ਘੜੀ ਬੰਨੀ ਹੁੰਦੀ, ਮੰਜੀ ਬੰਨੀ ਹੁੰਦੀ। ਓ ਯਾਰ ਕਹਾਂ पे चलेगी ਜ਼ਮਾਨਾ? ਦੇਖੋ ਇਹਨੇ ਇਸ ਸ਼ੋਅ 'ਚ ਵੀ 100 ਜੁਗਤ ਕਰਕੇ ਦੂਜਾ ਕਾਰੋਬਾਰ ਕਰਨਾ ਹੀ ਤੁਹਾਨੂੰ ਦੱਸਦਾ ਹੈ ਭਾਈ। ਦੂਜਾ ਕਾਰੋਬਾਰ ਕਰਦੇ ਮੈਨੂੰ ਨੀਵੀਂ ਥਾਂ ਤੇ ਪਾ ਦੇਣੀ ਇਹਨੇ ਖੁਦ। भाई उसको पहले सुन तो लो ना। ਹਾਂ ਮੇਰਾ ਪਲਾਨ ਬਣਿਆ ਅੱਜ ਤੋਂ ਤਕਰੀਬਨ ਸਾਲ ਪਹਿਲਾਂ, ਜਦ ਕਿ ਮੇਰੇ ਚਾਚਾ ਜੀ ਨੇ ਜਦੋਂ ਆਪਣਾ ਬਿਜ਼ਨਸ ਸ਼ੁਰੂ ਕੀਤਾ ਸੈਂਟਰੀ ਹਾਰਡਵੇਅਰ ਦਾ। ਉਹ ਤਾਂ ਵੇਚਦਾ ਹੀ ਬੇਰ ਆ ਵਿਚਾਰਾ। ਉਹ ਦੂਸਰਾ ਵਾ, ਅੱਛਾ ਦੋ ਚਾਚੇ ਉਹ ਛੋਟਾ ਵਾ ਨਾ। ਦੂਸਰੇ ਪਿਓ ਦਾ ਜਿਹੜਾ ਭਰਾ ਨਾ ਉਹ। ਹਾਂਜੀ ਉਹ ਨਹੀਂ ਓਏ, ਇੱਕੋ ਹੀ ਪਿਓ ਹੁੰਦਾ ਵਾ, ਉਹਦੇ 2 ਭਰਾ ਨੇ, ਇੱਕ ਦਿਨ ਦੋਨੋਂ ਘਰ ਸੇ ਨਿਕਲੇ। ਠੋਕਰ ਤਿਆਰ। ਇੱਕ ਪਿਓ ਦੇ 2 ਪੁੱਤਰ ਨੇ, ਤੁਸੀਂ ਸਮਝੇ ਨਹੀਂ? ਆਹੋ ਸਮਝ ਗਏ ਆ ਭਈ, ਇੱਕ ਪੁੱਤਰ ਦੇ 2 ਪਿਓ ਨੇ, ਸਮਝ ਗਏ ਆ। ਚੱਲ ਯਾਰ ਪਿਓ ਜਿਹਨੇ ਮਰਜ਼ੀ ਕਰ ਲਾ, ਲੇਕਿਨ ਪੁੱਤਰ ਇੱਕ ਹੀ ਰੱਖੀ ਤੇਰੀ ਪੁੱਤਰ ਮਿਹਰਬਾਨੀ। ਇੱਕ ਹੀ ਆ। ਕੰਮ ਦੱਸ ਇੱਕ ਸਾਲ ਪਹਿਲਾਂ ਮੈਂ ਸੋਚ ਲਿਆ ਸੀ। ਓਏ ਕੰਮ ਦੱਸ। ਤਸਵੀਰਾਂ ਤੇ ਵਿਖਾ, ਸਾਨੂੰ ਵੀ ਤੇ ਵਿਖਾ ਮਾੜੀਆਂ ਜਿਹੜੀਆਂ ਤਸਵੀਰਾਂ ਆ ਕੀ ਆ? ਉਸਤਾਦ ਜੀ ਉਹਨੇ ਉਹ ਕੰਮ ਨਹੀਂ ਸ਼ੁਰੂ ਕੀਤਾ ਜਿਹਦੇ ਚ ਐਲਬਮ ਹੁੰਦੇ ਕੋਲ, ਉਹਨੇ ਦੂਜਾ ਕੀਤਾ। ਮੈਂ ਤੁਹਾਨੂੰ ਕਿਹਾ ਤੇ ਤੂੰ ਸ਼ੁਰੂ ਕਰਨਾ, ਤੂੰ ਉਹਦੇ ਚ ਲੱਸੀ ਲਾਸਟਿਕ ਪਾਈ ਜਾਂਦੇ ਆ, ਤੂੰ ਸਿੱਧਾ ਕਹਿ ਸਾਜੀ ਮੈਂ ਆ ਕੀਤਾ ਵਾ। ਤਸਵੀਰਾਂ ਇਹਦੇ 'ਚ ਨਹੀਂ ਹੁੰਦੀਆਂ, ਸੈਂਡ ਕਰਿਆ ਕਰੇਗਾ। ਯਾਰ ਪੁਰਾਣੀਆਂ ਮਸਵਾਕਾਂ ਸੜਕਾਂ ਤੋਂ ਚੁੱਕ ਕੇ ਨਾ, ਉਹਨਾਂ ਦੇ ਅੱਗੋਂ ਜਿਹੜਾ ਬੁਰਸ਼ ਟੈਬ ਲਾ ਕੇ ਨਵੀਆਂ ਕਰਕੇ ਫਿਰ ਵੇਚਦਾ। ਜਾਂ ਚੂਪੀਆਂ ਘੜੇਰੀਆਂ ਨੂੰ ਛੱਟਾ ਲਾ ਕੇ ਪਾਣੀ ਦਾ ਫਿਰ ਤਾਜ਼ਾ ਕਰਕੇ ਵੇਚੇਗਾ। ਕੰਮ ਦੱਸ ਕਿਹੜਾ ਕਰਨਾ ਤੂੰ? ਮੈਂ ਹੋਟਲਿੰਗ। ਮਾਸ਼ਾਅੱਲਾ ਹੋਟਲਿੰਗ ਦੇ ਵਿੱਚ ਕੈਟਾਗਰੀ ਆ ਨਾਜ਼ਰੀਨ। ਹੋਟਲਿੰਗ ਦੇ ਵਿੱਚ ਆਮ ਦੇਸੀ ਫੂਡ ਖਾਣਾ ਪੀਣਾ ਵੀ ਆ, ਕੜਾਈਆਂ ਟੈਪ ਜੀ ਜੀ, ਬਾਰਬੀਕਿਊ। ਹਾਂਜੀ ਬਾਰਬੀਕਿਊ ਵੀ ਆ। ਹਾਂਜੀ ਇਹ 11ਵੇਂ ਨੰਬਰ ਤੇ ਆ ਬਾਰਬੀਕਿਊ। ਸ਼ਾਮੀ ਟਿੱਕੀ ਵੀ ਆ, ਜੀ ਜੀ, ਨਾਨ ਟਿੱਕੀ ਵੀ ਆ, ਰੋਗਣੀ ਨਾਨ ਵੀ ਆ, ਬਾਰਬੀ ਮੱਛੀ ਵੀ ਆ, ਫਿਸ਼ ਵੀ, ਮਤਲਬ ਕਰੋੜਾਂ ਚੀਜ਼ਾਂ ਨੇ। ਤੂੰ ਫੂਡ ਦਾ ਕਿਹੜਾ ਕੰਮ ਕਰਨਾ? ਉਹਨੇ ਫੂਡ ਦਾ ਨਹੀਂ ਕਰਨਾ, ਉਹਨੇ ਫੂਡ ਆਲਿਆਂ ਦੇ ਵਿੱਚ ਨਾ ਆਪਣੀ ਜਿਹੜੀ ਦੰਦਾਂ 'ਚ ਮਾਰਨ ਵਾਲੀ ਤੀਲੀਆਂ ਨਹੀਂ ਹੁੰਦੀਆਂ, ਉਹ ਦਿਆ ਕਰਨੀਆਂ ਬਸ। ਉਹ ਸਪਲਾਈ ਕਰਨੀ, ਉਹ ਸਪਲਾਈ ਕਰਨੀਆਂ ਕਿ ਭਾਜੀ ਤੀਲੀਆਂ ਮੇਰੀਆਂ। ਸਰ ਮੇਰੀ ਗੱਲ ਸੁਣੋ, ਖਾਣ ਪੀਣ ਦਾ ਉਹ ਕਾਰੋਬਾਰ ਸ਼ੁਰੂ ਕਰਨਾ, ਜਿਹੜੀ ਚੀਜ਼ ਤੁਹਾਡੇ ਆਪਣੇ ਨਸੀਬ 'ਚ ਨਹੀਂ ਨਾ, ਉਹਦਾ ਕੰਮ ਵੀ ਕਦੀ ਨਾ। ਇਹ ਚੀਜ਼ ਹੈ। ਕਿਉਂ ਜੀ ਮਿਠਾਈ? ਚੁੱਪ ਕਰਕੇ ਚੂਸੀਆਂ ਨਸਵਾਰਾਂ ਇਕੱਠੀਆਂ ਕਰ ਤੇ ਉਹਨਾਂ ਦੇ ਬ੍ਰੈਸਲੇਟ ਬਣਾ ਕੇ ਵੇਚਿਆ ਕਰ। ਚੂਸੀਆਂ ਨਸਵਾਰਾਂ ਕਿਹੜੀਆਂ? ਜਿਹੜੀਆਂ ਸਖਤ ਹੋ ਜਾਂਦੀਆਂ, ਸੁੱਟੀਆਂ ਨਹੀਂ ਹੁੰਦੀਆਂ, ਉਹ ਇਕੱਠੀਆਂ ਕਰਿਆ ਕਰ। ਚੁੱਪ ਕਰਕੇ ਜਿਹੜਾ ਮਕਨਾਤੀਸ ਬਣਾ ਉਹਦੇ ਨਾਲ ਇੰਝ ਕਰਕੇ ਸਾਰੀਆਂ ਜੁੜ ਜਾਇਆ ਕਰਦੀਆਂ। ਘਰ ਲਿਆਂਦੀਆਂ ਬੱਚਿਆਂ ਨੂੰ ਕੋਈ ਇਕੱਠੀਆਂ ਕਰਕੇ ਤੂੰ ਜਿੰਨਾ ਲੇਟ ਹੋਣਾ ਨਾ ਉਹਨੇ ਤੇਰਾ ਕੰਮ ਹੋ ਜਾਣਾ। ਤੂੰ ਫੌਰਨ ਦੱਸ ਕੰਮ ਕਿਹੜਾ ਕਰਨਾ? ਮੈਂ ਸਰ ਦੱਸਣ ਤੇ ਡਿਆ ਵਾ ਕਿ ਮੈਂ ਸੋਚ ਲਿਆ ਜਗ੍ਹਾ ਸੇਫ ਆ, ਮਤਲਬ ਕਿ ਏਰੀਆ ਕਿਹੋ ਜਿਹਾ? ਇੱਕ ਮਿੰਟ ਠਹਿਰ ਜਾਓ, ਮੇਰੀ ਗੱਲ ਸੁਣੋ। ਕਮਰ ਜ਼ਮਾਨ ਕਾਇਰਾ ਨਹੀਂ ਬਣ ਜਾਈਦਾ, ਅਗਲੇ ਦੀ ਵੀ ਸੁਣ ਲਈਦੀ ਹੁੰਦੀ ਹੈ। ਫਰੀਦ ਤੂੰ ਮੇਰਾ ਯਾਰ ਆ ਉਸਤਾਦ ਜੀ। ਅੱਛਾ ਦੋਸਤ ਉਹੀ ਹੁੰਦਾ ਜਿਹੜਾ ਮਸ਼ਵਰਾ ਦੇਵੇ। ਮਸਤਲ ਹੈ ਉਹਨਾਂ ਨੂੰ ਆ ਧੋ ਕੇ ਸੋਹਣੇ ਬਣਾ ਕੇ ਨਾ ਫੌਜੀ ਬਣਾ ਵੇਚ ਹੋਰਾਂ ਮੁਲਕਾਂ 'ਚ। ਸਹੀ ਨਹੀਂ ਆ ਮਸਤ ਮੁੱਤ ਲੈ ਲੈ ਇਕੱਠੇ ਕਰ। ਅੱਛਾ ਜੀ, ਬੇਸਿਕਲੀ ਉਸਤਾਦ ਜੀ ਮੈਂ ਸੋਚਿਆ ਕਿ ਮੈਂ ਹੋਟਲਿੰਗ 'ਚ ਕਿਉਂ ਆਉਣਾ ਚਾਹੁੰਦਾ, ਕਿਉਂਕਿ ਹੋਟਲਿੰਗ ਇਸ ਟਾਈਮ ਪਾਕਿਸਤਾਨ ਸਭ ਤੋਂ ਮੇਨ ਚੀਜ਼ ਹੈ। ਬਿਲਕੁਲ ਸਹੀ ਗੱਲ, ਠੀਕ ਹੈ ਜੀ। ਪਾਕਿਸਤਾਨ ਦੇ ਕੋਨੇ ਕੋਨੇ ਤੇ ਹਰ ਤਰ੍ਹਾਂ ਮੈਂ ਇਸ ਲਈ ਦਾ ਇੰਤਖਾਬ ਕੀਤਾ ਕਿ ਮੈਂ ਸ਼ੁਰੂ ਕਰਨ ਲੱਗਾ ਵਾਂ ਨਾਨ ਟਿੱਕੀ ਤੋਂ। ਗੁੱਡ। ਵੱਡੇ ਪੈਮਾਨੇ ਨਾ ਟਿੱਕੀ ਕਿਵੇਂ ਵਾਲੀ ਕਿ ਆਲੂ ਵਾਲੀ? ਨਹੀਂ ਦਾਲ ਵਾਲੀ। ਦਾਲ ਵਾਲੀ ਨਾ ਕਰ, ਆਲੂ ਵਾਲੀ ਤੋਂ ਸ਼ੁਰੂ ਕਰ, ਫਿਰ ਆਸਤਾ ਆਸਤਾ ਅੱਗੇ ਜਾਈਂ। ਦਾਲ ਮਹਿੰਗੀ ਹੈ। ਅੱਛਾ ਜੀ, ਆਲੂ ਵਾਲੀ ਟਿੱਕੀ ਤੇ ਕਰ। ਆਲੂ ਵਾਲੀ ਵੀ ਨਾ ਕਰ, ਆਲੂ ਵਾਲੀ ਆਲੂ ਤਾਂ ਸਾਦੀ ਕਰ, ਟਿੱਕੀ ਖਾਲੀ ਹੋਵੇ ਵਿੱਚ। ਹੈ ਵੇਖਿਆ ਨਾ, ਮਜ਼ਾਕ ਕਰਨ ਲੱਗ ਪਏ ਹੁਣ ਤੋਂ ਹੀ। ਕੱਲੇ ਨਾਨ ਹੀ ਲਾ ਲਵੇ, ਟਿੱਕੀ ਵੀ ਰਹਿਣ ਦੇਵੇ। ਨਹੀਂ ਕੱਲੇ ਨਾਨਾਂ ਤੋਂ ਸ਼ੁਰੂ ਕਰੇ ਫਿਰ। ਯਾਰ ਮੇਰੀ ਗੱਲ ਸੁਣ, ਕੱਲੀ ਟਿੱਕੀ ਲੈ। ਅੱਛਾ ਜੀ, ਹੌਲੀ ਸ਼ੁਰੂ ਕਰ ਨਾਨ ਟਿੱਕੀ, ਉਸ ਤੋਂ ਬਾਅਦ ਆਸਤਾ ਆਸਤਾ ਆਲੂ ਵਾਲੀ, ਕੀਮੇ ਵਾਲੀ, ਠੀਕ ਹੈ ਨਾ, ਖੋਏ ਵਾਲੀ, ਮਲਾਈ ਵਾਲੀ। ਹਾਂ ਉਹ ਉਸ ਬਾਅਦ ਸ਼ੁਰੂ ਕਰੀ। ਇੱਕਦਮ ਬਰਬਾਦ ਕਰਨਾ ਹੀ ਰਾਤ ਸਾਰੀ ਤੇਰੀ ਜਿਹੜੀ 450-500 ਰੁਪਈਆ ਬਰਬਾਦ ਕਰ ਬੈਠੇਗਾ। ਸਰ ਨਾਨ ਟਿੱਕੀ ਤੋਂ ਸ਼ੁਰੂ ਹੋਵਾਂਗਾ। ਇੱਕ ਫਰੀਦ ਮੇਰੀ ਸੁਣ ਗੱਲ, ਉਸਤਾਦ ਜੀ ਟੀ ਸਟਾਲ ਨਹੀਂ, ਚਾਹ ਵਾਲੇ ਹੋਟਲ ਉੱਥੇ ਜਾਵੇ। ਉਹ 30 ਸਟਾਲ ਕਿੱਥੇ, ਉਹ ਇੱਕ ਬਣਾ ਲਵੇ। ਬੜੀ ਗੱਲ ਕਰਨਾ 30 ਸਟਾਲ। ਉਹ ਨਹੀਂ, ਚਾਹ ਵਾਲੇ ਹੋਟਲਾਂ ਜਾਵੇ, ਜਿਹੜੀ ਪੱਤੀ ਉਹ ਇੰਜ ਕਰਕੇ ਨਹੀਂ ਸੁੱਟਦੇ, ਉਹ ਇਕੱਠੀ ਕਰੇ, ਉਹਨੂੰ ਛੱਤ ਤੇ ਸੁਕਾ ਕੇ ਮੁੜ ਕੇ ਡੱਬੇ ਪੈਕ ਕਰਕੇ ਵੇਚੀ ਜਾਵੇ। ਅੱਖਾਂ ਦੀ ਦਵਾਈ ਜਿਹੜਾ ਉਹਨੇ ਸੋਚਿਆ ਪਹਿਲੇ ਉਹਨੂੰ ਤੇ
ਦਿਓ। ਉਹ ਤੇ ਹਾਈ ਲੈਵਲ ਦਾ ਵਾ, ਉਹ ਨਹੀਂ ਦੇਖੋ। ਔਰ ਮੈਂ ਉਸਤਾਦ ਜੀ ਉਹਦੇ ਨਾਲ ਕੋਲਡ ਡਰਿੰਕ ਆਪਣੀ ਬਣਾਉਣਾ ਚਾਹ ਰਿਹਾ। ਜ਼ਾਤੀ ਕੋਲਡ ਡਰਿੰਕ ਹਾਂਜੀ ਕੋਲਡ ਡਰਿੰਕ। ਯਾਨੀ ਤੂੰ ਪੈਪਸੀ ਕੋਲਾ ਦੇ ਪੀ ਦੀ ਜਗ੍ਹਾ ਤੂੰ ਟੀ ਲਾ ਲੇਗਾ? ਨਹੀਂ, ਹਾਂ ਫਿਰ ਮੈਨੂੰ ਕਾਫੀ ਲਾਉਣਾ ਪਏਗਾ। ਹਾਂ ਲੇਕਿਨ ਮੈਂ ਇਹ ਕਹਿ ਰਿਹਾ ਵਾਂ ਕਿ ਜਿਹੜੀ ਮੈਂ ਕੋਲਡ ਡਰਿੰਕ ਕਾਫ ਲਾਉਣਾ ਹੈਗਾ ਤੇ ਕੁੱਤੇ ਵਾਲਾ ਲਾਈ। ਨਹੀਂ, ਉਹ ਕੈਂਚੀ ਵਾਲਾ ਨਾ ਲਾਈ। ਉਹਨੇ ਦੇਣਾ ਹੀ ਨਹੀਂ ਹੈਗਾ, ਉਹਨੂੰ ਪੁੱਛ ਯਾਰ ਕੁੱਤੇ ਵਾਲਾ ਲਾ ਲਾ ਫਿਰ। ਅੱਛਾ, ਮੈਂ ਉਹ ਟੀ ਆਪਣਾ ਪੈਪਸੀ ਦੀ ਜਗ੍ਹਾ ਤੇ ਨਾ ਉਸਤਾਦ ਜੀ ਵੇਖੋ ਨਾ ਕੈਸੀ ਗੱਲ ਹੈ, ਤੁਸੀਂ ਮੇਰਾ ਜ਼ੇਨ ਬਦਲ ਦਿੱਤਾ। ਮੈਂ ਕੋਕੋ ਕੋਲਾ ਦੇ ਬਣਾਉਣਾ ਸੀ ਮੁਕਾਬਲੇ ਦੇ ਵਿੱਚ। ਹਾਂ ਉਹ ਇਹਨਾਂ ਦਾ ਰਿਸ਼ਤੇਦਾਰ ਸ਼ੋਕੋ। ਨਹੀਂ ਕਿਹੜਾ ਕੋਕਾ ਕੋਲਾ? ਕਿਹੜਾ ਸ਼ੋਕਾ ਕੋਲਾ? ਚਾਚਾ ਇਹਦਾ ਸ਼ੌਕਾ ਨਹੀਂ? ਹਾਂ ਸ਼ੌਕਾ ਕੋਲਾ। ਅੱਛਾ ਸ਼ੌਕਾ ਕੋਲਾ। ਤੇਰਾ ਚਾਚਾ ਸ਼ੌਕਾ ਹੈ ਕੋਈ? ਉਹ ਗੇ ਅੱਛਾ ਜੀ, ਸ਼ੌਕਾ ਕੋਲਾ। ਜੇ ਫਰਜ਼ ਕਰੋ ਤੁਸੀਂ 3 ਚੀਜ਼ਾਂ ਗੌਰ ਕਰਨਾ ਵਿੱਚ, ਉਹਦੇ ਵਿੱਚ ਜਿਹੜੀ ਗੈਸ ਹੁੰਦੀ ਉਹ ਮੈਂ LPG ਦਾ ਇੰਤਖਾਬ ਕੀਤਾ। LPG ਪਾਉਣੀ ਬੋਤਲ 'ਚ? ਹਾਂਜੀ ਬਹੁਤ ਅੱਛਾ, ਠੀਕ ਹੈ। ਔਰ ਜਿਹੜਾ ਵਿੱਚ ਵਾਟਰ ਹੁੰਦਾ ਵਾ, ਲਿਕਵਿਡ ਹੁੰਦਾ ਵਾ, ਉਹ ਮੈਂ ਸੈਂਸ ਵੀ ਹੁੰਦਾ ਵਾ। ਸੈਂਸ ਉਹ ਮੈਨੂੰ ਨਹੀਂ ਹੈ। ਐਸੈਂਸ ਕਹਿੰਦੇ ਉਹਨੂੰ। ਹਾਂਜੀ ਜਿਹੜਾ ਯਾਨੀ ਕਿ ਫਲੇਵਰ। ਹਾਂਜੀ ਉਹ ਕਾਹਦਾ ਪਾਉਣਾ? ਹਾਂਜੀ, ਉਹ ਮੈਂ ਪਾਉਣਾ ਵਾ ਇਹਦਾ ਆੜੂ ਦਾ, ਕੋਕਾ ਕੋਲਾ 'ਚ। ਕਿਹੜਾ ਕੋਲਾ ਵਾ ਜੇ ਝਾੜੂ ਪਾ ਸਾਰੇ ਕਿਹੜਾ ਕੋਕਾ ਕੋਲਾ ਜੀ 'ਚ ਆੜੂ ਦਾ ਫਲੇਵਰ ਹੁੰਦਾ? ਤੁਹਾਨੂੰ ਪਤਾ ਹੀ ਨਹੀਂ ਹੈਗਾ? ਤੈਨੂੰ ਪਤਾ ਹੈਗਾ ਯਾਰ ਸਟਿੰਗ ਦੇ ਵਿੱਚ ਕੀ ਆ ਤੁਹਾਨੂੰ ਪਤਾ? ਸ਼ਾਟ ਪੈਂਦੀ ਸਟਿੰਗ ਪੀ ਕੇ ਕਰੰਟ ਮਾਰ। ਉਹ ਭਾਜੀ ਬਾਈ ਤੂੰ ਪਾਲਾ ਆੜੂ ਪਾਲਾ ਆੜੂ ਆਪਣੀ ਤੇਰੀ ਸੇਲ ਹੀ ਨਹੀਂ ਹੋਣੀ ਵੇਖੀ। ਪਾਲਾ ਆੜੂ ਤੂੰ ਘਰ 'ਚ ਜਿੱਦਾਂ ਤੂੰ ਜਾਏਗਾ ਨਾ ਉਦਾਂ ਹੀ ਤੂੰ ਘਰ ਆਇਆ ਕਰਨਾ। ਸਟਿੰਗ ਦੇ ਵਿੱਚ ਅਨਾਰਦਾਣਾ ਵਾ, ਅਨਾਰਦਾਣੇ ਦੇ ਵਿੱਚ ਉਹਨਾਂ ਨੇ ਥੋੜਾ ਕਰੰਟ ਪਾਇਆ ਬਸ। ਉਹ ਕੈਮਰਾਮੈਨ ਵੇਲਾ ਸਾਡਾ ਮੋਬਾਈਲ ਤੇ ਲੱਗਾ ਕੈਮਰਾ ਲਾ ਕੇ, ਆਹ ਹਾਲ ਆ ਸਾਡਾ। ਉਹ ਆਰਾਮ ਨਾਲ ਉੱਥੇ ਬੈਠਾ PUBG ਖੇਲਣ ਦਿਆ, ਉਧਰੋਂ ਭਾਵੇਂ ਕੈਮਰਾ ਇੰਜ ਨੂੰ ਹੋ ਗਿਆ ਉਹਨੂੰ ਕੋਈ। ਤੂੰ ਆ ਵੀ ਰਿਹਾ ਕੈਮਰੇ 'ਚ? ਆਪ ਜਾ ਕੇ ਉਧਰੋਂ ਪਿੱਛੋਂ ਵੇਖ ਕੇ ਆ ਜਾ, ਪਿੱਛੋਂ ਜਾ ਕੇ ਦੇ ਤੂੰ ਆ ਰਿਹਾ, ਦੇਖ ਆ ਰਿਹਾ ਤੂੰ ਹੈ ਤੂੰ ਕੁਰਸੀ ਤੇ? ਨਹੀਂ ਹੈਗਾ, ਵੇਖਿਆ ਆ ਜਾ, ਸਹੀ ਨਹੀਂ ਹੈ ਕੈਮਰਾ। ਸਮਝਾਓ ਕੋ ਯਾਰ, ਮੁੰਡਾ ਨਹੀਂ ਹੈਗਾ ਹੀ ਨਹੀਂ ਕੈਮਰੇ ਤੇ। ਨਾਲੇ ਕੈਮਰੇ ਤੇ ਯਾਰ ਥੋੜਾ ਜਿਹਾ ਤੇ ਵੇਖਣ ਵੀ ਬਹਿ ਜਾ ਨੂੰ, ਚੱਲ ਕਰ ਲੂਗਾ ਆਪੇ ਸਹੀ। ਚਲੋ ਅੱਛਾ ਤੂੰ ਕੋਕਾ ਕੋਲਾ ਦੀ ਬੋਤਲ ਬਣਾਉਣੀ ਆ ਆੜੂ ਵਾਲੀ? ਗੁੱਡ। ਹਾਂਜੀ, ਰੈਗੂਲਰ ਸਾਈਜ਼ ਦੀ ਬੋਤਲ ਹੋਏਗੀ ਐ ਕਰਕੇ, ਜਿਹੜੀ ਐ ਹੁੰਦੀ ਛੋਟੀ ਜੀ? ਨਹੀਂ ਐ ਸਟਾਈਲ ਵਾਲੀ ਬੋਤਲ ਹੈਗੀ ਤੇਰੇ ਕੋਲ? ਉਹ ਰੈਗੂਲਰ ਹੈ, ਥੱਲੋਂ ਇੰਜ ਚੌੜੀ ਹੁੰਦੀ, ਫਿਰ ਉੱਤੋਂ ਐ ਖਾਮਦਾਰ, ਫਿਰ ਹਾਂ ਇਹ ਬੋਤਲ ਭਾਈ ਚੱਲਣੀ ਵੀ ਜ਼ਿਆਦਾ ਹੋਸਟਲਾਂ 'ਚ ਹੀ ਆ, ਕਿਉਂਕਿ ਸਟੂਡੈਂਟ ਬਹੁਤ ਪੀਂਦੇ ਆ। ਹਾਂ ਮੁੰਡੇ ਖੁੰਡੇ ਬਹੁਤ। ਭਾਈਜਾਨ ਜਿਹੜੀ 1.5 ਲੀਟਰ ਦੀ ਬੋਤਲ ਨਹੀਂ, ਉਹ ਵੀ ਕਦੀ ਗੌਰ ਕਰਨਾ ਇੰਜ ਹੀ ਬਣੀ। ਯਾਰ ਇਹ ਮੈਂ ਗੰਦਾ ਜ਼ੇਨ ਨਾ ਆਪਣਾ ਰੱਖੋ। ਮੈਂ ਜ਼ਰਾ ਨਹੀਂ ਤੇ ਤੂੰ ਇੰਜ ਕਰ, ਤੂੰ ਜਿਹੜੀ ਰੈਗੂਲਰ ਹੁੰਦੀ ਹੈ, ਜਿਹੜੀ ਇੰਜ ਸਿੱਧੀ ਇੰਜ, ਉਹਦਾ ਕੰਮ ਕਰ ਲੈ ਫਿਰ। ਉਹ ਰੈਗੂਲਰ ਦੀ ਗੱਲ ਕਰਨ ਡਿਆ ਨਾ, ਮੈਂ ਰੈਗੂਲਰ ਦੀ ਕਰਾਂਗਾ ਨਾ। ਤੁਸੀਂ ਤਾਂ ਵੱਡੀ ਬੋਤਲਾਂ ਬਣਾਈ ਹਲੇ? ਨਹੀਂ ਰੈਗੂਲਰ ਬਣਾ ਕੇ ਦੇਖ। ਨਹੀਂ ਮੇਰੇ ਕੋਲ ਹੈ ਵੀ ਛੋਟੀ ਹਲੇ, ਮੈਂ ਵੱਡੀ ਛੋਟੀ ਤੋਂ ਸ਼ੁਰੂ ਕਰਾਂਗਾ। 2.25 ਲੀਟਰ ਵਾਲੀ ਬਣਾ। ਆਹੋ ਬਾਅਦ ਚ ਤੈਨੂੰ ਸ਼ੁਗਲ ਕਰਨ ਦੇ, ਉਹ ਮੇਰਾ ਕੰਮ ਬਣੀ ਜਾਣ ਡੇ, ਮੈਨੂੰ ਤੇ ਵਿੱਚੋਂ ਆਈਡੀਆਜ਼ ਲੱਭਣ ਡੇ ਨੇ। ਤੁਸੀਂ ਕਰੋ ਮਜ਼ਾਕ, ਲੇਕਿਨ ਬੜੀ ਚੀਜ਼ ਆ ਯਾਰ। ਆਈਡੀਆ ਬਹੁਤ ਅੱਛਾ ਆਇਆ ਕਿ ਕੋਕਾ ਕੋਲਾ ਤੇ ਆੜੂ ਦਾ ਜ਼ਾਇਕਾ ਹੋਵੇ। ਹਾਂ ਉਹ ਗੁੱਡ। ਮੈਂ ਤੁਹਾਨੂੰ ਦੱਸਾਂ, ਤੂੰ ਪਤਾ ਕੀ ਕਰ, ਤੂੰ ਉਹ ਵੀ ਬਣਾ ਮਿਲਕ ਸ਼ੇਕ ਬਣਾ, ਉਹਦੀ ਬੋਤਲ ਤਰਬੂਜ ਵਾਲੀ ਮਿਲਕ ਸ਼ੇਕ। ਹਾਂ, ਦੁੱਧ ਨਹੀਂ ਪਾਉਣਾ ਵਿੱਚ, ਤੇ ਤਰਬੂਜ ਕੱਲਾ ਰਗੜ ਕੇ ਉਹਦੇ ਵਿੱਚ ਨਾਲ ਥੋੜੀ ਸਟ੍ਰਾਬੇਰੀ ਦੇ ਦਾਣੇ ਪਾ ਦੇ, ਥੋੜਾ ਮੇਵਾ ਪਾ ਦੇ, ਤੇ ਮਿਲਕ ਸ਼ੇਕ ਬਣਾ। ਨਾਲ ਕਾਲੇ ਚਨੇ ਹੋ ਜਾਣ, ਕਾਲੇ ਚਨੇ ਵਿੱਚ ਥੋੜੇ ਛਿੜਦੇ, ਤਾਕਤ ਵਾਲੀ ਸ਼ੈ ਵਿੱਚ ਹਲਕਾ ਜਿਹਾ ਇਸਬਗੋਲ ਦਾ ਛਿਲਕਾ ਸੁੱਟ। ਹਲਕਾ ਜਿਹਾ ਇਸਬਗੋਲ ਦਾ ਛਿਲਕਾ ਸੁੱਟ, ਵਿੱਚ ਨਿੰਬੂ ਨਿਚੋੜ ਦੇ। ਇਸਬਗੋਲ ਦਾ ਛਿਲਕਾ ਉਹਦੇ ਚ। ਹਾਂ ਇਹ ਪੇਟ ਨਹੀਂ ਖਰਾਬ ਹੋਊਗਾ। ਹਾਂ ਹੋਣਾ ਚਾਹੀਦਾ। ਅੱਲਾ ਦੇ ਬੰਦੇ ਆ, ਤੈਨੂੰ ਮੈਂ ਬਿਹਤਰੀਨ ਕਾਰੋਬਾਰ ਦੱਸਦਾ, ਠੀਕ ਆ ਜੀ। ਤੂੰ ਖੋਏ ਵਾਲੀ ਕੁਲਫੀ ਬਣਾ, ਤੇ ਖੋਇਆ ਨਹੀਂ ਪਾਉਣਾ ਵਿੱਚ। ਓਏ ਪੈਨਲ ਕਰ। ਨਹੀਂ, ਖੋਏ ਵਾਲੀ ਕੁਲਫੀ ਦੇ ਵਿੱਚ ਕੀ ਮਤਲਬ? ਮਲੱਠੀ ਪਾ ਦੇ ਉਹਦੇ ਚ, ਖੋਇਆ ਹੀ ਲੈਣਾ ਉਹਦੇ। ਓਹੋ ਮੇਰੀ ਗੱਲ ਸੁਣ, ਖੋਏ ਵਾਲੀ ਕੁਲਫੀ ਚ ਕੀ ਪੈਂਦਾ ਵਾ? ਗੁਰੂ 300 ਟੂਨਾ ਕੱਥਾ ਪਾ ਉੱਤੇ, ਗੁਰੂ 300। ਖੋਏ ਵਾਲੀ ਕੁਲਫੀ ਦੇ ਵਿੱਚ ਖੋਇਆ ਨਹੀਂ ਪਾਉਣਾ ਬਸ। ਹਾਂ, ਖੱਟਾ ਪਾ ਲਾ ਯਾਰ, ਨਵਾਂ ਟੱਚ। ਖੋਏ ਵਾਲੀ ਕੁਲਫੀ ਦੇ ਵਿੱਚ ਖੋਇਆ ਕਿਉਂ ਨਹੀਂ ਪਾਉਣਾ ਉਸਤਾਦ ਜੀ? ਤੇ ਆੜੂ ਕੋਕਾ ਕੋਲਾ ਵਾਲੀ ਬੋਤਲ 'ਚ ਕਿੱਦਾਂ ਪੈਂਦਾ? ਜਿੱਦਾਂ ਕੋਕਾ ਕੋਲਾ ਵਾਲੀ ਬੋਤਲ 'ਚ ਆੜੂ ਨਹੀਂ ਪੈਣਾ, ਉਦਾਂ ਹੀ ਖੋਏ ਤੋਂ ਬਗੈਰ ਖੋਏ ਵਾਲੀ ਕੁਲਫੀ ਪੈਣੀ। ਹਾਂ, ਤੂੰ ਏਦਾਂ ਕਰਨਾ, ਤੀਲਾ ਲੈ, ਉਹਦਾ ਉਹ ਸਕੰਜਾ ਜਿਹਾ ਲੈ, ਜਿਹ 'ਚ ਤੀਲੀ ਪਾ ਕੇ ਤੇ ਉੱਤੋਂ ਪਾਈ ਦੇਣਾ ਮਾਇਓਨੀਜ਼ ਪਾ ਕੇ। ਯਾਰ ਤੂੰ ਜਰਮਨ ਸ਼ੈਫਰਡ ਦੇ ਟੇਸਟ ਵਾਲੀ ਚਾਹ ਬਣਾ। ਜਰਮਨ ਸ਼ੈਫਰਡ ਉਹ ਕਿਹੜਾ ਹੁੰਦਾ ਵਾ? ਜਾਮਨੂ ਉਹਦਾ ਜਾਪਾਨੀ ਫਲ। ਨਹੀਂ, ਜਾਪਾਨੀ ਫਲ ਯਾਰ ਇੱਕ ਟੇਸਟ ਹੁੰਦਾ ਬੜਾ ਅੱਛਾ। ਉਹਲਾ ਕਹਿੰਦੇ ਨੇ ਯਾਰ ਜਰਮਨ ਸ਼ੈਫਰਡ ਕਾਫੀ ਲਿਆਣਾ ਦੋ। ਕੈਪੀਚੀਨੋ। ਨਹੀਂ
ਬਿਸਮਿਲ੍ਲਾ 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 ਚੁੱਪ ਕਰਕੇ ਬੈਠੇ ਫੇਰ ਵੀ ਦਰਦ ਹੋਈ ਜਾਂਦੀ, ਹੁਣ ਬੋਲਣ ਤੇ ਫੇਰ ਪਤਾ ਨਹੀਂ ਇੱਕ ਲਫ਼ਜ਼ ਨਹੀਂ ਬੋਲੇ ਉਹ ਦੇਖੋ ਉਹਨਾਂ ਚੁੱਪ ਬੈਠੇ ਆ। ਮੈਂ ਤੈਨੂੰ ਦੱਸਦਾ ਨਾ, ਨਹੀਂ ਮੈਂ ਕੈਪੀਚੂਨੋ ਦੇ ਬਰਫ਼ ਵਾਲੇ ਗੋਲੇ ਤਿਆਰ ਕਰ। ਪਰ ਯਾਰ ਵੇਖ ਨਾ, ਉਹ ਇਹ ਹਾਲਾ ਗੱਲ ਉਹਨਾਂ ਨੇ ਸ਼ੁਗਲ 'ਚ ਕੀਤੀ, ਲੇਕਿਨ ਇਹਦਾ ਹਾਲੇ ਤੱਕ ਆਈਡੀਆ ਕਿਸੇ ਨੂੰ ਨਹੀਂ ਪਤਾ ਕਿ ਓਏ ਮੈਂ ਤੈਨੂੰ ਦੱਸਦਾ ਵਾਂ, ਵਾਟਰ ਨਹੀਂ ਹੁੰਦਾ, ਵਾਟਰ ਮਾਲ ਕੀ ਇਹਨੂੰ ਕਿੰਦੋਂ ਵਾਟਰਮੈਲਨ ਦੇ ਟੇਸਟ ਵਾਲਾ ਨਾ ਗੋਹਾ ਤਿਆਰ ਕਰ ਛੋਟਾ, ਪਾਥੀਆਂ ਲੱਗਣ ਵਾਟਰਮੈਲਨ ਵਾਲੀਆਂ ਪਾਥੀਆਂ। ਉਹ ਯਾਰ ਇਹ ਕਿੱਦਾਂ ਹੁੰਦਾ? ਫਰੀਦ ਝਾੜੂਆਂ ਦੀ ਪੈਕਿੰਗ ਕਰਿਆ ਕਰ, ਜਿਹੜੀ ਝਾੜੂ ਪੈਕ ਕਰਕੇ ਵੇਚਿਆ ਕਰ। ਹਾਂ 30 ਟਕਾ ਪੈਸੇ ਲੈ, 30 ਤੀਲਾ ਮਿੱਠੇ ਸ਼ੁਗਲ ਨਹੀਂ। ਮੈਂ ਇਲੈਕਟ੍ਰਿਕ ਝਾੜੂ ਬਣਾ, ਝਾੜੂ ਛੇੜ ਦਿਓ ਫੁਕਵਾ ਭਾਈ ਬਹੁਤ ਯਾਰ ਸ਼ੁਗਲ ਤੋਂ ਹਟ ਕੇ, ਖੈਰ ਖੈਰ ਸ਼ੁਗਲ ਤੋਂ ਯਾਰ ਤੇਰਾ ਆਪਣਾ ਕੀ ਜ਼ੇਨ ਆ? ਹੋਟਲ ਦਾ ਨਾਮ ਕੀ ਰੱਖਣਾ ਜਿਹੜਾ ਤੂੰ? ਕੋਲਡ ਡਰਿੰਕ ਜਿਹੜੀ ਮੈਂ ਬਣਾ ਰਿਹਾ ਉਹਦੇ 'ਚ ਆੜੂ ਦਾ ਟੇਸਟ ਕੋਲ ਨੂੰ ਕਰਕੇ ਬਣਾਈ, ਠੀਕ ਹੈ, ਵਿੱਚ ਸੋਡਾ। ਉਹਦਾ ਫਿਰ ਨਾਮ ਪਤਾ ਕੀ ਰੱਖੀ? ਪਰਿੰਦਾ। ਹਾਂ ਪਰਿੰਦਾ, ਹਾਂ ਪਰਿੰਦਾ ਦਾ ਨਾਮ ਰੱਖੀ ਯਾਰ। ਨਾਂ ਤੇ ਹਲੇ ਚੂਜ਼ ਕਰਾਂਗੇ ਨਾ, ਮੈਂ ਤੇ ਨਾਂ ਦਾ ਬੜਾ ਇੱਕ ਉਹ ਤੇ ਮੈਂ ਬਾਹਰ ਗੱਲ ਕੀਤੀ। ਅੱਛਾ, ਉਸ ਤੋਂ ਬਾਅਦ ਵਿੱਚ ਸੋਡਾ ਪਾ ਕੇ LPG ਗੈਸ ਪਾਉਣੀ ਵਿੱਚ, ਉਸ ਤੋਂ ਬਾਅਦ ਮਿੱਠਾ ਜਿਹੜਾ ਨਹੀਂ ਇਸਤੇਮਾਲ ਕਰਨਾ, ਮਿੱਠਾ ਸੋਡਾ ਪਾਉਣਾ ਵਿੱਚ, ਇੰਨੀ ਕੁ ਪਟਾਸ ਪਾ ਕੇ ਹਲਕੀ ਤੀਲੀ ਵੀ ਲਾ ਦੀ ਫਿਰ ਉਹਨੂੰ। ਓਏ ਹੋਏ ਮਿੱਠੇ ਤੂੰ ਟੇਸਟ ਦੀ ਤੇ ਸੋਚ ਕੀ ਹੋਏਗਾ। ਮੈਂ ਤੁਖ ਮਲੰਗਾ ਵਿੱਚ ਉਹਦੇ ਐਡ ਕਰਨਾ ਵਾ, ਬੋਤਲ ਦੇ ਵਿੱਚ ਤੁਖ ਮਲੰਗਾ ਜਿਹੜਾ ਵਾ ਹੋਏਗਾ। ਬੋਤਲ ਪੂਰੀ ਮੁੱਕ ਜਾਵੇ, ਥੱਲੇ ਹਰੀੜ ਇੰਨੀ ਕੁ ਪਈ ਹੋਵੇ, ਨਾਲੇ ਮੇਦਾ ਵੀ ਸੈੱਟ, ਹਲਕੀ ਜਲਵਤਰੀ ਪਾ ਲਈ ਉਹਦੇ ਵਿੱਚ। ਯਾਰ ਇਹ ਕੋਈ ਸਾਰੇ ਬੋਤਲਾਂ 'ਚ ਨਵੇਂ ਤਜਰਬੇ ਕਰ। ਓਹੋ, ਇਸ ਤੋਂ ਵੱਡਾ ਤਜਰਬਾ ਕੀ? ਵੇਖੋ ਉਸਤਾਦ ਜੀ, ਆੜੂ ਦਾ ਵਿੱਚ ਟੇਸਟ, LPG ਗੈਸ, ਉਸ ਤੋਂ ਬਾਅਦ ਵਿੱਚ ਮਿੱਠਾ ਸੋਡਾ ਥੋੜਾ ਪਾ ਕੇ, ਉਹਨੂੰ ਸੋਡਾ ਪਾ ਕੇ ਉਹਨੂੰ ਬਣਾਉਣਾ, ਯਾਨੀ ਇੱਕ ਨੰਬਰ ਚੀਜ਼। ਬੋਤਲ ਵੀ ਆਪਣੀ ਬਣਾਉਣੀ ਤੂੰ? ਬੋਤਲ ਤੇ ਮੈਂ ਜ਼ਾਹਿਰ ਆ ਡਾਈ ਆਪਣੀ, ਡਾਈ, ਹਾਂ ਡਾਈ, ਹਾਂ ਡਾਈ ਆਪਣੀ। ਜਿੱਥੇ ਇੰਨਾ ਕਰ ਲਿਓ 400-500 ਡਾਈ ਤੇ ਨਹੀਂ ਲਾ ਸਕਦਾ। ਅਰਕੇ ਗੌਸ ਜ਼ਬਾਨ ਵੀ ਪਾਉਣਾ। ਅੱਛਾ ਫੜਾ, ਮੈਂ ਤੈਨੂੰ ਦੱਸਣਾ ਵਾ। ਨਾਲ ਖੈਰ ਭਰਾ ਲਈ ਕੱਪ ਹੈ ਕਿਤੋਂ ਫਿਰ ਆਲਾ ਫੜ। ਆਹਾ ਅਰਕੇ ਬਿਜ਼ਨਸ ਕਰਦਾ ਹੀ। ਅਰਕੇ ਕਿਹੜਾ? ਅਰਕੇ ਗੌਸ ਜ਼ਬਾਨ, ਉਹ ਥੋੜਾ ਕਿਤੇ ਪਾ ਲੇਗਾ ਨਾ, ਇੱਕ ਜ਼ਬਾਨ ਤੇ ਰਹੇਗਾ ਤੂੰ ਫਿਰ। ਅੱਛਾ ਉਸਤਾਦ ਜੀ, ਮੈਂ ਉਹ ਸੋਚਿਆ ਕਿ ਮੈਂ ਹੱਥ ਵਾਲੀ ਰੇੜੀਆਂ ਬਣਾਉਣੀਆਂ, ਗਲੀ ਗਲੀ ਜਾ ਕੇ ਨਾ ਹੱਥ ਵਾਲੀ ਰੇੜੀ ਤੇ ਬੋਤਲ ਵਿਕੇਗੀ। ਯਾਰ ਮੇਰੀ ਗੱਲ ਸੁਣ, ਦੇਖ ਹਮਸ਼ੀਰਾ ਦੇ ਨਾਂ ਤੋਂ ਕੰਮ ਕਰੀਏ ਨਾ ਤਾਂ ਬੜਾ ਚੱਲਦਾ ਹੀ। ਲਾਈਕ ਜਿਵੇਂ ਕੌਸਰ ਆਈਸਕ੍ਰੀਮ, ਹੁਣ ਪਤਾ ਨਹੀਂ ਕਿਹਦੀ ਵਿਚਾਰੇ ਦੀ ਭੈਣ ਹੋਣੀ, ਕੌਸਰ ਕਿੰਨਾ ਚੱਲਿਆ। ਤੇਰੀ ਹਮਸ਼ੀਰਾ ਦੇ ਨਾਂ ਤੋਂ ਕੋਈ ਭਾਈ ਉਹਦਾ ਨਾਮ ਨਹੀਂ ਨਾ ਦੱਸਣ ਵਾਲਾ। ਮੈਂ ਤੁਹਾਨੂੰ ਇੱਕ ਗੱਲ ਦੱਸਾਂ, ਉਹ ਕੀ ਨਾਮ? ਪੱਪੇ ਹੋਟਲ ਬਣਦਾ ਵਾ? ਨਹੀਂ, ਸੁੱਗੀ ਹੋਟਲ ਬਣਦਾ? ਨਹੀਂ ਸਹੀ ਨਾਮ ਜਿਹੜਾ ਯਾਰ, ਕੌਸਰ ਆਈਸਕ੍ਰੀਮ ਜਿਹੜੀ ਹੈ ਵੀ ਤੇ ਦੁਨੀਆ ਦੀ ਕੋਈ ਕੌਸਰ ਹੋਏ ਸਰ ਹੈ ਵਾਲੇ। ਅੱਲਾ ਮਾਫੀ ਤੇ ਅਸੀਂ ਕੋਈ ਗਲਤ ਨਜ਼ਰ ਨਾ ਕਰ ਰਹੇ। ਸਾਡੀਆਂ ਵੀ ਭੈਣਾਂ ਅਸੀਂ ਕਹਿੰਦੇ ਕੌਸਰ, ਹੋਰ ਕਿਹੜੇ ਕਿਹੜੇ ਨਾਮ ਨੇ? ਤੂੰ ਕਿਤੇ ਰੱਖੇ ਸ਼ਮੀਮ ਕੋਲਡ ਡਰਿੰਕ, ਦੇਖੋ ਨਾ ਇਸ ਤਰ੍ਹਾਂ ਦਾ ਕੋਈ ਤੂੰ ਰਾਹ ਲਾ। ਸਵੇਰਾ ਬਨਾਸਪਤੀ। ਓਏ ਭੈਣਾਂ ਜਿਹੜੀਆਂ ਹੁੰਦੀਆਂ ਨੇ, ਬਰਕਤ ਹੁੰਦੀ ਭੈਣਾਂ ਦੇ ਨਾਂ ਦਾ ਕਾਰੋਬਾਰ। ਜਿਹਨੇ ਕੌਸਰ ਰੱਖਿਆ, ਜਿਹਨੇ ਹੋਰ ਵੀ ਕਈ ਨਾਂ ਨੇ, ਸਵੇਰਾ ਬਨਾਸਪਤੀ, ਸਵੇਰਾ ਬਨਾਸਪਤੀ, ਆਹੋ ਸ਼ਮਾ ਬਨਾਸਪਤੀ, ਸ਼ਮਾ ਬਨਾਸਪਤੀ, ਸਹਿਰ ਆਇਲ ਹੈਗਾ ਵਾ, ਸਹਿਰ ਆਇਲ, ਹਾਂ ਨਗੀਨਾ ਸਰਫ, ਨਗੀਨਾ, ਤੂੰ ਵੀ ਰੱਖ ਔਰਤਾਂ ਦੇ ਨਾਮ ਤੋਂ ਤੂੰ ਵੀ ਰੱਖ, ਫਰਜ਼ਾਨਾ। ਤਾਜੀ ਇੰਡੀਆ ਪੰਜਾਬ ਦੇ ਵਿੱਚ ਹੈਗਾ ਵੀਰਾਂ ਦਾ ਢਾਬਾ, ਤੂੰ ਬਣਾ ਲਾ ਹਮਸ਼ੀਰਾ ਦਾ ਢਾਬਾ। ਹਾਂ ਹਲੇ ਮੁੱਕ ਗਿਆ, ਗੱਲ ਹੀ ਮੁੱਕ ਗਈ ਨਾ ਕੰਮ 'ਚ। ਯਾਰ ਇਦਾਂ ਥੋੜੀ ਹੁੰਦਾ ਵਾ। ਉਹ ਨਹੀਂ ਇਦਾਂ ਨਹੀਂ ਹੁੰਦਾ, ਮੇਰੀ ਮਰਜ਼ੀ। ਮੈਂ ਤੇ ਸੋਚਿਆ ਵਾ ਕੁਝ ਹੋਰ, ਮੈਂ ਇੱਕ ਬ੍ਰਾਂਡ ਲਾਂਚ ਕਰਨਾ। ਕੀ ਕਰਨਾ? ਬ੍ਰਾਂਡ ਆਪਣਾ ਇੱਕ ਲਾਂਚ ਕਰਨਾ ਵਾ ਨਾ। ਬ੍ਰਾਂਡ ਉਸਤਾਦ ਜੀ ਮੈਂ ਉਹ ਤੇ ਬ੍ਰਾਂਡ ਹੀ ਆ, ਬ੍ਰਾਂਡ ਹੀ ਲਾਂਚ ਹੁੰਦਾ ਵਾ। ਓਏ ਆ ਜਿਹੜਾ ਗੌਰਮੇ ਆ, ਇਹ ਜਿਹੜਾ ਮਾਲਕ ਆ ਨਾ, ਉਹਦੀ ਸਕੀ ਛੋਟੀ ਬੇਟੀ, ਉਹਦਾ ਨਾਮ ਆ ਗੌਰਮੇ। ਹਾਂ ਤੈਨੂੰ ਨਹੀਂ ਪਤਾ? ਬਾਜਨ ਜਿਹੜੀਆਂ ਘਰ ਦੀਆਂ ਧੀਆਂ ਭੈਣਾਂ, ਅੱਲਾਹ ਪਾਕ ਇੰਨੀ ਬਰਕਤ ਦਿੰਦਾ ਉਹਨਾਂ ਦੇ ਨਾਂ ਦਾ ਕਾਰੋਬਾਰ ਕਰ। ਨਹੀਂ ਆ ਗੌਰਮੇ ਜਿਹੜੀ ਹੈ ਕੁੜੀ ਦਾ ਨਾਮ, ਹਾਂ, ਤੇ ਆਈਡੀਅਲ ਤੇ ਉਹਦੀ ਮਾਂ ਦਾ ਨਾਮ ਯਾਰ ਸ਼ੀਲਾ ਕੀ ਜਵਾਨੀ। ਸ਼ੀਲਾ ਔਰਤ ਆਈ ਆ, ਹੁਣ ਕਿੰਨਾ ਚੱਲਿਆ ਗਾਣਾ, ਕਰੋੜਾਂ ਨੇ ਬਿਜ਼ਨਸ ਕੀਤਾ ਸਿਰਫ ਬਾਜੀ ਸ਼ੀਲਾ ਦੀ ਵਜ੍ਹਾ ਤੇ। ਉਸਤਾਦ ਜੀ ਇਹਨੂੰ ਦੱਸੋ, ਪੈਪਸੀ ਵੀ ਲੇਡੀਜ਼ ਆ। ਆ ਮੁੰਨੀ ਕਈ ਹੁੰਦੀਆਂ ਨਹੀਂ, ਆ ਮੁੰਨੀ ਦੇ ਘਰੋਂ ਆਪਾਂ ਸਾਲਨ ਫੜ ਲਿਆ, ਮੁੰਨੀਆਂ ਹੁੰਦੀਆਂ। ਮੁੰਨੀ ਬਦਨਾਮ ਹੋਈ ਡਾ, ਕਿੰਨਾ ਗਾਣਾ ਚੱਲਿਆ, ਕਰੋੜਾਂ ਰੁਪਇਆ ਕਮਾਇਆ ਉਹਨਾਂ ਨੇ। ਉਹਨੇ ਸਾਡੇ ਚ ਔਰਤਾਂ ਦਾ ਨਾਂ ਨਹੀਂ ਰੱਖਦੇ, ਨੀ ਕਹਿੰਦੇ ਬਸ। ਥੋੜੇ ਜਿਹੇ ਨੀ ਰਾਲਾ। ਉਹ ਯਾਰ ਕੀ ਹੋ ਗਿਆ ਉਸਤਾਦ ਜੀ ਭਲਾ, ਕਿਉਂ? ਤੂੰ ਰਾਲਾ ਨੀ ਕੋਲਾ, ਨਹੀਂ ਕੋਲਾ, ਕੋਕਾ ਕੋਲਾ ਨੂੰ ਛੱਡ। ਉਹ ਯਾਰ ਇਦਾਂ ਨਹੀਂ ਹੁੰਦਾ, ਸਾਨੂੰ ਕੁੜੀਆਂ ਦੇ ਨਾਂ ਤੇ ਕੌਣ ਰੱਖਦਾ ਜੀ? ਮੈਂ ਰੱਖਾਂਗਾ। ਪ੍ਰੀਤ ਚਲੋ ਪਰਦੇ 'ਚ ਰੱਖ ਲੈਣਾ ਨਾਮ। ਉਹ ਬੱਚੀਆਂ, ਛੋਟੀਆਂ ਬੱਚੀਆਂ ਦੇ ਨਾਂ ਤੋਂ ਬੰਦਾ ਕਾਰੋਬਾਰ ਆ ਲੈਂਦਾ ਵਾ, ਰੱਖ ਲੈਂਦੇ ਨਾਮ। ਯਾਰ ਸੁਜ਼ੂਕੀ ਐਡੀ ਵੱਡੀ ਕੰਪਨੀ ਆ, ਸੁਜ਼ੂਕੀ ਦਾ ਨਾਮ। ਸੁਜ਼ੂਕੀ ਜਿਹੜਾ ਮਾਲਕ ਹੈ ਨਾ, ਉਹਦੀ ਦੂਸਰੀ ਜਿਹੜੀ ਬੁੱਢੀ, ਉਹਦੇ ਚੋਂ ਪਲੇਠੀ ਦੀ ਧੀ ਆ ਉਹਦੀ, ਸੁਜ਼ੂਕੀ। ਪੇਟ ਕਰੋੜੀ ਦੀ ਹੈ ਜੀ, ਪਲੇਟ ਕਰੋੜੀ ਦੀ, ਉਹਦੇ ਨਾਲ ਨਾਂ ਰੱਖਿਆ ਸੁਜ਼ੂਕੀ। ਕਿੰਨਾ ਚੱਲਿਆ? ਪੇਟ ਕਰੋੜੀ ਮੀਨਸ ਆਖਰੀ ਜਿਹੜੀ ਬੱਚਾ
ਆਖਰੀ ਬੱਚਾ ਉਹਨੂੰ ਪੇਟ ਘਰੋੜੀ ਕਹਿੰਦੇ। ਪੇਟ ਘਰੋੜੀ ਜਿੱਦਾਂ ਘਰੋੜੀ ਨਹੀਂ ਹੁੰਦੀ ਮੇਰੇ ਮੌਲਾ ਆ ਫੜੀ ਜ਼ਬਾਨ ਦੇਖਦੀ ਘਰੋੜੀ ਨਹੀਂ ਹੁੰਦੀ ਐਂਡ ਕਹਿੰਦੇ ਪੇਟ ਘਰੋੜੇ ਦੀ, ਯਾਨੀ ਸਭ ਤੋਂ ਜਿਹੜਾ ਪਲੇਠੀ ਦਾ ਹੁੰਦਾ ਛੋਟਾ। ਯਾਰ ਇੱਕ ਗੱਲ ਆ ਵੈਸੇ, ਆ ਕੈਸਾ ਲਫ਼ਜ਼ ਆ ਪੇਟ ਘਰੋੜੀ, ਪੰਜਾਬੀ ਜ਼ਬਾਨ 'ਚ ਹੀ ਇਹਦਾ ਕੋਈ ਮਕਸਦ ਹੋਣਾ, ਉਹਦੇ 'ਚ ਨਾ ਇੰਗਲਿਸ਼ 'ਚ ਨਾ ਉਰਦੂ 'ਚ ਕੋਈ ਕਹੇਗਾ ਕਿ ਲਾਸਟ ਬਰਨ ਪੇਟ ਘਰੋੜੀ ਹੈ ਤੇ ਨਾ ਮਸ਼ਹੂਰ ਆਖਰੀ ਪੈਦਾਇਸ਼ ਪਲੇਠੀ ਦਾ ਆਹੋ। ਅੱਛਾ ਹੁਣ ਤੇਰਾ ਫਿਰ ਕੀ ਜ਼ੇਨ ਆ? ਅੱਛਾ ਉਹ ਨਹੀਂ ਚੁੱਪ ਕਰਕੇ 4 ਖੁਸਰੇ ਲੈ ਕੇ ਦੁਬਈ ਚਲ ਜਾ, ਅੱਲਾ ਨੇ ਤੈਨੂੰ ਬਰਕਤ ਪਾ ਦੇਣੀ, ਮੈਂ ਤੈਨੂੰ ਦੱਸ। ਉਹ ਯਾਰ 4 ਲੈ ਕੇ ਗਿਆ ਸੀ, ਉਹ ਕਹਿੰਦੇ 5 ਜਣੇ ਆਏ ਜੀ, ਉਹਨਾਂ ਨੇ ਇਹਦਾ ਵੀ ਵੇਚਣਾ। ਸਾਨੂੰ ਉਸਤਾਦ ਜੀ ਇੱਥੇ ਪਤਾ ਕੀ, ਲੋਕਾਂ ਨੂੰ ਸਾਰਿਆਂ ਨੂੰ ਬਿਜ਼ਨਸ ਜਿਹੜਾ ਕਰਨ ਦਾ, ਕਿਸੇ ਨੇ ਚਿੰਗਜੀ ਬਣਾ ਲੈਣਾ, ਬਰਫ ਵਾਲਾ ਪੱਟਾ ਲਾ ਲੈਣਾ। ਉਹ ਯਾਰ ਜਿੰਨਾ ਵੱਡਾ ਸੋਚੋਗੇ ਨਾ ਤੁਹਾਨੂੰ ਸੋਚ ਵੱਡਾ ਕਹਿ ਦੋ ਯਾਰ। ਅੱਛਾ ਜੀ ਉਸਤਾਦ ਜੀ ਮੈਂ ਨਾਲਿਆਂ ਦਾ ਕੰਮ ਕਰਨਾ। ਕਿਹਦਾ? ਨਾਲੇ ਨਹੀਂ ਹੁੰਦੇ, ਨਾਲਿਆਂ ਦਾ। ਹਾਂਜੀ ਨਾ ਲਾਸ ਕਟਾ ਇਹ ਗੁੱਡ ਨਾਲੇ ਫਸਾ ਦਿੰਦੇ ਆ। ਤੂੰ ਨਾਲਿਆਂ ਦੇ ਕੰਮ ਤੇ ਨਾ ਆਪਣੇ ਭਣਵਈਏ ਨੂੰ ਬਿਠਾ ਦੇ ਵੇਚਣ ਲਈ, ਜਿਹੜਾ ਪੁੱਛੇ ਕਿ ਉਹਨੂੰ ਕਹੇ ਜੀ ਇਹ ਨਾਲਾ ਭਣਵਈਆ ਨੇ। ਯਾਰ ਬੁਰਖਿਆਂ ਦਾ ਕੰਮ ਕਰ, ਮੈਂ ਤੈਨੂੰ ਜੈਨੂਇਨ ਗੱਲ ਦੱਸਦਾ ਬੁਰਖਿਆਂ ਦਾ। ਉਹ ਨਹੀਂ, ਬੁਰਖੇ ਦੀ ਮਾਰਕੀਟ ਛੋਟੀ ਹੈ ਨਾ, ਹੁਣ ਤੇ ਜੀਨਸ ਦੀਆਂ ਪੈਂਟਾਂ ਤੇ ਟਾਈਟਸ ਤੇ ਗੱਲ ਆ ਗਈ, ਬੁਰਖੇ ਕਿਹੜੇ ਵਿਕਦੇ ਨੇ ਹੁਣ? ਅੱਜ ਵੀ ਸਾਡੀਆਂ ਬਹੁਤ ਸਾਰੀਆਂ ਭੈਣਾਂ ਮਾਵਾਂ ਭਾਵੇਂ ਫੈਸ਼ਨੇਬਲ ਨੇ ਬੁਰਖਾ ਪਾਉਂਦੀਆਂ। ਟੋਪੀ ਵਾਲਾ ਬੁਰਖਾ ਪੁਰਾਣਾ ਹੋ ਗਿਆ, ਟੋਪੀ ਵਾਲੇ ਬੁਰਖੇ ਨੂੰ ਲੇਟੈਸਟ ਸਟਾਈਲ ਦੇ ਵਿੱਚ ਇੰਟਰੋਡਿਊਸ ਕਰਾ। ਬਹੁਤ ਹੀ ਕੈਸੀ ਗੱਲ ਦੱਸੀ ਮੈਂ, ਬਹੁਤ ਪੱਗ ਵਾਲਾ ਬੁਰਖਾ ਬਣਾਉਣਾ ਪੱਗ। ਨਾ ਤੂੰ ਹੁਣ ਕਰ ਰਿਹਾ ਮਜ਼ਾਕ। ਅੱਛਾ ਮੈਂ ਮਜ਼ਾਕ ਕਰ ਰਿਹਾ, ਤੁਸੀਂ ਸੀਰੀਅਸ ਹੋ ਯਾਰ ਉਹ ਸੀਰੀਅਸ ਨੇ। ਗੱਲ ਸੁਣ ਬਸ ਕਰੋ ਉਸਤਾਦ ਜੀ, ਗੱਲ ਸੁਣ ਲੈ ਇੱਕ ਮਿੰਟ ਆ ਜਾ। ਠੀਕ ਆ ਮਿੱਠੇ ਇੱਕ ਮਿੰਟ ਆ ਜਾ। ਬੁਰਖੇ ਦਾ ਲੁਗਵੀ ਮੈਨ ਇਹ ਆ ਕਿ ਸਾਰਾ ਜਿਸਮ ਢੱਕਿਆ ਹੋਵੇ। ਬੁਰਕਾ ਠੀਕ ਆ। ਬੁਰਖੇ ਦਾ ਮਤਲਬ ਇਹ ਆ ਪਰਦਾ, ਉਹਦਾ ਦੂਸਰਾ ਨਾਮ ਆ ਪਰਦਾ, ਕਿ ਔਰਤ ਦਾ ਜਿਸਾਮਤ ਦੀ ਕੀ ਬਨਾਵਟ ਆ, ਸ਼ੇਪ ਆ, ਉਹ ਗੈਰ ਮਰਦ ਨੂੰ ਨਜ਼ਰ ਨਾ ਆਵੇ। ਏਜ ਤੱਕ ਨਾ ਪਤਾ ਲੱਗੇ, ਏਜ ਵੀ ਨਾ ਪਤਾ ਲੱਗੇ ਕਿ 22 ਸਾਲ ਆ, 24 ਸਾਲ ਦੀ ਔਰਤ ਆ, 30 ਸਾਲ ਦੀ ਔਰਤ ਅੰਦਰ ਨਾ ਪਤਾ ਲੱਗੇ, ਇਹਨੂੰ ਕਹਿੰਦੇ ਪਰਦਾ। ਬੁਰਖੇ ਨੂੰ ਅਸੀਂ ਬੁਰਖਿਆਂ ਦਾ ਕੀ ਕਰ ਲਿਆ, ਬੁਰਖ ਥੱਲੇ ਕਮੀਜ਼ ਦੇ ਉੱਪਰ ਉਹਨਾਂ ਕੰਮ ਨਹੀਂ ਹੋਇਆ ਹੁੰਦਾ ਜਿੰਨਾ ਉੱਤੇ ਬੁਰਖੇ ਦੇ ਹੋਇਆ ਹੁੰਦਾ। ਜੀ ਹਾਂਜੀ ਸਮਝ ਆ ਰਹੀ? ਬੁਰਖੇ ਦੇ ਉੱਤੇ ਬੁਰਕਾ ਪਾਉਣਾ ਪੈਂਦਾ ਜੀ। ਹਾਂਜੀ ਬੁਰਖੇ ਅੱਛਾ ਫਿਰ ਬੁਰਕਾ ਫਿਟਿੰਗ ਵਾਲਾ। ਹਾਂਜੀ ਜੀ ਬਿਲਕੁਲ ਐਸੇ ਸਿਰਫ ਫੈਸ਼ਨ। ਬੁਰਕੇ ਦੇ ਵਿੱਚ ਔਰਤ ਦਾ ਟੋਟਲ ਨਸਵਾਨੀਆਤ ਸਾਰੀ ਪਤਾ ਲੱਗਦੀ ਹੁੰਦੀ ਆ। ਆ ਜਿਹੜੀ ਗੱਲ ਕਰ ਰਹੇ ਸੀ ਨਾ ਇੰਜ ਟੋਟਲ ਬੁਰਖਾ ਉਦਾਂ ਦਾ, ਔਰ ਕਢਾਈਆਂ ਹੋਈਆਂ ਨੇ ਬੁਰਖਿਆਂ ਤੇ, ਨਗ ਲੱਗੇ ਨੇ ਮਹਿੰਗੇ 50,000 ਦਾ ਬੁਰਖਾ, ਇਸ ਤਰ੍ਹਾਂ ਹੀ ਜੀ, ਬੜਾ ਸਟਾਈਲਿਸ਼, 50,000 ਲੱਖ ਰੁਪਏ ਦਾ ਬੁਰਖਾ, ਥੱਲੇ ਕਮੀਜ਼ 1500 ਵਾਲੀ ਪਾਈ, ਉੱਤੇ ਬੁਰਖਾ 6000 ਵਾਲਾ। ਉਹ ਲਫ਼ਜ਼ ਨਾੜ ਜਿਵੇਂ ਕਿਤੇ ਮੈਂ ਸਹੀ ਯਾਰ ਪਤਾ ਕਿ ਮੈਂ ਜ਼ਬਾਨ ਢਿੱਲੀ ਛੱਡਦਾ, ਜਦੋਂ ਮੈਂ ਜ਼ਬਾਨ ਨੂੰ ਅਕੜਾਉਣਾ ਉਦੋਂ ਦਰਦ ਹੁੰਦੀ, ਮੈਂ ਸਿਰਫ ਇੱਦਾਂ ਬੋਲੀ ਜਾ ਰਿਹਾ। ਠੀਕ ਹੋ ਗਿਆ ਇਹ? ਮੈਂ ਤੈਨੂੰ ਸਹੀ ਕਹਿ ਰਿਹਾ। ਤੂੰ ਇੱਕ ਐਟਮ ਕਰ ਲਓ ਜੀ। ਆ ਮੈਂ ਤੁਹਾਨੂੰ ਦੇਣ ਲੱਗਾ ਮਸ਼ਵਰਾ, ਸ਼ੁਗਲ 'ਚ ਅਗਰ ਕੋਈ ਬੰਦਾ ਕਰਨਾ ਚਾਹੇ। ਅੱਜ ਵੀ ਬਹੁਤ ਸਾਰੀਆਂ ਮਾਵਾਂ ਭੈਣੀਆਂ ਸਾਡੀਆਂ ਬੱਚੀਆਂ ਨੇ ਜਿਹੜੀਆਂ ਚਾਹੁੰਦੀਆਂ ਨੇ ਕਿ ਵੀ ਯਾਰ ਉਨਾ ਹੀ ਚੰਗਾ ਸਮਝਦੀਆਂ ਅੱਛਾ ਪਰਦਾ ਕਰਨਾ। ਭਾਈਜਾਨ ਇੱਕ ਬੁਰਖਾ ਹੁੰਦਾ ਸੀ ਟੋਪੀ ਵਾਲਾ, ਉਹਨੂੰ ਟੋਪੀ ਵਾਲਾ ਕਹਿੰਦੇ ਸੀ, ਉਹਦਾ ਨਾਂ ਪਤਾ ਨਹੀਂ ਕੀ ਆ। ਟੋਪੀ ਵਾਲਾ ਸੀ ਉਸਤਾਦ ਜੀ। ਕੈਪ ਵਾਲਾ ਵੀ ਕਹਿੰਦੇ। ਚਿੜੀ ਨਹੀਂ ਹੁੰਦੀ, ਚਿੜੀ ਛਿੱਕਾ, ਇਹਨੂੰ ਵੱਡਾ ਕਰ ਲਓ, ਇਦਾਂ ਦਾ ਹੁੰਦਾ ਸੀ ਉਹ, ਸਿੱਧਾ ਹੀ ਡਾਮ। ਠੀਕ ਹੈ ਜੀ। ਅੱਛਾ ਉਹ ਮਤਲਬ ਉਹ ਇਹ ਨਹੀਂ ਸੀ ਵੀ ਇੰਝ। ਅੱਛਾ ਬੁਰਖਿਆਂ ਦੇ ਪਿੱਛੇ ਜ਼ਿੱਪਾਂ ਲੱਗੀਆਂ ਨੇ ਅੱਜ ਕੱਲ੍ਹ, ਜਿਵੇਂ ਕਮੀਜ਼ ਪਿੱਛੇ ਨਹੀਂ ਲੱਗੀ ਹੁੰਦੀ, ਬਿਲਕੁਲ ਉਹੀ ਚੀਜ਼। ਬੁਰਖਾ ਪਾ ਕੇ ਪਿੱਛੋਂ ਜ਼ਿੱਪ ਬੰਦ ਕਰਦੇ ਨੇ। ਯਾਰ ਬਾਜੀ ਹੋਣੀ ਕਾਹਦੇ ਤੋਂ? ਮੈਂ ਤੈਨੂੰ ਨਹੀਂ ਕਹਿ ਰਿਹਾ, ਮੈਂ ਦੁਨੀਆ ਦੀ ਗੱਲ ਕਰ ਰਿਹਾ, ਫੈਸ਼ਨ ਦੀ। ਇਹ ਇੰਨੀ ਇਨਫੋਰਮੇਸ਼ਨ ਕਿੱਦਾਂ ਤੁਹਾਨੂੰ? ਮੈਂ ਦੇਖਿਆ, ਮੈਂ ਜ਼ਰਾ ਸਾਰੀ ਪਾਸੇ ਜਿੱਥੇ ਮੇਰਾ ਨਾਰਕਲੀ ਉੱਪਰ ਦਫ਼ਤਰ ਸੀ ਉਹਦੇ ਥੱਲੇ ਬੁਰਖਿਆਂ ਦੀਆਂ ਦੁਕਾਨਾਂ ਸੀ। ਉਦੋਂ ਦੀ ਗੱਲਾਂ? ਹਾਂਜੀ ਉਦੋਂ ਇੰਨਾ ਪੁਰਾਣਾ ਸੀ। ਅੱਜ ਤੇ ਬੁਰਖੇ ਕਿਤੇ ਤੇ ਕਿਤੇ ਚਲੇ ਗਏ ਭਾਜੀ। ਬੁਰਖੇ ਤੇ ਬੁਰਖਿਆਂ ਦੇ ਅੰਦਰ ਭਾਜੀ ਬਲੂਟੁੱਥ ਲੱਗੀ ਆ, ਬੁਰਖੇ ਦੇ ਅੰਦਰ ਬਲੂਟੁੱਥ ਲੱਗੀ। ਬੁਰਖਾ ਪਾ ਲਓ, ਅੰਦਰੋਂ ਬਲੂਟੁੱਥ ਲਾ ਲਓ। ਲੈ ਵੀ ਮੈਨੂੰ ਕਸਮ ਲੈ ਲਓ, ਕਿਸੇ ਨੇ ਅੱਜ ਤੱਕ ਇੱਥੋਂ ਤੱਕ ਨਹੀਂ ਤੈਅ। ਭਾਜੀ ਸ਼ਟਲ ਨਹੀਂ ਹੁੰਦੀ ਚਿੜੀ ਵਾਲੀ ਖੇਡਣ ਵਾਲੀ, ਉਸ ਟਾਈਪ ਦਾ ਬੁਰਖਾ ਹੁੰਦਾ ਸਿੱਧਾ ਹੀ, ਉਹਦੇ ਉੱਪਰ ਇੱਕ ਸਖਤ ਜਿਹਾ ਕਰਕੇ ਸਿਰ ਹੁੰਦਾ ਸੀ, ਅੱਗੇ ਮੋਰੀਆਂ ਹੁੰਦੀਆਂ ਸੀ, ਔਰ ਜਾਲੀ ਦੇ ਵਿੱਚੋਂ ਨਹੀਂ ਸੀ ਪਤਾ ਲੱਗਦਾ 18 ਸਾਲ ਦੀ ਬੱਚੀ, 20 ਦੀ ਬੱਚੀ, 25 ਦੀ ਬੱਚੀ, 30 ਦੀ ਬੱਚੀ। ਇਦਾਂ ਹੀ ਸਾਡੇ ਪਠਾਨ। ਠੀਕ ਆ ਜੀ। ਔਰ ਪਠਾਨ ਅੱਜ ਵੀ। ਔਰ ਦੂਜੀ ਗੱਲ ਆ, ਉਹਨੂੰ ਕੋਈ ਇੰਜ ਬਾਂਹ ਇੰਜ ਕਰਕੇ ਇੰਜ ਨਹੀਂ ਪਾਉਣਾ, ਸਿੱਧਾ ਹੀ ਗੜਾਮ। ਹਾਂਜੀ ਬੁਰਕਾ ਲਾਓ, ਵਿੱਚ ਭਾਵੇਂ ਪਾਤੀਆਂ ਲਾਓ। ਮੈਂ ਕਹਿੰਦਾ ਵਿੱਚ ਭਾਵੇਂ ਸਹੁਰਾ ਹੋਵੇ ਤੁਹਾਡਾ, ਸਹੀ ਗੱਲ ਕਰ ਰਿਹਾ। ਹਾਂ ਤਾਂ ਜੀ ਮਜਾਲ ਆ
ਕਿ ਮਰਦ ਦੀ ਨਜ਼ਰ ਅਗਰ ਪਵੇ ਤਾਂ ਮਰਦ ਨੂੰ ਜ਼ਰਾ ਵੀ ਕੋਈ ਜ਼ਿਹਨ 'ਚ ਕੋਈ ਗਲਤ ਖਿਆਲ ਆਵੇ ਉਸ ਔਰਤ ਦੇ ਮੁਤਲਕ, ਮਜਾਲ ਆ ਕਦੀ ਵੀ ਨਹੀਂ। ਜਿੱਥੋਂ ਇਹ ਦੂਜਾ ਕੰਮ ਸ਼ੁਰੂ ਹੋਇਆ ਉੱਥੋਂ ਭੈਣ ਕੰਮ ਸ਼ੁਰੂ ਹੋ ਗਿਆ। ਤੂੰ ਕੈਪ ਬੁਰਖਾ, ਕੈਪ ਪ੍ਰੋਟੈਕਸ਼ਨ ਯਾਨੀ ਟੋਪੀ ਵਾਲਾ ਬੁਰਖਾ, ਉਹਨੂੰ ਜਦੀਦ ਕਰ, ਟੋਪੀ ਵਾਲਾ ਬੁਰਖਾ ਇਸ ਤਰ੍ਹਾਂ ਦਾ ਚੀਜ਼ ਬਣਾ, ਕੋਈ ਇਸ ਤਰ੍ਹਾਂ ਦੀ ਚੀਜ਼ ਬਣਾ ਬੁਰਖੇ 'ਚ ਕਿ ਹੱਥ ਵੀ ਇੰਜ ਕਰਕੇ ਪੂਰੇ ਹੱਥ ਵੀ ਚੱਲ ਜਾਣ, ਸਿਰ ਵੀ ਆ ਜੇ, ਅੱਗੇ ਸਰਾਖ ਵੀ ਹੁਣ ਪਤਾ ਨਾ ਲੱਗੇ ਪਿੱਛੇ ਕੀ ਚਿਹਰਾ ਵਾ, ਕੋਈ ਜਸਾਮਤ ਦੀ ਬਣਾਵਟ ਨਾ ਨਜ਼ਰ ਆਵੇ ਪੈਰਾਂ ਤੱਕ, ਸਿੰਗਲ ਪੀਸ ਔਰ ਈਜ਼ੀਲੀ ਪੈ ਜਾਵੇ, ਕੋਈ ਉੱਤੇ ਕਢਾਈ ਕੋਈ ਗੱਲਬਾਤ ਕੁਛ ਨਾ ਹੋਵੇ। ਬੁਰਕੇ ਵਾਲਾ ਮੈਨੂੰ ਆਈਡੀਆ ਪਸੰਦ ਆ। ਮੈਂ ਜੈਨੂਇਨ ਗੱਲ ਕਰ ਰਿਹਾ। ਉਸਤਾਦ ਜੀ ਟੋਪੀ ਵਾਲਾ ਬੁਰਖਾ ਬਣਾਉਣ ਲੱਗਿਆ ਤੰਗੀ ਹੁੰਦੀ, ਕੁੱਲੇ ਵਾਲਾ ਬਣਾ ਲਵੇ, ਬੁਰਕੇ ਵਾਲਾ ਮੈਨੂੰ ਚਿੜੀ ਜੀ ਵੀ ਲੱਗੀ ਹੋਵੇ, ਕੁੱਲਾ ਸੋਹਣਾ ਲੱਗਿਆ ਹੋਵੇ, ਆਈਡੀਆ ਪਸੰਦ ਆਇਆ। ਔਰ ਇਹਦਾ ਨਾਮ ਬਦਲ ਦੇ ਨਾ, ਅੱਜ ਵੀ ਚੱਲਦੇ ਨੇ ਟੋਪੀ ਵਾਲੇ ਬੁਰਕੇ, ਜਿਹੜੇ ਸਾਡੇ ਪਠਾਨ ਭਰਾ ਨੇ ਮਾਸ਼ਾਅੱਲਾ, ਉਹਨਾਂ ਦੀ ਫੈਮਲੀਆਂ ਬੁਰਕਿਆ ਟੋਪੀ ਵਾਲੇ ਬੁਰਕੇ ਵੈਸੇ ਵੀ ਚੱਲ। ਹੁਣ ਟੋਪੀ ਵਾਲਾ ਬੁਰਖਾ ਇੱਕ ਦੌਰ ਸੀ, ਅੱਜ ਤੋਂ 10 ਮੁੱਕ ਤੇ ਬੜੀ ਦੇਰ ਦਾ ਗਿਆ, ਲੇਕਿਨ ਅੱਜ ਤੋਂ 20 ਸਾਲ ਪਹਿਲੇ ਨਾ ਟੋਪੀ ਵਾਲਾ ਬੁਰਖਾ ਸਿਰਫ 40-50 ਪਲੱਸ ਔਰਤਾਂ ਪਾਉਂਦੀਆਂ ਜੀ ਜੀ। ਉਹ ਦੂਰੋਂ ਪਤਾ ਲੱਗਦਾ ਸੀ ਫੁੱਫੋ ਆ ਰਹੀ, ਖਾਲਾਂ ਆ ਰਹੀ, ਮਾਮੀ ਆ ਰਹੀ, ਉਹਨਾਂ ਨੇ ਪਾਏ ਹੁੰਦੇ ਸੀ। ਉਹਨਾਂ ਨੂੰ ਉਹ ਬੜੀ ਜ਼ਬਾਨ ਫੜ ਲੈ ਜ਼ਬਾਨ, ਉਹਨਾਂ ਨੂੰ ਪੁਰਾਣੀ ਆਦਤ ਪਈ ਸੀ, ਅੱਗੋਂ ਨਹੀਂ ਬੱਚੀਆਂ ਨੇ ਨਹੀਂ। ਅੱਛਾ ਫਿਰ ਬੱਚੀ ਕੀ ਸਾਰਾ ਇੰਜ ਕਰਕੇ ਮਾੜਾ ਜਿਹਾ ਦੁਪੱਟਾ ਇੰਜ ਕਰਕੇ ਤੇ ਆਪਣੀ ਨੂੰ ਪਰਦਾ ਕਰਕੇ ਘਰੋਂ ਜਾ ਰਹੀ ਕਿ ਜੀ ਮੈਂ ਨਕਾਬ, ਕਈਆਂ ਨੇ ਸਿਰਫ ਮਾਸਕ ਹੀ ਲਾਇਆ। ਅੱਛਾ ਉਹਦੇ 'ਚ ਇੱਕ ਦਾਨਿਸ਼ ਭਾਈ, ਤੁਸੀਂ ਤੇ ਦਾਨਿਸ਼ ਹੋ, ਤੁਹਾਨੂੰ ਤਾਂ ਕਿਹੜਾ ਅਕਲ ਆ। ਮੈਂ ਇੱਕ ਗੱਲ ਕਰਨਾ ਉਸਤਾਦ ਜੀ, ਜਿਹੜੀਆਂ ਮਤਲਬ ਵੱਡੇ ਬੁਰਖੇ ਪਾ ਕੇ ਬਹੁਤ ਸਾਰੇ ਲੋਕ ਇਹਦੇ ਤੋਂ ਗਲਤ ਫਾਇਦਾ ਵੀ ਚੁੱਕ ਸਕਦੇ, ਜਿਸ ਤਰ੍ਹਾਂ ਕਿ ਗੱਡੀ ਦੇ ਸ਼ੀਸ਼ੇ ਤੁਸੀਂ ਬਲੈਕ ਕਰ ਦਿੱਤੇ ਜਾਂਦੇ, ਬਲੈਕ ਗੱਡੀ ਦੇ ਵਿੱਚੋਂ ਕੋਈ ਵਾਰਦਾਤ ਤੇਰਾ ਮਤਲਬ ਇਹ ਹੈ ਕਿ ਉਹਦੇ ਵਿੱਚ ਕੋਈ ਬੰਦਾ ਵੀ ਵੜਿਆ ਹੋਵੇ ਤੇ ਕਿੱਦਾਂ ਪਤਾ ਲੱਗੇਗਾ? ਇਹ ਗੱਲ ਸੁਣਨਾ, ਇਦਾਂ ਦੇ ਬਲੈਕ ਇਹ ਬੁਰਖੇ ਨੇ ਜਿਹੜੇ ਅੱਜ ਕੱਲ੍ਹ ਬਾਜ਼ਾਰੋਂ ਮਿਲਦੇ, ਇਹਦੇ 'ਚ ਵੀ ਤੁਸੀਂ ਨਹੀਂ ਇਹਦੇ 'ਚ 70% ਬੰਦਾ ਪਛਾਣਿਆ ਜਾਂਦਾ। ਨਹੀਂ ਉਹ ਬੜੇ ਮਿਲ ਜਾਂਦੇ ਨੇ, ਪੂਰੇ ਮਿਲ ਜਾਂਦੇ, ਢਾਈ ਵੀ ਮਿਲ ਜਾਂਦੇ। ਇੱਕ ਦੋ ਵੀਡੀਓ ਵਾਇਰਲ ਨਹੀਂ ਹੋਈਆਂ ਕਿ ਉਹ ਬੁਰਖਾ ਪਾ ਕੇ ਮੁੰਡੇ ਕਰੈਕਟਰ ਜਾ ਰਹੇ ਆ, ਉਹ ਪਾਣ ਦਾ ਨਹੀਂ ਰੋਲਾ ਹੈਗਾ। ਕੋਈ ਸਹੂਲਤ ਦੇ ਦੇਵੇ ਨਾ ਉਸਤਾਦ ਜੀ, ਹੱਥ ਇੱਕ ਤਾਂ ਬਾਹਰ ਰਹਿ ਲਵੇ, ਹੱਥ ਬਾਹਰ ਹੱਥ ਤੋਂ ਬੰਦਾ ਪਛਾਣ ਲੈਂਦਾ ਵਾ, ਲੇਡੀ ਜਾਂ ਜੈਂਟਸ ਦਾ। ਮੇਰੇ ਹਿਸਾਬ ਨਾਲ ਜਾਂ ਤੇ ਬੁਰਖਾ ਜਿਹੜਾ ਬਕਾਇਦਾ ਉਹਦੇ ਤੇ ਲਿਖਿਆ ਹੋਵੇ, ਤੂੰ ਇੱਕ ਡਿਵਾਈਸ ਬਣਾ, ਗੱਲ ਸੁਣ, ਬੁਰਕੇ ਦੇ ਵਿੱਚ ਨਹੀਂ ਤੂੰ ਇੱਕ ਡਿਵਾਈਸ ਬਣਾ, ਜਿਹੜੀ ਲੋਕੀ ਨਹੀਂ ਇੱਧਰੋਂ ਗੱਲ ਸੁਣ ਕੇ ਤੈਨੂੰ ਕੱਢ ਦਿੰਦੇ, ਉਹ ਕੱਢ ਨਾ ਸਕਣ, ਇੱਧਰ ਲੱਗੇ। ਓਏ ਹੋਏ ਕਾਪੀ ਕਿੱਥੇ ਗਈ? ਕੌਣ ਲੈ ਗਿਆ ਕਾਪੀ? ਜਾਂ ਫਿਰ ਫਰੀ ਹੋਰ ਕੰਮ ਕਰਾਂ, ਮੇਰਾ ਨੁਸਖਾ ਵੀ ਲਿਖ ਲਈ। ਡਿਵਾਈਸ, ਇੱਕ ਮਿੰਟ, ਡਿਵਾਈਸ ਕਾਨ ਵਾਲੀ ਡਿਵਾਈਸ ਇੱਧਰੋਂ ਉੱਧਰ ਨਾ ਜਾਵੇ। ਹਾਂ ਠੀਕ। ਗੁੱਸੇ ਨਾਲ ਚੱਲਣ ਵਾਲੇ ਪੱਖੇ ਬਣਾ, ਜਦੋਂ ਬੰਦੇ ਨੂੰ ਗੁੱਸਾ ਆਵੇ ਤਾਂ ਪੱਖਾ ਚੱਲੇ। ਯਾਰ ਤੂੰ ਵੇਖ ਲੈ, ਸ਼ੁਗਲ ਕਰਨਾ ਨਹੀਂ। ਇਹਦਾ ਮਤਲਬ ਜਿਹੜਾ ਵਿਚਾਰਾ ਖੁਸ਼ ਇਖਲਾਕ ਬੰਦਾ ਉਹ ਤੇ ਗਰਮੀ 'ਚ ਮਰ ਗਿਆ ਨਾ ਚੱਲੇ, ਉਹਦਾ ਉਸਤਾਦ ਜੀ ਸੋਲਰ ਸਿਸਟਮ ਇਹਨੂੰ ਕਹਿੰਦੇ ਆ। ਉਸਤਾਦ ਜੀ ਮੈਂ ਇੱਕ ਵੈਸੇ ਮਸ਼ਵਰਾ ਕੀਤਾ ਸੀ, ਬੰਦਾ ਸੀ ਇੰਗਲੈਂਡ ਦਾ, ਉਹਨੇ ਮੈਨੂੰ ਕਿਹਾ ਕਿ ਯਾਰ ਬੈਟਰੀ ਵਾਲਾ ਨਾ ਰਸ ਬਣਾ। ਮੈਂ ਤੈਨੂੰ ਦੱਸ, ਗਾਲਾਂ ਦੀ ਆਵਾਜ਼ ਸੁਣ ਕੇ ਚੱਲਣ ਵਾਲਾ ਏਸੀ ਬਣਾ, ਯਾਨੀ ਜਦੋਂ ਅਸੀਂ ਨਾ ਕੋਈ ਫਲੋ ਤੇਰੀ ਤੇ ਉਹ ਚੱਲ ਨਹੀਂ ਆਰਾਮ ਨਾਲ ਕੇ ਜਾਓ, ਕਿਸੇ ਫਲਾਣੇ ਦੇ ਆ ਤੇ ਠੰਡਕ ਦੇਈ ਜਾ ਰਿਹਾ। ਯਾਨੀ ਉਹਦਾ ਲੋ ਜਦੋਂ ਕਰਨਾ ਤੇ ਹਾਂ, ਜਦੋਂ ਵੱਡੀਆਂ ਗਾਲਾਂ ਕੱਢਣਾ ਤੇ 16 ਤੇ ਹੋ ਜਾਵੇ। ਹਾਂ, ਜਦੋਂ ਬਗੈਰਤਾ ਜ਼ਲੀਲਾ ਖਬੀਸਾ ਕਹਿਣਾ ਉਦੋਂ 27-28 ਤੇ ਚੱਲਦਾ ਰਹੇ। ਇਹ ਸ਼ੁਗਲ ਕਰਨ ਦੇ ਸਹੀ ਕਹਿਣ ਸ਼ੁਗਲ ਕਰਨ ਯਾਰ, ਮੈਂ ਪਾਗਲ ਆ ਤੇਰੇ ਨਾਲ ਸੀਰੀਅਸ ਗੱਲ ਕਰਾਂ, ਤੇਰਾ ਮੇਰਾ ਸੀਰੀਅਸ ਹੈਗਾ ਉਹ ਕੋਈ ਦਾ ਰਿਸ਼ਤਾ, ਮੈਂ ਜੈਨੂਇਨ ਤੈਨੂੰ ਗੱਲ ਕਰਨ ਆ, ਸ਼ੁਗਲ ਵਾਲੀ ਪਾਗਲ ਆਦਮੀ ਦਾ। ਕੀ ਬਾਤ ਹੈ, ਅੱਛੇ ਯਾਰ, ਮੇਰਾ ਤੇਰੇ ਨਾਲ ਬਣਦਾ ਨਹੀਂ ਵੀ ਮੈਂ ਤੇਰੇ ਨਾਲ ਮਤਲਬ ਸੀਰੀਅਸ ਗੱਲ ਕਰਾਂ। ਫਰੀ ਤੂੰ ਸਾਇੰਸ ਪੜ੍ਹੀ ਹੈ? ਨਹੀਂ। ਆ ਪੈਨਸਲ ਦਿਖਾ, ਕਾਪੀ ਵੀ ਦਿਖਾ। ਲੈ ਤੈਨੂੰ ਮੈਂ ਇੱਕੋ ਲਫ਼ਜ਼ 'ਚ ਦੱਸ ਦੇਣਾ, ਸਾਇੰਸ। ਆ ਲੈ, ਆ ਆਉਂਦੀ ਹਾਂ, ਆ ਲੋ ਜੀ, ਇਹ ਕਿਹੜੀ ਪੜ੍ਹ ਲਈ ਹੁਣ, ਅੱਜ ਤੋਂ ਬਾਅਦ ਤੂੰ ਕਿਸੇ ਨੂੰ ਇਹ ਨਹੀਂ ਕਹੀ ਮੈਂ ਸਾਇੰਸ ਨਹੀਂ ਪੜ੍ਹੀ, ਆ ਸਾਇੰਸ ਆ। ਔਰ ਇਹ ਜਿਹੜੀ ਮੈਂ ਲਾਈ ਹੈ ਨਾ, ਇਹ ਵੀ ਸਾਇੰਸ ਆ ਯਾਰ। ਇਦਾਂ ਤਾਂ ਮੈਂ ਇੱਥੇ ਲਿਖਦਾ BA ਤੇ BA ਪੜ੍ਹ ਕੇ ਮੈਂ ਕਹਾਂ ਸਾਰਿਆਂ ਨੂੰ BA ਪੜ੍ਹੀ ਜਾਣੀ, BA ਕਰੀਦਾ ਵਾ ਯਾਰ। ਦਾਨਿਸ਼ ਭਾਈ ਸਰ ਤੁਸੀਂ ਬੜੀ ਨਵੀਂ ਦੌਰ ਟੈਕਨੋਲੋਜੀ, ਜਿੱਦਤ, ਮਸ਼ੀਨੀ ਕੰਮ ਕੋਈ ਕਰ ਫਰੀ। ਉਹ ਤੂੰ ਦੱਸ ਯਾਰ, ਤੈਨੂੰ ਤੇ ਅਕਲ ਵੀ ਕੋਈ ਨਹੀਂ ਭਰਾਵਾ। ਚੁੱਪ ਕਰਕੇ ਕੈਲਕੂਲੇਟਰ ਇੱਕ ਕੱਢ, ਜੇ ਉਹ ਬੰਦੇ ਨੇ ਤੈਨੂੰ ਵੇਖ ਲਿਆ ਤੇ ਫੇਰ ਉੱਥੇ ਹੀ ਰੱਖ ਦੇ, ਫੇਰ ਨਾ ਕੱਢ। ਆਹ ਨਹੀਂ ਤੇ ਕੱਢ ਲਈ, ਤੇ ਆ ਬਹੁਤ ਅੱਛੀ ਗੁੱਡ। ਦਾਨਿਸ਼ ਐਵੇਂ ਨਹੀਂ, ਦਾਨਿਸ਼ ਇੱਕ ਅਕਲਗੰਦ ਆਦਮੀ ਹੈ। ਨਹੀਂ ਉਸਤਾਦ ਜੀ, ਉਹਦੀ ਲੱਖ ਗੱਲ 1 ਰੁਪਏ ਦੀ। ਸਹੀ ਗੱਲ, ਉਹਦੀ ਮਤਲਬ ਗੱਲ ਦੇ ਵਿੱਚ ਵਜ਼ਨ ਨਹੀਂ ਹੈ। ਇਹ ਵਾਹ ਉਸਤਾਦ ਜੀ, ਮੈਂ ਇੱਕ ਯਾਨੀ ਦਵਾਣਿਆਂ ਦਾ ਸੀਜ਼ਨ ਫਰਜ਼ ਕਰੋ, ਪਿੱਟੇ ਮੂੰਹ, ਓਏ ਗਰੀਬ ਗੁਰਬਾ ਦਵਾਣਾ, ਖਰਬੂਜ਼ਾ, ਨਹੀਂ ਫਲਾਣਾ, ਕੁਲਫੀ, ਫਟ
ਉਹ ਨਹੀਂ ਮੈਂ ਸੁਣ ਤੇ ਲਓ, ਮੈਂ ਦਿਵਾਣਿਆਂ ਦਾ ਸੀਜ਼ਨ ਦਿਵਾਣਾ ਖਤਮ ਕਰਨ ਦਾ ਤੁਹਾਨੂੰ ਦੱਸਣ ਲੱਗਾ ਯਾਰ। ਤੂੰ ਲਿਹਾਜ਼ ਮੈਂ ਕਹਿੰਦਾ ਜੇ 2 ਮਿੰਟ 'ਚ ਨਾ ਸੀ ਖਤਮ ਕਰੀਏ ਗੱਲ ਕਰੀ ਜਾਂ ਫੜ ਕੇ ਲਿਆ। ਓਏ ਉਹ ਨਹੀਂ ਜਿਹੜਾ ਅੱਡਿਆਂ ਤੇ ਵਾ, ਇਹਨਾਂ ਨੂੰ ਮੈਂ ਕਹਿੰਦਾ ਸ਼ੀਸ਼ਿਆਂ 'ਚ ਮਾਰਕੀਟ 'ਚ ਅੱਛੀ ਜਗ੍ਹਾ ਜਾ ਯਾਰ ਉਹੀ ਗੱਲ। ਓਹੋ ਮਾਰਕੀਟ ਉਹ ਦਾਨੇ ਸਾਹਿਬ ਟ੍ਰੈਂਡ ਸੈੱਟ ਹੁੰਦਾ ਵਾ, ਪੂਰੀ ਦੁਨੀਆ 'ਚ ਗੋਸ਼ਤ ਵਿਕਦਾ ਨਾ। ਸਾਡੇ ਇੱਥੇ ਕਸਾਈ ਰੋਡਾਂ ਤੇ ਫੱਟੇ ਲਾ ਕੇ ਬੈਠੇ, ਪੂਰੀ ਦੁਨੀਆ ਦੇ ਵਿੱਚ ਜਾਓ ਨਾ ਤੁਹਾਨੂੰ ਇੱਕ ਬਕਾਇਦਾ ਕੈਬਨਸ ਬਣੇ ਸ਼ੀਸ਼ੇ ਦੀਆਂ ਅੱਗੇ। ਇੱਥੇ ਵੀ ਹੈ ਨੇ, ਉਹ ਨਹੀਂ ਭਾਜੀ ਹਰ ਮਾਰਟ 'ਚ ਹੈ ਨੇ। ਉਹ ਮਾਰਟ ਜਿਹੜਾ ਵਾ ਓ ਯਾਰ ਓਏ ਮਾਰਟ ਕਰਦੇ ਉਸਤਾਦ ਜੀ, ਓਏ ਮਾਰਟ 'ਚ ਵੀ ਹੈ ਨੇ ਵੱਡੇ ਵੱਡੇ, ਸਾਰਿਆਂ 'ਚ ਅੱਜ ਕੱਲ੍ਹ ਉਦਾਂ ਹੀ ਚੱਲ ਪਏ ਜਿਹੜੇ ਸਾਡੇ ਲੇਕਿਨ ਜਿਹੜਾ ਮਜ਼ਾ ਅਥਾਰਟੀ ਨੂੰ ਚਾਹੀਦਾ ਕਿ ਬੰਦ ਕੀਤਾ ਜਾਏ। ਕੋਕੀ ਕਾਟੋ ਕਰ ਬਾਹਰ ਕਸਾਈ ਜਿਹੜਾ ਲੈ ਕੇ ਬੈਠਾ ਗੋਸ਼ਤ, ਉਹਦੇ 'ਚ ਜਮਸ ਕੇ ਵੀ ਨਹੀਂ ਆ ਸਕਦਾ ਕੋਈ ਇੰਨੇ ਪਾ ਦੇਵੇ ਯਾਰ। ਉਹ ਤੇ ਤੇਰੀ ਗੱਲ ਠੀਕ ਆ। ਹੁਣ ਤੂੰ ਕਾਹਦਾ ਕੰਮ ਸ਼ੁਰੂ ਕਰਨਾ ਵਾ? ਹੋਟਲ ਦਾ? ਹੋਟਲਿੰਗ ਪਹਿਲੇ ਮੇਰੇ ਪ੍ਰਾਇੋਰਟੀ ਹੈ। ਨੈਕਸਟ ਇਹ ਵਾ ਕਿ ਮੈਂ ਜਿਹੜਾ ਮੈਂ ਤੁਹਾਨੂੰ ਦੱਸਿਆ ਕਿ ਬੁਰਖਿਆਂ ਦਾ ਉਸਤਾਦ ਜੀ ਨੇ ਕਿਹਾ ਬੁਰਖੇ ਤਾਂ ਲੱਲਾ ਤੁਹਾਡੇ ਯਾਰ। ਤੂੰ ਬੈਰੀ ਜਹਾਜ਼ ਦੇ ਪੱਖੇ ਲੱਥਦੇ ਆ, ਪੁਰਾਣੇ ਬੈਰੀ ਜਹਾਜ਼ ਦੇ। ਹਾਂ ਉਸਤਾਦ ਜੀ ਵੈਸੇ ਕਿੱਥੇ ਲੱਥਦੇ? ਲੱਥ ਜਾਂਦੇ ਆ ਬੈਰੀ ਪਰ ਕਹਿੰਦੇ ਨਹੀਂ ਯਾਰ ਬੈਰੀ ਜਹਾਜ਼ ਵਾਲੇ ਪੱਖੇ ਮਾਰ। ਕੰਟੇਨਰ ਆਇਆ ਪੂਰਾ ਮਾਰਕੀਟ 'ਚ ਬਲਾਲਗੰਜ। ਹਾਂ ਫਰੀ ਚੁੱਪ ਕਰਕੇ ਕੱਟੇ 9 ਲੈ ਕੇ ਨਾ ਉਹਦੀ ਦਵਾਈ ਬਣਾ ਕੇ ਵੇਚਿਆ ਕਰ। ਆ ਗਲੇ ਦੀ ਦਵਾਈ ਬਹੁਤ ਸੋਹਣੀ ਬਣਦੀ ਹੈ ਮਾਲਿਸ਼ ਵਾਲੀ। ਉਹਨੇ ਮੈਂ ਇੱਕ ਬੰਦੇ ਨੂੰ ਦਿੱਤੇ ਸੀ, ਉਹ ਕੰਪਲੇਨ ਹੈ, ਮੈਂ ਫਿਰ ਰਹਿਣ ਦਿੱਤਾ। ਯਾਰ ਘੜੀਆਂ ਦਾ ਕੰਮ ਸ਼ੁਰੂ ਕਰਦੇ ਫਿਰ ਤੂੰ। ਕਿਹਦਾ? ਘੜੀਆਂ ਦਾ। ਘੜੀਆਂ ਜਿਹੜੇ ਮੁਸ਼ਕਲ ਘੜੀਆਂ ਉੱਤੇ ਪੇਸ਼ ਪਾ ਦੇ। ਆਹਾ ਜੇ ਘੜੀ ਐਸੀ ਬਣਾਈ ਜਾਵੇ ਨਾ ਕਿ ਘੜੀ ਬੰਦਾ 1 ਘੰਟੇ ਬਾਅਦ ਆਪ ਉਹਨੂੰ ਚਲਾ ਕੇ ਤੇ 1 ਘੰਟਾ ਅੱਗੇ ਕਰੇ, ਉਹਨੂੰ ਪਤਾ ਹੋਵੇ, ਸਾਹਸ ਹੋਵੇ, ਜਿੱਥੇ ਮਰਜ਼ੀ ਟਾਈਮ ਆਪਣਾ ਫਿਕਸ ਕਰ ਲਓ। ਫਰੀਦ ਆ ਘੜੀ ਟਾਈਮ ਦੱਸਦੀ, ਉਹ ਘੜੀ ਤੇਰੇ ਕੋਲ ਟਾਈਮ ਪੁੱਛਿਆ ਕਰੇ ਵੀ ਕੀ ਟਾਈਮ ਹੋਇਆ। ਇਹੋ ਜਿਹੀ ਘੜੀ ਬਣਾ, ਇਹੋ ਜਿਹੀ ਘੜੀ ਬਣਾ। ਉਸਤਾਦ ਜੀ ਜੇ ਬਿਜ਼ਨਸ ਦੇ ਹਵਾਲੇ ਨਾਲ ਤੁਸੀਂ ਕਿਸ ਤਰ੍ਹਾਂ, ਯਾਨੀ ਪਾਕਿਸਤਾਨ IMF ਕੋਲ ਜਾਣ ਦੇ ਇੰਨੇ ਪੈਸੇ ਕਿੱਥੇ ਪਾਕਿਸਤਾਨ 'ਚ ਹੈਗੇ, ਕੋਈ ਬਿਜ਼ਨਸ ਕਰਨ ਦੀ ਸੋਚਦੇ ਨਹੀਂ ਕਿਉਂਕਿ ਡੁੱਬ ਜਾਂਦੇ। ਮੈਂ ਪ੍ਰਾਪਰਟੀ ਦੇ ਹਵਾਲੇ ਨਾਲ ਮੈਂ ਗੱਲ ਕਰਨਾ। ਪ੍ਰਾਪਰਟੀ ਕਿਉਂਕਿ ਪ੍ਰਾਪਰਟੀ ਦੇ ਵਿੱਚ ਅੱਧੀ ਸਾਡੀ ਫੈਮਿਲੀ ਪ੍ਰਾਪਰਟੀ ਪ੍ਰਾਪਰਟੀ ਲੈਸ, ਠੀਕ ਹੈ ਨਾ। ਅੱਧੀ ਫੈਮਿਲੀ ਪ੍ਰਾਪਰਟੀ ਲੈਸ ਦਾ ਫੁੱਟਪਾਥੀ ਹੈ। ਉਸਤਾਦ ਜੀ ਤੁਹਾਨੂੰ ਪਤਾ ਵਾ ਕਈਆਂ ਮੁਲਕਾਂ ਦੇ ਵਿੱਚ 18 ਘੰਟੇ ਹਨੇਰਾ ਰਹਿੰਦਾ ਵਾ। ਆ ਤੇ 6 ਘੰਟੇ ਵਾਲਾ ਕਲਾਕ ਬਣਾ ਲਵੇ, ਉਹਨਾਂ ਮੁਲਕਾਂ 'ਚ ਕਲਾਕ ਵਿੱਚ। ਹਾਂ ਨਾ 12 ਘੰਟੇ ਵਾਲਾ ਬਣਾ, ਤੇ ਕੋਈ ਨਹੀਂ ਹੈ ਇੰਨੇ ਪੈਸੇ, 6 ਘੰਟੇ ਵਾਲਾ ਬਣਾ ਲਾ। ਪ੍ਰਾਪਰਟੀ ਵਾਲਾ 6 ਘੰਟੇ ਬਾਅਦ ਫੇਰ ਇੱਕ ਆਏ ਆ ਪ੍ਰਾਪਰਟੀ ਵਾਲੀ ਰੇੜੀ ਅੱਗੇ ਲੈ ਜਾਣ। ਨਹੀਂ ਪ੍ਰਾਪਰਟੀ ਦਾ ਯਾਰ ਨਾਰਵੇ ਚਲਾ ਜਾ, ਨਾਰਵੇ ਪੱਟਾਂ ਉੱਤੇ ਮੁੱਕੀਆਂ ਮਾਰ। ਨਾਰਵੇ ਚਲਾ ਜਾ, ਗੱਲ ਤਾਂ ਸੁਣ ਲਾ। ਅਗਲੇ ਬੰਦੇ ਦਾ ਮੈਂ ਤੁਹਾਡੇ ਨਾਲ ਮੇਰਾ ਤੁਹਾਡਾ ਸੀਰੀਅਸ ਹੈ ਹੀ ਨਹੀਂ। ਤੁਸੀਂ ਕਿੱਦਾਂ? ਨਾਰਵੇ ਚਲਾ ਜਾ, ਇੱਕ ਛੋਟਾ ਸੂਰਜ ਬਣਾ ਆਪਣਾ। ਉੱਥੇ 6 ਮਹੀਨੇ ਦਿਨ ਰਹਿੰਦੀ ਹੈ, 6 ਮਹੀਨੇ ਰਾਤ। ਛੋਟੇ ਛੋਟੇ ਸੂਰਜ ਬਣਾ ਕੇ 1000 ਰੁਪਏ ਮਹੀਨੇ ਦੇ ਹਰ ਘਰ ਨੂੰ ਰੈਂਟ ਤੇ ਦੇ ਦੇ ਆਪਣਾ। ਸਹੀ ਗੱਲ। ਫਰੈਂਚਾਈਜ਼ੀ ਹੋਰ ਕੀ ਚਾਹੀਦਾ? ਖਾਤੇ ਕੋ ਵੀ ਉਹਦੇ ਵੱਲੋਂ ਫਲਾਣੇ ਵੱਲੋਂ ਮਜੀਦ ਵੱਲੋਂ ਸੂਰਜ ਆ ਗਿਆ ਕਿ ਨਹੀਂ? ਹਾਂਜੀ ਕੇਬਲ ਵਾਲਾ ਸਿਸਟਮ ਹੈ ਜਿੱਦਾਂ ਉਹ ਉਸਤਾਦ ਜੀ ਸਹੀ ਕਹਿ ਰਹੇ ਉਦਾਂ ਘਰ 6 ਮਹੀਨੇ ਦਾ ਸੂਰਜ ਨਹੀਂ ਚੜਦਾ, ਤੇਰੇ ਸੂਰਜ ਜਾਣ ਕਿਰਾਇਆਂ ਤੇ। ਚੁੱਪ ਕਰਕੇ ਫੋਨ ਤੇ ਕਹਿ ਰਹੇ ਕਿ ਸੂਰਜ ਬੰਦ ਕਰ ਦਿਓ। ਲਾਣੇ ਕਿੱਦਾਂ? ਇਹ ਵੀ ਉਹ ਉਹਨਾਂ ਨੇ ਆਪੇ ਲਾਉਣੇ ਆ। ਉਹ ਜਿੱਥੇ ਮਰਜ਼ੀ ਲਾਣ, ਜਦੋਂ ਕਲਾਕ ਨਹੀਂ ਲਾਈਦਾ ਇਦਾਂ ਆਪਣਾ ਸੂਰਜ ਲਾਣਾ। ਯਾਨੀ ਆਪਣੇ ਘਰ 'ਚ ਸੂਰਜ ਲਾਣਾ। ਹਾਂ ਉਹਨਾਂ ਨੇ ਆਪੇ ਲਾਉਣਾ, ਉਹ ਰੋਸ਼ਨੀ ਆਵੇ। ਕਨੈਕਸ਼ਨ ਜਿਹੜਾ ਬੇਲਣਦਾਰੇ ਪਿੱਛੋਂ ਸੂਰਜ ਬੰਦ ਕਰਦੇ ਉਹਨਾਂ ਦਾ। ਫਰੀਜ ਦਾ ਕੇਬਲ ਦੇ ਕਨੈਕਟ ਨਹੀਂ ਹੁੰਦੇ ਯਾਰ। ਘਰ ਘਰ ਇੱਕ ਬੂਸਟਰ ਲੱਗਣਾ ਵਾ, ਤੂੰ ਹਰ ਘਰ। ਲੋਕੀ ਕਹਿੰਦੇ ਕੀ ਗੱਲ ਹੋਈ, ਇਹਨਾਂ ਕੋ ਯਾਰ ਸਾਡਾ ਸੂਰਜ ਘਟਿਆ ਗਿਆ। ਆਹੋ ਲੋਕੀ ਇਹ ਚੀਜ਼ ਇਹ ਨਾ ਹੋਵੇ ਲੋਕੀ ਆ ਕੇ ਕਹਿਣ ਯਾਰ ਸੂਰਜ ਕਲੀਅਰ ਨਹੀਂ ਆ ਰਿਹਾ। ਦਰਸ਼ਨ ਨਾਲ ਆ ਜੀ ਰੀਡਿੰਗ ਕਰਿਆ ਕਰੇਗਾ ਸੂਰਜਾਂ ਦੀ। ਸਹੀ ਨਹੀਂ ਉਹਨੇ ਨਹੀਂ, ਮੈਂ ਇਹਦੇ ਨਾਲ ਜਾਣ ਨਾਲੋਂ ਮੈਂ ਭਾਈ ਤੋਬਾ ਕਰ। ਇਹਦੇ ਨਾਲ ਚੱਲ ਜਾ। ਚਲੋ ਉਸਤਾਦ ਜੀ ਤੁਸੀਂ ਤੇ ਗੱਲਾਂ ਕਰਦੇ, ਮੈਂ ਪਾਕਿਸਤਾਨ 'ਚ ਜਿਹੜਾ ਬਿਜ਼ਨਸ ਕੋਈ ਇੱਥੇ ਮੈਂ ਪ੍ਰਾਪਰਟੀ ਦਾ ਕਰ ਲਾ, ਤੇਰਾ ਪ੍ਰਾਪਰਟੀ ਦਾ ਮੈਨੂੰ ਬੜਾ ਦਿਲ ਕਰਦਾ। ਫਰੀਜ ਚੁੱਪ ਕਰਕੇ 16-17 ਕੁੱਤੇ ਲੈ, ਉਹਨੂੰ ਭੌਂਕਣਾ ਸਿਖਾ ਤੇ ਉਹਨੂੰ ਲੈ ਜਾ ਆਪਣਾ ਨਾਰਵੇ। ਵੇਖ ਲਓ ਉਹ ਮਜ਼ਾਕ ਦੇ ਨਾਰਵੇ, ਉਹ ਮਜ਼ਾਕ ਦੀ ਉਹਨੂੰ ਕੰਡੀਸ਼ਨ ਮਜ਼ਾਕ ਲੱਗਣ ਡਿਆ ਕਿ ਮੈਂ ਤੂੰ ਕਰ ਯਾਰ ਫਰੀਦ ਪ੍ਰਾਪਰਟੀ ਦਾ ਕੰਮ ਕਰ। ਪੂਰੀ ਦੁਨੀਆ 'ਚ ਲੋਕ ਬਿਜ਼ਨਸ ਨਾਲ ਅੱਗੇ ਗਏ, ਕੋਈ ਬੰਦਾ ਮਜ਼ਦੂਰੀ ਨਾਲ ਅੱਗੇ ਨਹੀਂ ਗਿਆ। ਤੈਨੂੰ ਪਤਾ ਬਿਜਲੀ ਜਿਹੜੀ ਪੈਦਾ ਹੁੰਦੀ ਆ ਬਹੁਤ ਸਾਰੇ ਤਰੀਕਿਆਂ ਨਾਲ ਅੱਜ ਕੱਲ੍ਹ ਪੈਦਾ ਹੁੰਦੀ। ਕੂੜੇ ਨਾਲ ਵੀ ਬਿਜਲੀ ਪੈਦਾ ਕਰਨ ਲੱਗ ਪਿਆ ਚਾਈਨਾ। ਅੱਛਾ ਜੇ ਇੱਕ ਸਵਾਲ ਹੈ, ਬਿਜਲੀ ਪੈਦਾ ਹੁੰਦੀ ਤੇ ਇਹਦੀ ਦਾਈ ਕਿਹੜੀ ਹੋਏਗੀ? ਇਹਦੀ ਦਾਈ ਜਿਹੜਾ ਪੈਦਾ ਕਰਦਾ ਵਾ। ਲਾਈਕ ਇੱਕ ਮਿਸਾਲ ਆ, ਹੁਣ ਗਟਰ ਦੇ ਵਿੱਚੋਂ ਵੀ ਬਿਜਲੀ ਪੈਦਾ ਹੁੰਦੀ ਹੈ। ਗਟਰਾਂ ਦੇ ਅੰਦਰ ਪਾਣੀ ਹੁੰਦੇ, ਪਾਣੀ ਹੁੰਦਾ ਨਾ ਜਾਂ ਗਾਰਾ ਹੁੰਦਾ ਜੋ ਵੀ, ਉਹਦੇ ਅੰਦਰੋਂ ਵੀ ਬਿਜਲੀ ਪੈਦਾ ਹੁੰਦੀ। ਹੁਣ ਅਗਰ ਤੂੰ ਗਟਰ ਦੇ ਅੰਦਰ ਬਿਜਲੀ ਪੈਦਾ ਕਰ ਰਿਹਾ ਤੇ ਤੂੰ ਦਾਈ ਆ। ਬਿਲਕੁਲ ਤਾਜੀ ਤੁਸੀਂ ਸਹੀ ਗੱਲ ਕਹੀ। ਗਟਰ ਵਾਲੀ ਤੂੰ ਦਾਈ ਆ, ਸੈਂਕੜਾ ਹਜ਼ਾਰ। ਸਾਡੀ ਗਲੀ ਗਟਰ ਖੋਲਣ ਆਇਆ, ਹੁਣ ਛਾਟ ਪਈ ਚੰਗੀ ਭਲੀ ਗਟਰ ਤੋਂ, ਢੱਕਣ ਚੁੱਕਿਆ, ਉਹ ਪਿੱਛੇ ਜਾ ਕੇ ਡਿੱਗਣ ਭਾਈ ਕਰੰਟ ਪਿਆ। ਉਹ ਗਟਰ ਨੇ ਸੀ, ਉਹ ਤਾਰਾਂ ਵਾਲਾ ਉਹ ਸੀ। ਉਹ ਆ PTCL ਲਾ ਲਿਆ ਮੈਂ, ਤਾਰਾਂ ਵਾਲਾ ਖੋਲ ਲਿਆ। ਤੁਹਾਨੂੰ ਯਾਰ ਬਿਜਲੀ ਬਣਾ ਤੇ ਤੁਹਾਡੀ ਬਿਜਲੀ ਭਰੀ ਹੈ, ਅੰਗ ਅੰਗ ਮੇਦ ਕੋ ਹੈ। ਵਾਹ ਵਾਹ, ਮਜ਼ਾਕ ਤੁਹਾਡਾ ਮੈਂ ਹੈ ਨਹੀਂ। ਇੰਨਾ ਪਤਾ ਫਰੀਜ ਮੈਂ ਚਾਹੁੰਦਾ ਵਾ ਮੈਂ ਪਾਥੀ ਸਪਲਾਈ ਕਰਾਂ ਸਿੰਧੂ। ਤੂੰ ਜੋ ਮਰਜ਼ੀ ਚਾਲਾ, ਤੇਰੇ ਚਾਹਣ ਨਾਲ ਕੋਈ ਫਰਕ ਨਹੀਂ ਪੈਂਦਾ। ਤੂੰ ਪਾਥੀ ਨਾ ਮਰਜ਼ੀ ਗਾਹਕ ਦੀ ਹੁੰਦੀ ਹੈ। ਹਾਂ ਤੂੰ ਜਿੰਨਾ ਮਰਜ਼ੀ ਚਾਹੀ ਜਾ।
ਤੂੰ ਪਾਥੀ ਦੇ ਵਿੱਚ ਨਾ ਚੇਂਜਿੰਗ ਦੇ, ਚੌਰਸ ਪਾਥੀ, ਚੁਨਕਰੀ ਪਾਥੀ, ਗੋਲ ਨਾ ਕਰੀ। ਪਾਥੀ ਅੱਜ ਕੱਲ ਨਹੀਂ ਚੱਲਦੀ, ਅੱਜ ਕੱਲ ਗੈਸ ਨਹੀਂ ਲੋਕਾਂ ਦੇ ਘਰਾਂ 'ਚ, ਉਹਦਾ ਕੋਈ ਸਕੀਮ ਲਾਵੇ। ਇਹਨੇ ਸਾਰੀ ਖਾਣ ਵਾਲੀ ਬਣਾਉਣੀ, ਉੱਤੇ ਇੱਕ ਬਦਾਮ ਲਾਤਾ, ਬੜੀ ਵਿਕਣੀ ਦੇ ਪਾਸੇ। ਯਾਰ ਸ਼ੁਗਲ ਤੋਂ ਹਟ ਕੇ ਮਿੱਠੇ ਕੀ ਕਰਨੇ ਬਣਾ ਪਾਥੀ ਸਾਜੀ ਪਾਥੀ। ਪਤਾ ਕਿ ਜਿਹੜੇ ਲੋਕ ਘਰਾਂ ਦੇ ਵਿੱਚ ਹੁੱਕੇ ਪੀਣ ਵਾਲੇ ਨੇ ਨਾ, ਓਏ ਅੱਲਾ ਦਿਆ ਬੰਦਿਆ, ਅੱਜ ਦੇ ਦੌਰ ਦੀ ਸਮਝ ਕੀ ਆ ਕਮੀ। ਗੈਸ 30-30 ਲੱਖ ਰੁਪਇਆ ਮਰਲਾ ਜਗ੍ਹਾ, 40-40 ਲੱਖ ਰੁਪਇਆ ਮਰਲਾ ਜਗ੍ਹਾ ਲੱਭਣ ਨਹੀਂ ਦੇਗੀ। ਐਸੇ ਇਲਾਕੇ ਨੇ ਗੈਸ ਨਹੀਂ ਹੈ। 5-5 6-6 7-7 ਕਰੋੜ ਰੁਪਏ ਦਾ ਸਿਰਫ 10-10 ਮਰਲੇ ਦਾ ਘਰ ਆ, ਗੈਸ ਨਹੀਂ। ਬਾਹਰ ਸਿਲੰਡਰ ਪਏ ਇਸ ਤਰ੍ਹਾਂ ਹੀ ਭਾਜੀ। ਉਹ ਬਣਾ ਸ਼ਾਪਰ ਤਿਆਰ ਕਰ, ਡਬਲ ਸ਼ਾਪਰ ਕਰਕੇ ਉਹਦੇ 'ਚ ਗੈਸ ਦੂਰੋਂ ਘਰ ਸਿੱਟਦੀ ਠਾ। ਸਿਲੰਡਰਾਂ ਤੋਂ ਜਾਨ ਛੜਾ, ਏਦਾਂ ਦਾ ਸੋਚ, ਸਿਲੰਡਰਾਂ ਤੋਂ ਜਾਨ ਛੜਾ। ਮੂੰਹ 'ਚ ਭਰ ਕੇ ਲੈ ਜਾ, ਉੱਤੇ ਰੇਟ ਲਿਆਦਾ 20 ਰੁਪਏ ਦਾ ਧਮਾਕਾ। ਨਹੀਂ ਤੇ ਇਹ ਨਹੀਂ ਤੇ ਭਾਈ ਤੇ ਵੜ ਜਾ ਫਿਰ ਗੋਭੀ ਖਾ ਕੇ ਗੈਸ ਪੈਦਾ ਕਰ। ਨਹੀਂ ਯਾਰ ਮੈਂ ਤੈਨੂੰ ਕਹਿ ਰਿਹਾ ਆਵਾਮ ਦੀ ਸਹੂਲਤ ਪੈਦਾ ਕਰ, ਗੈਸ ਹਰ ਘਰ ਦੀ ਜ਼ਰੂਰਤ। ਓ ਯਾਰ ਇਹ ਬਹੁਤ ਵੱਡਾ ਬਿਜਲੀ ਪੈਦਾ ਕਰ ਫਰੀਦ। ਕਿਉਂ ਤੂੰ ਡਿਸਪੋਜ਼ੇਬਲ ਗੈਸ ਬਣਾ, ਛੋਟੀ ਗੈਸ, ਸ਼ਾਪਰਾਂ ਵਾਲਾ ਇੰਨਾ ਖਰਚਾ ਕਿੱਥੋਂ ਕਰਨਾ ਸਾਰਾ। ਬਿਜਲੀ ਪੈਦਾ ਕਰ ਲੈ, ਲੋਕਾਂ ਨੇ ਆਪ ਹੀ ਜਾਣੀ। ਗੈਸ ਤੈਨੂੰ ਪਹੁੰਚਾਣੀ ਪੈਣੀ ਆ, ਬਿਜਲੀ ਅਗਲੇ ਨੇ ਆਪ ਹੀ ਲੈਣੀ। ਉਹਨਾਂ ਨੇ ਕਹਿਣਾ ਇਹ ਸਾਜੀ ਹਰ ਸਹੂਲਤ ਮੁਹੱਈਆ ਕਰ ਸਕਦਾ, ਰਿਸ਼ਤੇਦਾਰਾਂ ਨੂੰ ਡਰਦਾ ਵੀ ਗੱਲਾਂ ਨਾ ਕਰਨਾ। ਅੱਜ ਜਿੱਥੋਂ ਤੇਰੇ ਘਰ ਦੇ ਕਿਲੋ ਕਿਤੇ 11,000 ਵੋਲਟ ਲੰਘ ਰਿਹਾ ਨਾ, ਉੱਥੇ ਕੁੰਡੀਆਂ ਪਾ ਕੇ ਅੱਗੋਂ ਆਪਣੀ ਬਿਜਲੀ ਦੇਣੀ ਸ਼ੁਰੂ ਕਰ। ਸਹੀ ਗੱਲ। ਗੈਸ ਦੀਆਂ ਵੀ ਤਾਰਾਂ ਪਾ, ਸਵਾਬ ਦਾ ਸਵਾਬ, ਕਮਾਈ ਦੀ ਕਮਾਈ। ਇਹ ਸਦਕਾ ਕਮਾਈ ਆ। ਲੋਹੇ ਦੀਆਂ ਕੁੰਡੀਆਂ ਪਾਉਣ ਫਰੀਦ ਮਜ਼ਾ ਆਣਾ ਤੇਰੇ ਗੈਸ ਦੀਆਂ ਤਾਰਾਂ ਪਈਆਂ ਹੁਣ। ਇਹ ਗੱਲ ਮੇਰੇ ਹਿਸਾਬ ਨਾਲ ਕਿਤੇ ਨਾ ਮੈਂ ਲਿਖ ਲੈਣਾ ਵਾ ਭਾਜੀ, ਬਿਜਲੀ ਵਾਲਾ ਕੰਮ ਕਰ। ਓ ਯਾਰ ਤੇਰੇ ਦਾਨਿਸ਼ ਵੇ, ਉਹਨਾਂ ਨੂੰ ਤਾਂ ਸਮਝ ਨਹੀਂ ਆਉਂਦੀ ਤੇ ਤੂੰ ਤੇ ਹੈ ਹੀ ਬੇਵਕੂਫ। ਮੈਂ ਇੱਕ ਗੱਲ ਕਰਨਾ ਵਾ ਕਿ ਉਸਤਾਦ ਜੀ ਇਹ ਤੇ ਵੱਡੇ ਲੈਵਲ ਤੇ ਤੁਸੀਂ ਮੈਨੂੰ ਛੋਟਾ ਜਿਹਾ ਦੱਸੋ ਜਿਹੜਾ ਕਾਰੋਬਾਰ ਮਿੱਠੇ ਆਪਣੇ ਬੱਚਿਆਂ ਦੀ। ਮੈਂ ਚਾਹੁੰਦਾ ਵਾਂ ਜਿਹੜੇ ਦਰਜੀ ਨਹੀਂ ਹੁੰਦੇ, ਦਰਜੀ ਉਹ ਬਹਿ ਥੱਕ ਜਾਂਦੇ ਨੇ, ਉਹਨਾਂ ਦੇ ਥੱਲੇ ਫੱਟੇ ਹੁੰਦੇ ਨੇ, ਮੈਂ ਉਹਨਾਂ ਲਈ ਗੱਦੀਆਂ ਬਣਾਉਣਾ ਵਾ। ਲੈ ਯਾਰ ਤੈਨੂੰ ਮੈਂ ਆਖਰੀ ਗੱਲ ਦੱਸਣ ਲੱਗਾ ਜਿਹਦੀ ਇਸ ਟਾਈਮ ਹਰ ਬੰਦੇ ਨੂੰ ਜ਼ਰੂਰਤ ਆ। ਹਾਂਜੀ, ਜਾਲੀ ਤਵੀਜ਼ ਧਾਗਾ ਕਰਨ ਵਾਲਾ ਬੰਦਾ। ਓਏ ਵੱਡਾ ਬਿਜ਼ਨਸ ਨਾਲ ਗੂਗਲ ਰੱਖ ਲਾ, ਉਹ ਗੂਗਲ ਨਹੀਂ ਧੂਣੀ ਦੇਣ ਵਾਲੀ, ਨਾਲ ਇੰਸਟਾਗ੍ਰਾਮ ਰੱਖ ਲਾ, ਵਿਕੀਪੀਡੀਆ ਵਾਲੀ। ਨਹੀਂ ਗੂਗਲ ਜਿਹੜੀ ਧੂਣੀ ਦੇਗੀ, ਉਹ ਇੱਕ ਮਾਹੌਲ ਜਿਹਾ ਬਣਾ ਲਾ, ਨਾਲ ਪਿੱਛੇ ਸਮੋਕ ਮਸ਼ੀਨਾਂ 2 ਰੱਖ ਲਾ, ਲੁਕੋ ਕੇ ਇਹਨਾਂ 'ਚ ਧੂਆਂ ਨਿਕਲੇ। ਡੀਜੇ ਲਾਈਟਾਂ ਲੱਗੀਆਂ, ਡੀਜੇ ਲਾਈਟਾਂ ਕਰਨਾ ਕੀ ਉਹਦੇ 'ਚ? ਆ ਲੋਕੀ ਥੋੜੇ ਮਸਲੇ ਨੇ। ਤਵੀਜ਼ ਧਾਗਾ ਓਏ ਤੈਨੂੰ ਮੈਂ ਕਹਿੰਦਾ ਲੋਕਾਂ ਨੂੰ ਇਸ ਟਾਈਮ ਲੱਭਦੇ ਫਿਰਨਾ, ਲੋਕਾਂ ਨੇ ਤੈਨੂੰ ਬਾਹਰ ਲਿਖਾਣਾ। ਮੈਂ ਤੈਨੂੰ ਦੱਸਦਾ ਤਰੀਕਾ। ਬਰੀਕ ਆਦਮੀ ਤੂੰ ਹੈਗਾ, ਗੱਲਾਂ ਬਾਤਾਂ ਤੂੰ ਹਿਸਾਬ ਲੈਣਾ ਕਿ ਇਹਨੂੰ ਕੋਈ ਟੈਨਸ਼ਨ, ਉਹੀ 2-4 ਤੁਹਾਨੂੰ ਦੱਸਣਾ ਵਾ ਕਿ ਇਹ ਗੱਲ ਆ, ਉਹਨੇ ਮੰਨ ਜਾਣਾ, ਉਹਨੇ ਪੱਕੇ ਹੋ ਜਾਣਾ। ਤੂੰ ਨਾ ਇੱਕੋ ਹੀ ਗੱਲ ਕਰਨੀ ਹਰ ਬੰਦੇ ਨੂੰ, ਉਹਨੂੰ ਕਹਿਣਾ ਹਿਸਾਬ ਲਾ ਕੇ ਨਾ, ਉਹਨੂੰ ਕਹਿਣਾ ਕੋਈ ਬੰਦਾ ਨਾ ਤੁਹਾਨੂੰ ਤੰਗ ਕਰ ਰਿਹਾ, ਉਹ ਦੁਨੀਆ 'ਚ ਕੋਈ ਐਸਾ ਬੰਦਾ ਨਹੀਂ ਜਿਹਨੂੰ ਕੋਈ ਤੰਗ ਨਾ ਕਰੇ। ਸਹੀ ਗੱਲ, ਪੱਕਾ ਮੰਨ ਨਹੀਂ ਹੋਣਾ ਉਹਨਾਂ ਨੇ। ਸਹੀ ਗੱਲ। ਅੱਛਾ, ਦੂਸਰੀ ਗੱਲ ਤੇ ਕਹਿਣੀ ਆ, ਕੋਈ ਬੰਦਾ ਨਾ ਤੁਹਾਨੂੰ ਖਾਂਦਿਆਂ ਨਹੀਂ ਵੇਖ ਸਕਦਾ, ਇੱਕ ਐਸਾ ਤੁਹਾਡੇ ਵਿੱਚ ਹੀ ਆ। ਇਹ ਵੀ 100% ਪੱਕਾ ਕੰਮ। ਹਾਂਜੀ ਠੀਕ। ਤੇ ਉਹ ਗੂੰਦ ਕਤੀਰਾ ਲੈ ਲਾ, ਗੂੰਦ ਕਤੀਰਾ ਗੂਗਲ, ਉਹਦਾ ਨਾ ਇੰਨਾ ਕੁ ਗੂੰਦ ਕਤੀਰਾ ਵਾਹ ਕੇ ਨਾ, ਗੋਲ ਕਤੀਰਾ ਗੂੰਦ ਕਤੀਰਾ ਵਾਹ ਕੇ ਵਿੱਚ ਗੂਗਲ ਦੀ ਧੂਣੀ ਦੇ ਤੇ ਗਾਣਾ ਲਾ ਦੇ ਗੂਗਲ ਦੇ ਵਿੱਚ, ਚੋਰ ਨੇ ਮੇਰੀ ਗੂਗਲ ਦੇ ਵਿੱਚ। ਹਾਂ ਤੇ ਇਹ ਸਹੀ ਹੈ। ਹਾਂ, ਲੇਕਿਨ ਉਹ ਸਾਡਾ ਕੈਮਰਾਮੈਨ ਨਵੀਦ, ਉਹਨੇ ਫਿਰ ਉਹ ਛੱਡ ਦੇ, ਤੂੰ ਇੱਕੋ ਹੀ ਗੱਲ ਕਰਨੀ, ਜਿਹੜਾ ਆਵੇ ਉਹਨੂੰ ਕਹਿਣਾ ਤੁਹਾਡੇ ਤੇ ਕਿਸੇ ਨੇ ਕੁਝ ਕੀਤਾ, ਵਾਰ ਚੱਲਿਆ ਵਾ, ਵਾਰ ਚੱਲਿਆ ਬਸ। ਤੇ ਅੱਗੋਂ ਨੁਸਖੇ ਮੈਂ ਤੁਹਾਨੂੰ ਇੱਕ ਤਵੀਜ਼ ਦਿਆਂਗਾ, ਉਹ ਤੁਸੀਂ ਸੌਣ ਲੱਗਿਆ ਸਰਾਣੇ ਦੀ ਸੱਜੀ ਸਾਈਡ ਤੇ ਰੱਖ ਕੇ ਸੌਂ ਜਾਣਾ, ਫਿਰ ਇਹਨੂੰ ਮੇਰੇ ਕੋਲ ਲੈ ਆਉਣਾ। ਉਹ ਜਦੋਂ ਤੁਸੀਂ ਇਹਨੂੰ ਲੈ ਕੇ ਆਵੋ, ਉਹਦੇ ਕੋਲ ਪੜ੍ਹ ਕੇ ਜੋ ਦਿਲ ਕਰੇਗਾ ਕਹੀ ਜੀ। ਬਿਸਮਿਲ੍ਲਾ। ਚੁੱਪ ਕਰਕੇ ਫਰੀਦ ਇਹ ਅਮਲ ਦਾ ਕੰਮ ਸ਼ੁਰੂ ਕਰ ਲੈ। 2 ਨੰਬਰ ਮੈਨੂੰ ਤੁਸੀਂ ਉਹ ਅਮਜਦ ਨਹੀਂ ਆਪਣਾ ਮੁੰਡਾ, ਉਹ ਦੇ ਦਿਓ। ਉਹ ਕੀ ਕਰਦਾ ਕੈਮਰਾਮੈਨ, ਪਿੱਛੇ ਬਹਿ ਕੇ ਤੇ ਤੂੰ ਹੁਣ ਉਹ ਜਿਹੜੇ ਕਰਦੇ ਹੁੰਦੇ ਨਹੀਂ, ਉਹ ਐਵੇਂ ਆਂਡੇ ਤੇ ਨਾ ਕਾਟੇ ਮੀਟੇ ਜਵਾ ਕੇ ਦੇ ਦੇ, ਲਓ ਕਿ ਕੰਮ ਹੋ ਗਿਆ ਤੁਹਾਨੂੰ, ਆਹੋ ਆਰਾਮ ਆ ਜਾਣਾ। ਐਵੇਂ ਕਰਦੇ ਆ ਉਹ ਨਹੀਂ, ਉਹ ਭਾਈ ਬੜੇ ਯਾਰ ਪਲੇਟ ਲੈ ਕੇ ਨਾ ਤੁਸੀਂ, ਲਓ ਜੀ ਨਾਲ ਤੁਸੀਂ ਤਜਰਬਾ ਕਰ ਲੈਣਾ, ਪਲੇਟ ਲੈ ਕੇ ਨਾ ਉਹਦੇ 'ਚ ਪਾਣੀ ਪਾ ਦੇਣਾ, ਯਾਨੀ ਅੱਧਾ ਇੰਚ ਪਲੇਟ 'ਚ, ਉਹਦੇ ਦਰਮਿਆਨ 'ਚ ਮੋਮਬੱਤੀ ਲਾ ਦੇਣੀ, ਦਰਮਿਆਨ 'ਚ ਪਲੇਟ ਤੇ ਮੋਮਬੱਤੀ ਏਡੀ ਲਾ ਕੇ, ਯਾਨੀ ਏਡਾ ਗਲਾਸ ਹੋਣਾ, ਇੰਨੀ ਕੁ ਮੋਮਬੱਤੀ ਦਰਮਿਆਨ 'ਚ ਲਾ ਦੇਣੀ ਹੈ, ਪਲੇਟ 'ਚ ਪਾਣੀ ਪਾ ਦੇਣਾ, ਸ਼ੀਸ਼ੇ ਦਾ ਖਾਲੀ ਗਲਾਸ ਫੜ ਕੇ ਤੂੰ ਕਹਿਣਾ ਲਓ ਜੀ ਭਾਜੀ, ਅਗਰ ਤੇ ਇਹ ਮੈਂ ਇਸ ਮੋਮਬੱਤੀ ਦੇ ਉੱਤੇ ਇਹਦਾ ਗਲਾਸ ਰੱਖਾਂਗਾ ਪਲੇਟ 'ਚ, ਤੇ ਅਗਰ ਪਾਣੀ ਵੱਧ ਗਿਆ ਤੇ ਤੁਹਾਡੇ ਤੇ ਕਿਸੇ ਨੇ ਕੁਝ ਕੀਤਾ। ਅੱਛਾ, ਹਾਂਜੀ। ਤੇ ਤੂੰ ਗਲਾਸ ਫੜ ਕੇ ਨਾ ਮੋਮਬੱਤੀ ਦੇ ਉੱਤੇ ਇੰਜ ਪਲੇਟ ਦੇ ਅੰਦਰ ਰੱਖਣਾ ਵਾ, ਜਿੰਨਾ ਪਾਣੀ ਗਲਾਸ ਦੇ ਅੰਦਰ ਹੋਏਗਾ ਨਾ ਜਿਹੜਾ ਸਟਾਰਟ ਤੇ, ਜਦੋਂ ਮੋਮਬੱਤੀ ਬੁਝੇਗੀ ਨਾ, ਕਮ ਸੇ ਕਮ 2-3 ਸੂਤਰ ਪਾਣੀ ਇੰਜ ਉੱਤੇ ਆ ਜਾਏਗਾ। ਇਹ ਜੈਨੂਨ ਗੱਲ ਹੈ, ਆਉਂਦਾ ਹੀ ਆਉਂਦਾ ਵਾ, ਤੇਰਾ ਕੰਮ ਹੋ ਜਾਣਾ। ਹਾਂ, ਉਹਨਾਂ ਦਾ ਚੱਲੇ ਨਾ ਚੱਲੇ, ਤੇਰਾ ਵਾਰ ਚੱਲ ਜਾਣਾ ਉਹਨਾਂ ਤੇ। ਅਮਲ ਟਕਸਾਲੀ ਬਾਬਾ, ਹਾਂ, ਨਵਾਂ ਹੀ ਨਾਮ। ਪੂਰਾ ਮੁਰਗਾ ਲਿਆ ਕਰਨਾ ਵਾ, ਧੌਣ ਪੜ ਕੇ ਦੇ ਦਿਆ ਕਰਨੀ, ਬਾਕੀ ਮੁਰਗਾ ਤੇਰਾ ਫਰਿੱਜ 'ਚ। ਹਾਂ,
ਯਾਰ ਇਹਦੇ ਲਈ ਵੈਸੇ ਇਲਮ ਵੀ ਤੇ ਚਾਹੀਦਾ ਨਾ, ਇਲਮ ਵੀ ਤਾਂ ਜ਼ਰੂਰੀ ਹੈ ਨਾ ਭਾਜੀ। ਉਹ ਨਕਲੀ ਤੂੰ ਬਣਨਾ, ਤੂੰ ਕਿਹੜੇ ਅਸਲੀ ਹੈ? ਤੂੰ ਕਿਹੜਾ ਅਸਲੀ ਬਣਾ, ਤੂੰ ਕਿਹੜਾ ਲੋਹੇ ਤੋੜ ਕੰਮ ਕਰਨਾ ਵਾ ਸਾਰੀ ਨਾਲ ਤੇਰਾ ਤਜਰਬਾ ਵੀ ਨਕਲੀਆਂ ਦਾ ਸਾਰੀ। ਉਹ ਨਫਸਿਆਤੀ ਮਰੀਜ਼ ਨੇ, ਤੂੰ ਤਵੀਜ਼ ਦੇਣਾ, ਉਹਨਾਂ ਨੇ ਤਵੀਜ਼ ਪੀ ਕੇ ਆਪੇ ਹੀ ਠੀਕ ਹੋ ਜਾਣਾ ਵਾ। ਹੁੰਦਾ ਕੁਝ ਨਹੀਂਗਾ, ਉਹਨਾਂ ਨੇ ਹੁੰਦਾ ਵਾ ਲਓ ਜੀ ਹਾਂ ਫਰਕ ਪੈ ਗਿਆ, ਹਾਂ ਤਵੀਜ਼ ਨਾਲ ਫਰਕ ਪਿਆ। ਉਹਨਾਂ ਨੂੰ ਕੋਈ ਚੀਜ਼ ਚਾਹੀਦੀ ਹੈ, ਸਹਾਰਾ ਚਾਹੀਦਾ ਵਾ, ਹੋਣਾ ਕੁਝ ਨਹੀਂ। ਸਹੀ ਗੱਲ। ਹਾਂ ਅੱਛਾ ਜੀ, ਤਵੀਜ਼ ਧਾਗੇ ਵਾਲਾ ਮੈਨੂੰ ਲਿਖ ਲਾ। ਤਵੀਜ਼, ਹਾਂ ਤਲਵਾਰ ਤਵੀਜ਼ ਦਾ ਕੰਮ ਕਰਨਾ। ਤੂੰ ਨਾਲ ਬਾਹਰ ਲਿਖਾਣਾ ਵਾ, ਸ਼ਾਦੀ ਮੇਂ ਰੁਕਾਵਟ, ਮਨਪਸੰਦ ਸ਼ਾਦੀ, ਬਾਹਰ ਕਾ ਸਫਰ। ਅਜੀਬੋ ਗਰੀਬ ਚੀਜ਼ਾਂ ਦੱਸਣੀਆਂ, ਉਹਨਾਂ ਨੂੰ ਕਿਹਾ ਲੈ ਕੇ ਆਓ, ਮਜ਼ਾਕ ਨਹੀਂ ਕਰ। ਹਾਂ ਕੀ ਉਹਨਾਂ ਨੂੰ ਦੱਸਾਂ ਮਤਲਬ? ਉਹਨੂੰ ਕਹਿੰਦਾ ਡੱਡੂ ਤੇ ਪਰ ਲੈ ਕੇ ਆਓ 2। ਹਾਂ ਜਾਂ ਉਹਨਾਂ ਨੂੰ ਕਹਿ ਦੇਣਾ ਵਾ ਕਿ ਟਿਕਲੀ ਦੇ ਸਿੰਗ ਲੈ ਕੇ ਆਓ। ਐਵੇਂ ਕਹਿਤਾ ਨਹੀਂ ਹੈ ਜੋ ਕਹਿਣ ਭਾਜੀ ਅਸੀਂ ਕਿੱਥੋਂ ਲੱਭਾਂਗੇ, ਉਹਨੂੰ ਕਹਿਣਾ ਲਿਆਓ 1000 ਰੁਪਏ ਦਿਓ, ਫਿਰ ਮੁੰਡੇ ਨੂੰ ਇਹ ਲੈ ਆਉਂਦਾ। ਇੱਕ ਮੁੰਡਾ ਵੀ ਰੱਖਿਆ ਉਹਦਾ ਨਾਲ। ਐਵੇਂ ਕਹਿਤਾ ਉਹ ਮੈਂ ਉਹ ਸ਼ਰਾਧ ਨੂੰ ਰੱਖਾਂ। ਹਾਂ ਉਹਨੂੰ ਰੱਖ ਲਈ। ਐਵੇਂ ਕਹਿਤਾ ਚੂਹੇ ਦਾ ਸੁੰਡ ਲੈ ਕੇ ਆਓ। ਹੈ ਚੂਹੇ ਦੀ ਸੁੰਡ, ਉਹ ਚੂਹੇ ਦੇ ਸੁੰਡ ਹੁੰਦੇ ਨਹੀਂ, ਐਵੇਂ ਬਕਵਾਸ ਇਹ ਤੇ ਗੱਲ ਨਹੀਂ ਨਾ ਹੁੰਦੀ। ਹਾਂ ਇਸ ਲਈ ਤੇ ਪੈਸੇ ਲੈਣੇ। ਤੂੰ ਮੱਖੀ ਦਾ ਪਾਏਦਾਨ ਮੰਗਾ ਲਾ, ਮੱਖੀ ਦਾ ਪਾਏਦਾਨ। ਤੂੰ ਉਹਨੂੰ ਕਹਿੰਦਾ ਸ਼ੇਰ ਦੀ ਚੱਕੀ ਲੈ ਕੇ ਆਓ। ਕੀ ਸ਼ੇਰ ਦੀ ਚੱਕੀ? ਚੱਕੀ ਕੀ ਹੁੰਦਾ? ਚੱਕੀ ਦੁੰਬੇ ਦੀ ਨਹੀਂ ਹੁੰਦੀ। ਸ਼ੇਰ ਦੀ ਕੋਈ ਵੀ ਚੀਜ਼ ਪਈ ਹੈ ਨਾ, ਉਹ ਚੱਕ ਲੈਣੀ। ਉਹ ਫਿਰ ਉਹ ਜਿਹੜਾ ਕਹੇਗਾ ਜਿੱਥੇ ਸ਼ੇਰ ਦੀ ਪਈ ਸੀ ਉਹ ਚੱਕੀ ਗਈ। ਉਹ ਯਾਰ ਹੋਰ ਗੱਲ ਕਰਨ ਜਿਹੜੀ ਦੁੰਬੇ ਦੀ ਚੱਕੀ ਨਹੀਂ ਹੁੰਦੀ, ਮੈਂ ਕਿਹਾ ਸ਼ੇਰ ਦੀ ਚੱਕੀ। ਉਹਨਾਂ ਨੇ ਤੈਨੂੰ ਕਹਿਣਾ ਕਿੱਥੋਂ ਮਿਲਣੀ ਹੈ, ਤੂੰ ਕਹਿੰਦਾ 10,000 ਰੁਪਏ ਤੋਂ ਮੈਂ ਖੁਦ ਕਰ ਲਾਂਗਾ। ਉਹ ਯਾਰ ਮਿੱਠੇ ਇਦਾਂ ਪਾਗਲ ਆ ਵੀ ਮੇਰੇ ਕਹਿਣ ਤੇ ਵੀ ਉਹ ਕਹੇ ਸ਼ੇਰ ਦੀ ਮੈਂ ਚੱਕੀ ਲੱਭ ਲਿਆਉਣਾ 10,000 ਨਹੀਂ ਤਾਂ ਕੂਲਰਾਂ ਦੀ ਖਲ ਬਣਾਣੀ ਸ਼ੁਰੂ ਕਰ ਦੇ। ਖਲ ਨਹੀਂ ਹੁੰਦੀ ਕਿਹਦੀ? ਕੂਲਰ ਨਹੀਂ, ਪਾਣੀ ਵਾਲੇ। ਆਹੋ ਇਹਨਾਂ ਦੀ ਖਲ ਬਣਾ ਤਾਂ ਕਿ ਪਾਣੀ ਇੱਥੇ ਠੰਡਾ ਹੀ ਰਵੇ। ਉਹ ਯਾਰ ਇਹਦੇ ਨਾਲੋਂ ਉਸਤਾਦ ਜੀ ਕੋਈ ਕੰਮ ਉਹ ਦੱਸੋ। ਇਹ ਤੇ ਹੈਗੇ ਨੇ ਸਾਰੀ ਦੁਨੀਆ ਕਰਦੀ ਫਿਰਦੀ। ਲੋ ਇਹ ਕਿੰਨੇ ਕੀਤਾ ਵਾ? ਮੇਰੀ ਗੱਲ ਸੁਣ, ਤੇਰੇ ਕੋਲ ਗਾਹਕ ਹੈ ਨਾ, ਤੂੰ ਉਹਨੂੰ ਕਹਿਣਾ ਜੀ ਸੇਮ ਉਮਰ ਦੇ, ਯਾਨੀ 51 ਸਾਲ 7 ਮਹੀਨੇ 21 ਦਿਨ ਤੇ 3 ਘੰਟੇ ਤੇ 50 ਸਕਿੰਟਾਂ ਦੇ 10 ਬਾਬੇ ਲੱਭ ਕੇ ਲਿਆਓ। ਲੈ ਹਾਏ ਹਾਏ ਹਾਏ, ਉਹ ਲੱਭਣੇ ਹੀ ਨਹੀਂ ਕਿਸੇ ਨੂੰ ਭਾਈ। ਇਹ ਤੇ ਇੰਜ ਲੱਭ ਜਾਣੇ ਆ ਤੇਰੇ ਮਹੱਲੇ 'ਚ, ਭਾਵੇਂ ਇਕੱਠੇ ਹੋ ਜਾਣੇ ਇੰਨੇ। ਨਹੀਂ ਸੇਮ ਤੁਸੀਂ ਕਿਉਂ ਨਹੀਂ ਕੀਤਾ ਇਹ ਕੰਮ? ਜਦੋਂ ਤੁਸੀਂ ਮੈਨੂੰ ਸੁਜੈਸਟ ਕਰਨ ਦੇ, ਤੁਸੀਂ ਕਿਉਂ ਨਹੀਂ ਕੀਤਾ? ਮੈਂ ਹਲਾਲ ਨਹੀਂ ਖਾਂਦਾ ਯਾਰ, ਮੈਂ ਹਲਾਲ ਨਹੀਂ ਖਾਂਦਾ। ਨਾਲੇ ਉਹ ਕਿਹੜੇ ਚੱਲੇ ਥੋੜਾ ਕਮਾਲੀ ਦਾ, ਹਰਾਮ ਕਮਾਲੀ ਦਾ ਭਾਈ। ਅਗਰ ਹਰਾਮ ਖਾਣ ਰਿਹਾ ਤੇ ਖੁਸ਼ਹਾਲ ਵੀ ਤੇ ਹੈਗੇ ਆ। ਅੱਲਾ ਗੱਡੀਆਂ ਵੀ ਤਾਂ ਦੇ ਰਿਹਾ ਫਰੀ। ਭਾਜੀ ਬੱਚਿਆਂ ਨੂੰ ਹਲਾਲ ਖਿਲਾਉਣ ਨਾਲੋਂ ਅਗਲੇ ਨੇ ਆਪਣੀ ਜ਼ਿੰਦਗੀ ਦਾ ਗੁੱਡ ਹੀ ਯਾਰ ਜਿੰਨਾ ਇਹਨਾਂ ਦੇ ਕੋਲ ਪੈਸਾ, ਹਰਾਮ ਖਾਣ ਵਾਲੇ ਕੋਈ ਇੰਨਾ ਹੁੰਦਾ ਹੀ ਨਹੀਂ। ਪ੍ਰੀਤ ਹਲਾਲ ਖਾਣ ਨਾਲੋਂ ਆਪਣੇ ਬੱਚਿਆਂ ਦਾ ਗਲਾ ਘੁੱਟ ਕੇ ਮਾਰਦੇ। ਹਰਾਮ ਖਾਣ ਵਾਲਿਆਂ ਕੋ ਤੇਰੀ ਸੋਚ ਆ, ਤੂੰ ਆਪੇ ਕਹਿਣਾ ਮੇਰੇ ਚਾਚੇ ਨੇ ਬਹੁਤ ਬੈਂਕ ਗੰਢਿਆ ਮੇਰਾ ਚਾਚਾ। ਯਾਰ ਵੇ ਯਾਰ ਮਿੱਟੇ, ਮੈਂ ਤੁਹਾਨੂੰ ਇੱਕ ਗੱਲ ਦੱਸਾਂ, ਸ਼ੁਗਲ ਤੋਂ ਇਲਾਵਾ ਉਸਤਾਦ ਜੀ ਇਸ ਟਾਈਮ ਬਿਜ਼ਨਸ ਦੀ ਜ਼ਰੂਰਤ ਹੈ ਸਾਨੂੰ। ਮੈਂ ਪ੍ਰਾਪਰਟੀ ਦਾ ਕੰਮ ਸ਼ੁਰੂ ਕਰਨ ਲੱਗਾ। ਮੈਂ ਆਲੂ ਲਾਣੀ ਆ 15-16 ਕਮਰੇ ਬਣਾ, ਉਹ ਦੇ ਰੈਂਟ ਤੇ, ਘੰਟੇ ਲਈ 2 ਘੰਟੇ ਲਈ ਜਿੰਨਾ ਕੋ ਮੰਗਦਾ ਗਾਹਕ। ਘੰਟੇ ਲਈ ਕਿਹੜਾ ਕੰਮ ਵਾਸਤੇ ਕਮਰਾ ਹੁੰਦਾ ਵਾ ਉਸਤਾਦ ਜੀ? ਕਿਸੇ ਨੇ ਡਾਟਾ ਐਂਟਰ ਕਰਨਾ ਵਾ, ਹੁਣ ਲੋਕੀ ਆਊਟ ਆਫ ਸਿਟੀ ਤੋਂ ਆਉਂਦੇ, ਕੰਟਰੀ ਤੋਂ ਆਉਂਦੇ ਆ। ਹਾਂ ਐਡੀਟੂਡ ਕਰਦੇ, ਇੱਕ ਦਿਨ ਵਾਸਤੇ, 2 ਦਿਨ ਵਾਸਤੇ, 4 ਦਿਨ ਵਾਸਤੇ, 6 ਘੰਟੇ ਵਾਸਤੇ। ਹਾਂ ਉਹ ਇਹ ਬੜਾ ਕਿਤੇ ਕੁਛ। ਤੂੰ ਇਹ ਕੰਮ ਕਰ, ਇੱਕ ਕਮਰਾ ਮੇਰਾ ਬਾਉਂਡ ਕਰ ਲੈ। ਹਾਂ ਪੱਕਾ ਹੀ ਆ ਭਾਜੀ। ਇਹ ਕਿਹੜਾ ਮਾਲਮ ਜੱਪਾ ਵਾ ਵੀ ਮੈਂ ਇੱਥੇ ਤੇ ਮਾੜੇ ਚੰਗੇ ਕਮਰੇ, ਇੱਥੇ ਕਿਹੜਾ ਵੀ, ਉੱਥੇ ਬੜਾ ਸੋਹਣਾ ਖੁੱਲਾ ਹਾਤਾ ਬਣਾਵਾਂਗੇ ਆਪਾਂ। ਤੇਰੇ ਕੋਲ ਪੈਸੇ ਕਿੰਨੇ ਆ? 2600 ਰੁਪਏ। ਬਸ ਠੀਕ ਹੈ ਉਸਤਾਦ ਜੀ, ਹੱਥ ਵਾਲੀਆਂ ਪੱਕੀਆਂ ਹੁੰਦੀਆਂ ਨਾ। 2600 ਰੁਪਏ ਆ ਜਿਹੜਾ ਉਹਨਾਂ ਤੂੰ ਕੰਮ ਸਾਨੂੰ ਕਹਿਣਾ ਕਰ, 2600 ਚ ਕਰਨਾ। ਨਾਲ ਕੋਈ ਬਹੁਤੇ ਹੋਰ ਸ਼ੈ ਵੀ ਹੈ, ਕੋਈ ਜ਼ੇਵਰ ਵੀ ਹੈ ਨਾਲ? ਨਹੀਂ ਕਾਂਟੇ, ਕੋਈ ਬੁੱਢੀ ਤੇ ਕੋਈ ਜ਼ੇਵਰ। ਇੱਕ ਵੇਚ ਕੇ ਹੀ 2600 ਰੁਪਏ। ਅੱਛਾ ਵੇਚ ਕੇ 2600, ਲੈ ਲਓ। ਯਾਨੀ ਸੋਨਾ ਵੇਚ ਕੇ। ਤੇ ਕੋਈ ਜਗ੍ਹਾ ਜੁਗਾ ਵੀ ਹੈਗੀ ਹੈ? ਉਹ ਵੀ ਵਿੱਚ ਤਕਰੀਬਨ 1300 ਦੀ ਜਗ੍ਹਾ। ਨਹੀਂ ਨਾ ਜ਼ੇਵਰ ਵਿਕ ਗਿਆ, ਕਿਤੇ ਪਲਾਸਟਿਕ ਦਾ ਪਾਇਆ ਸੀ ਭਾਬੀ ਨੂੰ। ਨਹੀਂ ਮਤਲਬ ਕਿ ਯਾਰ 2600 ਇਹ ਹੋ ਗਿਆ ਜ਼ੇਵਰਾਂ ਦਾ, ਥੋੜਾ ਜਿਹਾ ਜ਼ਮੀਨ ਦੇ ਪਾ ਕੇ 35-40 4000 ਰੁਪਇਆ ਬਣ ਜਾਂਦਾ। 2600 ਦਾ ਇੱਕ ਕੰਮ ਹੋ ਸਕਦਾ, 1300 2 ਜਗ੍ਹਾ ਕਰਕੇ ਰਬੜ ਚੜਾ ਕੇ ਰੱਖ ਦੇ, ਬਸ। ਇਸ ਤੋਂ ਇਲਾਵਾ ਦਾ ਕੋਈ ਕੰਮ ਨਹੀਂ ਹੋ ਸਕਦਾ। ਇਨਵੈਸਟਮੈਂਟ ਬੜੀ ਤੇਰੇ ਕੰਮ ਆਣੀ, ਇਸ ਤੋਂ ਸੇਵ ਨਹੀਂ ਹੋ ਸਕਦੇ। ਅੱਜ ਮੈਂ ਸਿਰਫ ਕਿਹਾ ਵਾ ਕਿ ਉਸਤਾਦ ਜੀ ਮੈਂ ਕੰਮ ਬਿਜ਼ਨਸ ਕਰਨਾ, ਨਾਲ ਹੀ ਉਹਨਾਂ ਨੂੰ ਪਤਾ ਕੀ ਦਿਲ 'ਚ ਆ ਗਿਆ ਵੀ ਲੈ ਵੀ ਕਿਤੇ ਨਿਕਲ ਨਾ ਜਾਏ, ਅੱਗੇ ਨਾ ਚਲ ਜਾਏ ਵੱਡੇ ਲੈਵਲ ਤੇ ਨਾ, ਇਹਦਾ ਬਿਜ਼ਨਸ ਵਿੱਚ ਨਾ ਫਰੀਦ ਅੰਪਾਇਰ, ਸਾਬਰੀ ਅੰਪਾਇਰ। ਮੈਂ ਤੈਨੂੰ ਇੱਕ ਹੋਰ ਦੱਸਦਾ, 올ਡ ਸਕੂਲ ਬਣਾ, 올ਡ ਏਜ ਸਕੂਲ, ਬਾਬਿਆਂ ਦਾ ਸਕੂਲ। ਲੈ ਇਹ ਵੀ ਮੈਂ ਤੈਨੂੰ ਇੱਕ ਮਸ਼ਵਰਾ ਦੇਣ ਲੱਗਾ, ਗੱਲ ਤਾਂ ਮੈਂ ਸ਼ੁਗਲ 'ਚ ਕਰਨ ਲੱਗਾ, ਲੇਕਿਨ ਜੈਨੂਇਨ ਗੱਲ ਹੀ। 40+ ਬੰਦੇ ਜਿੰਨੇ ਵੀ ਨੇ, ਔਰਤਾਂ ਮਰਦ, 40+ ਤੋਂ ਬਾਅਦ ਵੀ 20-30 ਸਾਲ ਜ਼ਿੰਦਗੀ ਹੁੰਦੀ। ਤੂੰ ਇੱਕ ਇੰਸਟੀਚਿਊਟ ਬਣਾ, ਸਕੂਲ ਬਣਾ ਕਿ ਜੀ 40+ ਬਗੈਰ ਸ਼ਰਮਿੰਦਗੀ ਤੋਂ 40+ ਵਾਲੇ ਬੰਦੇ ਇੱਥੇ ਆ ਕੇ
3 ਮਹੀਨੇ ਦਾ 6 ਮਹੀਨੇ ਦਾ ਕੋਰਸ ਕਰ ਲੈਣ। ਫਰੀਦ ਕੀ ਮਜ਼ਾ ਆਉਣਾ ਵਾ, ਬਾਬੇ ਬਾਬੇ ਕਹਿ ਰਹੇ कैसा शुगर लगना, चाचे चाचे टैप कच्छा बूशट पा के आ रहे ਸਿਰ ਸਿਰੇ ਮੀਸ਼ ਟੈਪ ਮੈਂ ਜਾਨ ਗੱਲ ਕਰ ਰਿਹਾ ਤੈਨੂੰ। ਹਾਂ ਨਹੀਂ ਤੇ ਇਹਦੀ ਜ਼ਰੂਰਤ ਆ ਪਾਕਿਸਤਾਨ ਨੂੰ ਬਹੁਤ ਜ਼ਿਆਦਾ। बिल्कुल हर ਜਿਹੜੇ ਅੱਜ 30 ਸਾਲ ਦੇ ਹੋ ਗਏ 40 ਸਾਲ ਦੇ ਹੋ ਗਏ, ਮੇਰੀ ਗੱਲ ਸੁਣ ਲਾ। ਲਓ ਜੀ ਨਾਜ਼ਰੀਨ, ਸ਼ੁਗਲ 'ਚ ਬੜੀ ਅੱਛੀ ਗੱਲ ਹੋਣ ਲੱਗੀ ਜਨ ਭਾਈਜਾਨ। ਕਈ ਬੰਦੇ ਐਸੇ ਨੇ ਜਿਹੜੇ 30-35 ਸਾਲ ਉਮਰ ਹੋ ਗਈ, ਸ਼ਾਦੀ ਹੋ ਗਈ, 1-2 ਬੱਚੇ ਹੋ ਗਏ, ਲੇਕਿਨ ਮੈਂ ਤੈਨੂੰ ਮਸ਼ਵਰਾ ਦੇਣੀ ਆ, ਤੇਰੀ ਬੂਥੀ ਉਧਰ ਨੂੰ ਜਾਣ ਦੀ, ਲੇਕਿਨ ਉਹ ਸਮਝਦੇ ਨੇ ਕਿ ਹੁਣ ਸਾਡਾ ਟਾਈਮ ਲੰਘ ਗਿਆ, ਹੁਣ ਖਤਮ ਹੋ ਗਿਆ, ਬੱਚਿਆਂ 'ਚ ਪੈ ਗਏ, ਹੁਣ ਅਸੀਂ ਪੜ੍ਹ ਨਹੀਂ ਸਕਦੇ। ਇਹ ਸਮਝਦੇ ਨੇ। ਉਸਤਾਦ ਜੀ ਇੱਕ ਸਕੂਲ ਕੰਪਨੀ ਬਣਾਵੇ ਤਾਂ ਲਾਈਕ ਕਿੰਨੇ ਸਕੂਲ ਨਹੀਂ ਹੁੰਦੇ, ਫਲਾਂ ਸਕੂਲ ਆ ਜੀ, ਉੱਥੇ ਵੀ ਆ, ਉੱਥੇ ਬ੍ਰਾਂਚਾਂ, ਪੂਰੇ ਪਾਕਿਸਤਾਨ 'ਚ ਸਕੂਲ ਬਣਾਓ 40+, 45 ਸਾਲ 50 ਸਾਲ 55 ਸਾਲ ਦਾ, ਉੱਥੇ ਔਰਤਾਂ ਬਾਬੇ ਭਾਵੇਂ 70 ਸਾਲ ਦਾ ਬਾਬਾ ਜਾਵੇ, ਉਹਨਾਂ ਨੂੰ ਉਸ ਹਿਸਾਬ ਦੇ ਨਾਲ ਤਾਲੀਮ ਦਿਓ। ਤੇ ਜਿਹੜੇ ਟੀਚਰ ਹੋਣ ਉਹ ਇੰਨੇ ਨਿੱਕੇ 10-10 ਸਾਲ ਦੇ, ਯਾਨੀ ਬੱਚੇ ਜਿਹੜੇ ਟੀਚਰ ਹੋਣ, ਹਾਂ ਮਤਲਬ 16 ਸਾਲ 18 ਸਾਲ 20 ਸਾਲ। ਉਸਤਾਦ ਜੀ ਕੀ ਮਜ਼ਾ ਨਹੀਂ ਮੈਂ ਵੈਸੇ ਸ਼ੁਗਰ ਲੱਗਾ ਯਾਨੀ ਕਿ ਟੀਚਰ ਹੋਣ ਲੇਕਿਨ ਇੱਕ ਚੀਜ਼ ਤੇ ਇਤਰਾਜ਼ ਆ। ਇੱਕ ਮਿਸਾਲ ਆ 40 ਸਾਲ ਦਾ ਬੱਚਾ ਬੰਦਾ ਉਹ ਸਿਰਫ ਅੱਧਾ ਘੰਟਾ ਕੱਢ ਲਵੇ, ਹਫਤੇ 'ਚ 2 ਕਲਾਸਾਂ, ਹਫਤੇ 'ਚ 3 ਕਲਾਸਾਂ, ਉਹ ਕੀ ਸਿੱਖਣਾ 40 ਸਾਲ ਬੇਟਾ ਜੀ। ਮੇਰੀ ਗੱਲ ਸੁਣ ਲਓ, ਜਦੋਂ ਕੰਟੀਨਿਊ ਤੁਸੀਂ ਜਾਣਾ ਨਾ, ਸਾਲ ਡੇਢ 40 ਸਾਲ ਆ ਨਾ, 42-43 ਸਾਲ 'ਚ ਚੰਗਾ ਭਲਾ ਉਹਨੇ ਪੜ੍ਹਨ ਲੱਗ ਪੈਣਾ। ਤੇ ਕੀ ਫਾਇਦਾ ਉਹਨੂੰ? ਫਾਇਦਾ ਉਹਦਾ ਜਿਹੜੀ ਉਹਦੀਆਂ ਮਹਿਰੂਮੀਆਂ ਮਾਯੂਸੀਆਂ ਨੇ ਦੂਰ ਹੋ ਜਾਣਗੀਆਂ। ਮਹਿਰੂਮੀ ਕਾਦੀ? ਇੱਕ ਬੰਦਾ ਉਹਦੇ ਮਰਨ ਦਾ ਟਾਈਮ, ਉਹਨੂੰ ਮਰਨ ਦਾ ਅਗਲਾ ਟਾਈਮ ਉਹਨੂੰ ਦੱਸੋ ਵੀ ਉਹ ਅੱਲਾ ਦਾ ਜ਼ਿਕਰ ਕਰੇ, ਬਸ ਚੁੱਪ ਕਰ। ਕੰਮ ਟ੍ਰੈਂਡ ਚੱਲ ਪੈਣਾ। ਉਹ ਭਾਈ ਛੱਡ ਦਿਓ, ਕਿਹੜੇ ਬਾਬੇ ਨੇ ਪੜ੍ਹਨਾ? ਲੈ ਉੱਥੇ ਮਾਈਆਂ ਕਹਿੰਦੀਆਂ ਹੁਣ ਤਿਤਲੀ ਹੂੰ ਮੈਂ ਚਿਚਲੀ ਹੂੰ, ਇਹ ਚੰਗਾ ਲੱਗੇਗਾ ਭਲਾ? ਬਾਬੇ ਕਹਿੰਦੇ 60 ਸਾਲ ਦਾ ਬਾਬਾ ਤੈਨੂੰ ਕਵੇ, ਤੂੰ ਪੁੱਛੇ ਕੱਲ ਹੀ ਆਇਆ ਕਵੇ ਮੇਰੀ ਦਾਦੀ ਬਿਮਾਰ ਸੀ, ਦੱਸ ਨਹੀਂ ਆਈ 60 ਸਾਲ ਦਾ ਬਾਬਾ। ਐਸੀ ਗੱਲ ਕਿੱਦਾਂ ਮਾਈ ਕਹਿੰਦਾ ਚਲੇ ਹੋ ਮੈਂ ਚਲੇ ਹੋ 46ਵੇਂ ਸਾਲ में निकली। ਬਾਬੇ ਉੱਥੇ ਪੜਨ ਬੁੱਲ ਕਾ ਬਾਬਾ ਨਹੀਂ ਤੇ ਬਾਬਾ बुल का बाबा। ਅੱਛਾ ਉਸਤਾਦ ਜੀ, ਅਗਰ ਤੂੰ 올ਡ ਸਕੂਲ ਪਾਉਣਾ ਕਿਸੇ बुल का बाबा रखता था नसवार। ਤੇ ਤਰਾਨਾ ਤੇਰਾ ਬਹਿ ਕੇ ਹੋਇਆ ਕਰ, ਬਾਬੇ ਮੇਰੇ ਕੋਲ ਖੜ ਨਹੀਂ ਹੁੰਦਾ ਭਰਾਵਾ, ਬਹਿ ਕੇ ਸੁਣ ਲਓ। ਹਾਂ ਡੈਸਕ ਦੇ ਕੋਲ ਖੰਗਰ ਥੁੱਕਣ ਵਾਲਾ ਪਿਆ ਹੋਵੇ ਡੱਬਾ। ਓ ਯਾਰ ਤੁਸੀਂ ਤਾਂ 70-80 ਸਾਲ ਤੇ ਚਲੇ ਗਏ। ਉਹ ਤੇ 40 ਵਾਲਾ ਵੀ 40-42 ਸਰ ਦਿਸ ਇਜ਼ ਨੋ ਗਲੋਬਲ ਪ੍ਰੈਸ਼ਰ। ਹਰ ਬੰਦਾ ਬੁੱਢਾ ਹੋ ਗਿਆ, ਦੇ 30 ਸਾਲਾਂ ਤੋਂ ਬਾਅਦ ਬੁਢਾਪਾ ਸ਼ੁਰੂ ਹੋਇਆ ਯਾਰ। ਮੇਰੀ ਉਮਰ ਆਉਣ ਇੱਕ ਮਿਸਾਲ, ਤੁਸੀਂ ਹੁਣ 52 ਸਾਲ ਦੇ ਵਿੱਚ ਜੋ ਕੁਝ ਕਰਨ ਦੇ, ਉਹ ਸਾਡੀ ਨਸਲ, ਅਸੀਂ ਨਿਊ ਜਨਰੇਸ਼ਨ ਨਹੀਂ 52 ਲਾ ਲਓ। ਮੈਂ ਪੜ ਸਕਦਾ ਨਹੀਂ, ਮੈਂ ਸਾਲ 2 ਸਾਲ। ਉਹ ਤੁਸੀਂ ਤੇ ਯਾਰ 6 ਮਹੀਨੇ ਦਾ ਕੋਰਸ ਹੋਵੇ, ਕਲਾਸਾਂ ਹੋਣ 6 ਮਹੀਨੇ ਦੇ ਵਿੱਚ ਤੁਸੀਂ 1 ਮਹੀਨੇ 'ਚ ਅਗਰ 8 ਕਲਾਸਾਂ ਨੇ, 48 ਕਲਾਸਾਂ ਤੁਸੀਂ ਲੈਣੀਆਂ। 48 ਕਲਾਸਾਂ 'ਚ ਆਪਣਾ ਨਾਂ ਤਾਂ ਲਿਖਣਾ ਆਊ। ਹਾਜੀ ਆਪਣੇ ਕੋਲ ਬੰਦਾ, ਉਹਨੂੰ ਆਪਣਾ ਨਾਂ ਨਹੀਂ ਲਿਖਣਾ ਹੁੰਦਾ, ਹਾਜੀ ਨੂੰ ਆਪਣਾ ਨਾਮ ਨਹੀਂ ਲਿਖਣਾ ਹੁੰਦਾ। ਜ਼ਲੀਲ ਹੋ ਰਿਹਾ ਕਿਤੇ 20,000 ਰੁਪਏ ਤੇ ਉਹਨੂੰ ਕੋਈ ਨਹੀਂ ਬੰਦਾ ਰੱਖਦਾ, ਉਹ ਸਿਰਫ ਉਹ ਕੰਮ ਕਰ ਸਕਦਾ ਆ ਸਫਾਈ ਕਰ ਦਿਆ ਕਰਦੇ। ਨਾਜ਼ਰੀਨ ਤੁਸੀਂ ਮੇਰੀ ਇਸ ਗੱਲ ਦੇ ਥੱਲੇ ਕਮੈਂਟ ਕਰਨੇ ਨੇ ਔਰ ਤੁਸੀਂ ਦੱਸਣਾ ਕਿ ਕਿੱਡੀ ਵੱਡੀ ਮੇਰੀ ਇਹ ਸੋਚ ਆ। ਅੱਛੀ ਤਾਜੀ ਨੇ ਹਾਜ਼ਰੀ ਭਲਾ ਕੀਤਾ ਲੈ ਕੇ ਨੇ ਅਲਹਾਜ ਅਬਦੁਲ ਸ਼ਕੂਰ ਇਹਨੇ ਕਹਿਣਾ ਤਾਜਦੀਨ ਕਲਾਸ ਪ੍ਰੈਪ, ਇਹਨੇ ਕਹਿਣਾ ਤਾਜਦੀਨ ਆ ਕੇ ਬਲੈਕ ਬੋਰਡ ਤੇ ਆਮ ਬਣਾਓ ਨੇ, ਐ ਕਰਕੇ ਗਰਬਾ ਬਣਾ ਦੇ। ਆਹੋ ਵੀ ਬਾਬਾ ਜੀ ਪੜਦਾ ਹੈ ਟਵਿੰਕਲ ਵੱਡਾ ਸਟਾਰ, ਤੇ ਵਰਦੀ ਕੀ ਹੋਣੀ? ਚਿੱਟੀ ਧੋਤੀ ਤੇ ਨੀਲਾ ਕੁੜਤਾ ਪਾ ਕੇ ਆਉਣਾ। ਵਕੀਲਾ ਤੇਰੀ ਅਜੀਬ ਗੱਲ ਆ। ਵੇਖ ਨਾ ਵੀ ਹਾਜੀ ਨੇ ਹੁਣ ਇਸ ਉਮਰੇ ਟੈਟੂ ਲਿਖਾਇਆ। ਓ ਯਾਰ ਅੱਲਾ ਦੇ ਬੰਦੇ, ਤੁਸੀਂ ਕੋ ਘਰੋਂ ਲੈਣ ਜਾਣਾ, ਜਿਹਦਾ ਦਿਲ ਕਰੇ ਆ ਜਾਵੇ, ਨਹੀਂ ਦਿਲ ਕਰਦਾ। ਸਰ ਐਕਚੁਅਲੀ ਗੱਲ ਪਤਾ ਕੀ, ਤੁਸੀਂ ਗੱਲ ਅੱਛੀ ਕੀਤੀ ਕਿ ਅਸੀਂ ਪੜਿਆ 5ਵੀਂ ਤੋਂ ਲੱਗ ਕੇ 10ਵੀਂ ਤੱਕ ਕੇ ਮਾਹਦ ਸੇ ਲੇਕਰ ਲਹਿਦ ਤੱਕ ਇਲਮ ਹਾਸਲ ਕਰੋ, ਇਹ ਹਦੀਸੇ ਪਾਕ ਵੀ, ਇਹ ਬੜੀ ਅੱਛੀ ਚੀਜ਼ ਹੈ। ਲੇਕਿਨ ਉਸਤਾਦ ਜੀ ਅਸੀਂ ਪਤਾ ਕੀ ਇਹਦੇ ਲਈ ਕਾਹਦੇ ਲਈ ਪੜ੍ਹਦੇ ਰਹੇ ਆ? ਅਸੀਂ ਪੜ੍ਹਦੇ ਰਹੇ ਆ, ਸਾਨੂੰ ਪੜਾਇਆ ਇਸ ਲਈ ਕਿ ਜੌਬ ਕਰਾਂਗੇ, ਪੈਸਾ ਕਮਾਵਾਂਗੇ। ਅੱਲਾ ਦੇ ਬੰਦੇ, ਨਹੀਂ ਤੈਨੂੰ ਗੱਲ ਨਹੀਂ ਸਮਝ ਆ ਰਹੀ। ਇਹ ਅਲਮੀਆ ਦੱਸ ਰਿਹਾ ਵਾਂ, ਇਹ ਹੈ ਵਾ। ਬਹੁਤ ਸਾਰੇ ਬੰਦੇ ਨੇ ਉਹਨਾਂ ਨੂੰ ਆਪਣਾ ਨਾਂ ਨਹੀਂ ਲਿਖਣਾ। ਬਹੁਤ ਸਾਰੇ ਬੰਦੇ ਨੇ ਅਗਰ ਉਹ 2 ਸਾਲ 1 ਸਾਲ ਉਹ ਸਕੂਲ ਚ ਲਾ ਲੈਣ ਤੇ ਜਿਹੜਾ ਉਹ 20,000 ਰੁਪਏ ਦੇ ਵਿਚਾਰੇ ਸਿਰਫ ਭਾਂਡੇ ਧੋਂਦੇ ਨੇ, ਹੋ ਸਕਦਾ ਉਹ 40-50 ਹਜ਼ਾਰ ਤੇ ਨੌਕਰੀ ਲੱਭ ਜੇ ਉਹਨਾਂ ਨੂੰ ਅਕਾਊਂਟ ਥੋੜਾ ਜਿਹਾ ਆ ਜੇ, ਉਹਨਾਂ ਨੂੰ ਥੋੜਾ ਅੱਛਾ। ਉਸ ਸਕੂਲ ਦੀ ਇੱਕ ਇਹ ਨਾ ਤਰੀਕਾ ਹੋਵੇ ਵੀ ਅਲੀ ਵੇ ਪੇ ਤੇ ਇਹ ਉਹ ਬੇਸਿਕ ਤੇ ਹੋਵੇ, ਲੇਕਿਨ ਉਹਨਾਂ ਨੂੰ ਉਸ ਹਿਸਾਬ ਨਾਲ ਤਾਲੀਮ ਦਿੱਤੀ ਜਾਏ ਕਿ ਇਹ ਉਹ ਨਹੀਂ ਹੈਗੇ ਜਿਨ੍ਹਾਂ ਨੇ ਹੁਣ 20 ਸਾਲ ਪੜ੍ਹਨਾ ਵਾ। ਉਹਨਾਂ ਨੂੰ ਸ਼ਾਰਟਕਟਸ ਬਣਾਏ ਜਾਣ ਉਹਨਾਂ ਦੇ, ਹਾਂਜੀ, ਕਿ ਤੁਹਾਨੂੰ ਕੀ ਜ਼ਰੂਰਤ ਆ, ਤੁਹਾਨੂੰ ਤੁਸੀਂ ਕੁਝ ਲਿਖਣਾ ਵਾ ਤੇ ਉਹਨਾਂ ਨੂੰ ਇਹ ਸ਼ਾਰਟਕਟਸ ਦੇ ਨਾਲ ਟ੍ਰਿਕਸ ਦੱਸੇ ਜਾਣ ਔਰ ਉਹ ਸਮਝ ਵੀ ਜਲਦੀ ਜਾਣਗੇ ਕਿਉਂਕਿ ਸਿਆਣੇ ਨੇ। ਠੀਕ ਆ, ਮੈਂ ਕਹਿ ਰਿਹਾ ਸਰ, ਅਗਰ 2 ਸਾਲ ਦੇ ਵਿੱਚ ਬੰਦਾ ਆਪਣਾ ਨਾਂ ਲਿਖਣ ਲੱਗ ਪਵੇ, ਨਾਂ ਪੜ੍ਹਨ ਲੱਗ ਪਵੇ, ਉਰਦੂ ਲਿਖਣ ਲੱਗ ਪਵੇ, ਪੜ੍ਹਨ ਲੱਗ ਪਵੇ, ਮਾੜੀ ਅਗਰ ਇੱਕ ਬੰਦਾ 6 ਪੜ੍ਹਿਆ ਉਰਦੂ ਲਿਖਦਾ, ਉਹਦੀ ਇੰਗਲਿਸ਼ ਕਮਜ਼ੋਰ, ਉਹ ਇੰਗਲਿਸ਼ ਕਰ ਲਵੇ,
ਸਰ ਮੈਨੂੰ ਦੱਸੋ ਤੁਸੀਂ ਕੀ ਮਾੜਾ ਇਹਦੇ ਵਿੱਚ? ਬਹੁਤ ਅੱਛਾ, ਬੜਾ ਅੱਛਾ ਆਈਡੀਆ ਉਸਤਾਦ ਜੀ ਕੀ ਮਜ਼ਾ ਹੋਵੇ। ਔਰ ਸਭ ਤੋਂ ਵੱਡੀ ਗੱਲ, ਨਹੀਂ ਸੀਰੀਅਸ ਫਰੀਦ ਸਾਹਿਬ ਸ਼ੁਗਲ, ਔਰ ਸਭ ਤੋਂ ਵੱਡੀ ਗੱਲ, ਅਗਰ ਤੁਸੀਂ ਬੱਚਿਆਂ 'ਚ ਬੈਠੇ ਹੋਵੋਗੇ ਨਾ ਤੁਸੀਂ ਸ਼ਰਮਿੰਦਗੀ ਫੀਲ ਕਰੋਗੇ। ਲਾਈਕ ਹਾਲੇ ਵੀ ਬੜੇ ਬੰਦੇ ਨੇ, ਮੈਂ ਅੱਜ 9ਵੀਂ 10ਵੀਂ ਕਰਨੀ ਇੱਕ ਮਿਸਾਲ ਆ, ਮੈਂ ਨਹੀਂ ਕੀਤੀ 9ਵੀਂ 10ਵੀਂ, ਮੈਂ 8ਵੀਂ ਜੋੜ ਗਿਆ। ਮੈਂ 9ਵੀਂ 10ਵੀਂ ਅੱਜ ਕਰਕੇ ਜਦੋਂ 10ਵੀਂ ਦੇ ਇਮਤਿਹਾਨਾਂ 'ਚ ਬੈਠਾਂਗਾ ਨਾ ਤੇ ਮੈਂ ਸਾਰਿਆਂ ਦੇ ਵਿੱਚ ਬੈਠਾ ਥੋੜਾ ਜਿਹਾ ਗਿਲਟੀ ਫੀਲ ਕਰਾਂਗਾ। ਜਦੋਂ ਉੱਥੇ ਸਾਰੇ ਹੀ ਮੇਰੇ ਵਰਗੇ ਹੋਣੇ ਤੇ ਸਰ ਮੈਂ ਬੜਾ ਈਜ਼ੀ ਪੜਾਂਗਾ। ਤਾਜੀ ਯਾਰ ਇਹ ਤੇ ਠੀਕ ਹੈ, ਲੇਕਿਨ ਉੱਥੇ ਕਲਾਸਾਂ ਦਾ ਕੀ ਮਾਹੌਲ ਹੋਏਗਾ? ਫਰੀਦ ਕੀ ਮਜ਼ਾ ਆਉਣਾ ਸੁਣੋ ਵੀ ਯਾਰ, ਮਜ਼ਾ ਕਰੇ ਮਾਸਟਰ ਜੀ ਇੱਕ ਟਕਣਾ ਮਾਸਟਰ ਜੀ ਮਾਂ ਗੁਲਾਮ ਰਸੂਲ ਦੇ ਬਸਤੇ ਜਿੰਬਲੀ ਆ। ਟੀਚਰ ਨੇ ਕਹਿਣਾ ਸਬਕ ਸੁਣਾ, ਗੁਲਾਮ ਰਸੂਲ ਬੰਦਾ, ਉਹ ਟੀਚਰ ਕਹੇਗਾ ਆ ਤਾਈ ਰਮਜ਼ਾਨ ਨੂੰ ਕਿਆ ਕੰਨ ਫੜੇ। ਜੇ ਬੁੜੀਆਂ ਬਾਬੇ ਇਕੱਠੇ ਹੋਏ ਨਾ ਤੇ ਬਾਬੇ ਨੇ ਕਹਿਣਾ ਸ਼ਾਇਦ ਨਹੀਂ ਆਈ ਅੱਜ। ਨਹੀਂ ਔਰਤਾਂ ਲੈਦਾ ਬੰਦੇ ਲੈਦਾ। ਤਾਜੀ ਕੀ ਮਜ਼ਾ ਹੋਵੇ ਬਾਬੇ ਪੜਨਾ ਇੱਕ ਬਾਬਾ ਸਕੂਲ। ਉਹ ਯਾਰ ਤੁਸੀਂ ਬਾਬੇ ਰੇਂਜ ਰੱਖੇ, ਬਾਬੇ ਨਹੀਂ ਯਾਰ 40 ਨਾਰਮਲ ਏਜ ਹੁੰਦੀ ਹੈ ਯਾਰ। ਸਾਡੇ ਸਾਰਿਆਂ ਦੇ ਵਿੱਚੋਂ ਅੱਜ 40 ਤੇ ਲੱਗੇ ਹੋਣੇ ਆ ਅੱਧੇ ਉਹਦੇ ਬੰਦੇ। ਮੁਲਕੇ ਪਾਕਿਸਤਾਨ ਦੇ ਹਾਲਾਤ ਉਹ ਨੇ ਕਿ ਜਿਹੜੇ ਬੰਦੇ ਜਿਹੜੇ ਬਹੁਤ ਜ਼ਿਆਦਾ ਲਾਗਰ ਬਿਮਾਰ ਵੀ ਨੇ ਨਾ, ਉਹ ਵੀ ਲੱਭਣ ਦੇ ਕਿ ਸਾਨੂੰ ਕੋਈ ਕੰਮ ਲੱਭ ਜੇ ਅਸੀਂ ਬਹਿ ਕੇ ਕਮਾ ਲਈਏ। ਤੁਸੀਂ ਪੜ੍ਹਾਈ ਉਹਦੀ ਗੱਲ ਹੀ ਕਰ ਰਹੇ ਆ ਸਰ, ਤੁਸੀਂ ਇਹ ਗੱਲ ਸਾਡੀ ਪੜ੍ਹਾਈ ਦੀ ਰੇਸ਼ੋ ਨਹੀਂ ਹੈਗੀ, ਰੇਸ਼ੋ ਲਕੀਰ ਤੋਂ ਥੱਲੇ ਜੀ ਰਹੇ ਅਸੀਂ। ਇੰਡੀਆ ਦੇਖ, ਇੰਡੀਆ ਦੇ ਵਿੱਚ ਇੰਡੀਆ ਤਾਲੀਮ ਦੀ ਰੇਸ਼ੋ ਚੈੱਕ ਕਰ ਕਿੱਥੇ ਗਈ ਉਹਨਾਂ ਦਾ, ਕੀ ਉਹਨੂੰ ਕਹਿੰਦੇ ਆ ਲਿਟਰੇਸੀ ਰੇਟ। ਹਾਂਜੀ ਲਿਟਰੇਸੀ ਰੇਟ। ਤੂੰ ਰੋਜ਼ ਸਵੇਰ ਲਿਟਰੇਸੀ ਆਉਣਾ ਦਫ਼ਤਰ 2 ਘੰਟੇ ਲਿਟਰੇਸ ਆਉਣਾ। ਮੈਂ ਕਹਿ ਰਿਹਾ ਨਾਜ਼ਰੀਨ, ਹੁਣ ਫਾਈਨਲ ਆਖਰੀ ਗੱਲ ਕਰਕੇ ਪ੍ਰੋਗਰਾਮ ਖਤਮ ਕਰਨ ਲੱਗਾ। ਮੇਰੀ ਅਕਮਾਮੇ ਬਾਲਾ ਤੱਕ ਮੇਰੀ ਗੱਲ ਪਹੁੰਚਾ ਦਿਓ। ਉਹ ਨਹੀਂ ਸੁਣਨਾ ਉਹ ਅਕਮਾਮੇ ਬਾਲਾ ਤੱਕ ਅੱਲਾ ਦੀ ਰਹਿਮਤ ਨਾਲ ਕਿ ਜਿੱਦਾਂ ਬੱਚਿਆਂ ਦੇ ਸਕੂਲ ਨੇ ਨਾ ਸਰ, ਇਸੇ ਤਰ੍ਹਾਂ ਹੀ 40+ 40 ਸਾਲ ਤੋਂ ਬਾਅਦ ਜਾਂ 35-36 ਸਾਲ ਉਹ ਲੜਕੇ, ਉਹ ਬੰਦੇ, ਉਹ ਔਰਤਾਂ ਜਿਹੜੀਆਂ ਸ਼ਾਦੀशुदा ਵੀ ਹੋ ਗਏ, ਬੱਚੇ ਵੀ ਹੋ ਗਏ, ਸਿਰਫ ਉਹ ਵਿਚਾਰੇ ਨਹੀਂ ਪੜ੍ਹ ਸਕੇ, ਨਾਂ ਨਹੀਂ ਲਿਖ ਸਕਦੇ, ਇੰਗਲਿਸ਼ ਨਹੀਂ ਪਤਾ ਲੱਗਦਾ, ਉਹਨਾਂ ਲਈ ਇੱਕ ਸਕੂਲ ਬਣਾਓ। ਉਹ ਸਕੂਲ ਦੀਆਂ ਬ੍ਰਾਂਚਾਂ ਹੋਣ। ਸਮਝ ਆ ਰਹੀ? ਲੋ ਜੀ, ਫੈਸਲਾਬਾਦ 'ਚ ਮੈਂ ਇੱਕ ਸ਼ੁਰੂ ਕੀਤਾ ਸੀ ਕਿ ਮੈਂ ਇੱਕ ਚੈਨਲ ਬਣਾਵਾਂਗਾ ਜਿਹਦੇ ਉੱਪਰ ਅਸੀਂ ਡੇਲੀ ਰੋਜ਼ਮर्रा ਦੀਆਂ ਜਿਹੜੀਆਂ ਛੋਟੀਆਂ ਜਿਹੜੀਆਂ ਦੁਆਵਾਂ ਹੁੰਦੀਆਂ ਨੇ ਅਸੀਂ ਲੋਕਾਂ ਨੂੰ ਇਹ ਸਿਖਾਵਾਂਗਾ। ਉਹ ਮੈਂ ਪ੍ਰੋਪਰ ਵਰਕ ਕਰ ਲਿਆ, ਇਨਸ਼ਾਅੱਲਾ 2-4-5 ਦਿਨ ਤੱਕ ਉਹ ਅਸੀਂ ਉਹਦਾ ਇਫਤਤਾਹ ਕਰ ਰਹੇ। ਪਲੱਸ ਲੋ ਜੀ, ਮੈਂ ਗੱਲ ਕਰਦਾ, ਮੇਰੀ ਗੱਲ ਸੁਣੋ, ਫੈਸਲਾਬਾਦ 'ਚ ਮੈਂ ਸ਼ੁਰੂ ਕਰਦਾ, ਮੇਰੇ ਨਾਲ ਅਗਰ ਕੋਈ ਬੰਦਾ ਰਲਦਾ ਈਮੇਲ ਕਰੇ ਉਸ ਮੈਨੂੰ, ਆਪਾਂ ਸਕੂਲ ਅਸੀਂ ਆਪ ਸ਼ੁਰੂ ਕਰਦੇ। ਅਸੀਂ ਕਿਉਂ ਹਕੂਮਤ 'ਤੇ ਰਹੀਏ, ਅਸੀਂ ਕਿਉਂ ਕਿਸੇ 'ਤੇ ਰਹੀਏ? ਅਸੀਂ ਇੱਕ ਜਗ੍ਹਾ ਲੈਣੇ, ਸਕੂਲ ਲੈਣੇ, ਟੀਚਰ ਰੱਖਦੇ ਹਾਂ, ਅਸੀਂ ਐਡਮਿਸ਼ਨ ਦਿੰਦੇ ਹਾਂ, ਵੇਖੇ ਕਿੰਨੇ ਲੋਕ ਹੁੰਦੇ। ਗੱਲ ਕਰੋ ਜੀ ਮੇਰੇ ਨਾਲ, ਕੋਈ ਬੰਦਾ ਐਸਾ ਹੈਗਾ ਜਿਹੜਾ ਫੈਸਲਾਬਾਦ 'ਚ ਹੋਵੇ ਤੇ ਮੇਰੇ ਨਾਲ ਗੱਲ ਕਰੇ ਤੇ ਮੈਂ ਉਹਦੀ ਬ੍ਰਾਂਚ ਬਣਾਉਣਾ ਫੈਸਲਾਬਾਦ 'ਚ। ਗੱਲ ਕਰੋ, ਬਹੁਤ ਅੱਛਾ ਬਿਜ਼ਨਸ ਆ। ਉਹਦਾ ਨਾਂ ਰੱਖਦੇ ਆ ਕੋਈ, ਜਿਸ ਤਰ੍ਹਾਂ ਕੋਈ ਓਵਰਏਜ ਬਜ਼ੁਰਗਾਂ ਨਹੀਂ ਯਾਰ, ਤੂੰ ਬਜ਼ੁਰਗਾਂ ਦੇ ਦਿਮਾਗ ਖਰਾਬ। ਤਾਲੀਮੇ ਯਾਰ ਇੱਕ 30 ਸਾਲ ਦਾ ਤੂੰ, ਤੇਰੀ ਉਮਰ ਕਿੰਨੀ ਹੈ? ਮੇਰੀ 28। ਹੋਰ ਥੱਲੇ ਆ ਜਾ, ਉਹ ਤੂੰ ਪਿੱਛੇ ਨੂੰ ਮਰਨਾ ਹੀ। ਤੇਰੀ ਕਿੰਨੀ ਉਮਰ? ਸੁਣ ਕੇ ਸੁਣ ਹੋ ਜਾਂਦਾ। ਕਿੰਨੀ ਹੈ ਮੇਰੇ? ਬੇਟਾ ਤੇਰੀ 28 ਦੀ। ਮੇਰੀ ਗੱਲ ਸੁਣ, ਤਿੰਨਾਂ ਜੰਗਾਂ 'ਚ ਲੋਹਾ ਇਕੱਠਾ ਕੀਤਾ ਵਾ ਤੇ ਹਲੇ ਜਾ ਇੱਕ ਨਾਜ਼ਰੀਨ, ਇੱਕ ਬੰਦਾ 27-28 ਸਾਲ ਦਾ, ਉਹਦੀ ਸ਼ਾਦੀ ਹੋਣ ਵਾਲੀ ਹੈ ਜਾਂ ਉਹਦੀ ਹੋ ਗਈ ਆ, ਇੱਕ ਬੱਚਾ ਹੈ ਜਾਂ ਉਹ ਕੰਮ ਕਰ ਰਿਹਾ, ਉਹ ਨਹੀਂ ਸਵੇਰ 7 ਵਜੇ ਤੋਂ ਲੈ ਕੇ 12 ਤੱਕ ਪੜ੍ਹ ਸਕਦਾ, ਸਰ ਉਹ ਵੀਕ 'ਚ 2 ਦਿਨ ਆ ਜਾਵੇ, 1 ਘੰਟਾ ਆ ਜਾਵੇ, ਘਰ ਹੋਮਵਰਕ ਕਰ ਲਵੇ, ਬਹੁਤ ਅੱਛੀ ਗੱਲ ਹੈ। ਲੋ ਜੀ, ਜਿਹੜਾ ਨਾ MR ਸਜਾਦ ਜਾਨੀ @gmail.com ਥੱਲੇ ਲਿਖ ਵੀ ਦਿਆਂਗਾ। ਅਗਰ ਕੋਈ ਸੀਰੀਅਸ ਬੰਦਾ ਹੈਗਾ ਫੈਸਲਾਬਾਦ ਦੇ ਵਿੱਚ, ਕੋਈ ਐਸਾ ਜਿਹੜਾ ਸ਼ੁਰੂ ਕਰਨਾ ਚਾਹਵੇ, ਸਰ ਮੈਂ ਇਹਦੀ ਮਾਰਕੀਟਿੰਗ ਵੀ ਕਰਾਂਗਾ, ਜੋ ਮੈਂ ਇਹਦੇ ਲਈ ਕਰਾਂਗਾ ਔਰ ਸਭ ਤੋਂ ਪਹਿਲਾਂ ਉਸ ਸਕੂਲ ਦਾ ਸਟੂਡੈਂਟ ਮੈਂ ਹੋਵਾਂਗਾ। ਆਪਣੀ ਟੀਮ ਹੀ ਤਕਰੀਬਨ ਪੜਨ ਵਾਲੀ ਹੈ ਸਾਰੇ। ਠੀਕ ਹੈ ਜੀ, ਪੜੋ ਯਾਰ, ਪੜਾਵਾਂਗਾ, ਅਸੀਂ ਇਹ ਤਾਂ ਕਰ ਸਕਦੇ, ਮੈਂ ਪੜਾਵਾਂਗਾ। ਨਹੀਂ ਟੀਚਰ ਜੈਨੂਇਨ ਪੜਾਉਣਗੇ, ਅਸੀਂ ਬੈਠ ਕੇ ਉਹਦਾ ਪਹਿਲੇ ਇੱਕ ਪੂਰਾ ਸਟਰਕਚਰ ਬਣਾਵਾਂਗੇ ਕਿ ਕਿਸ ਤਰ੍ਹਾਂ ਪੜਾਉਣਾ, ਅਲੀ ਬੇ ਜਾਂ ਇਹ ਉਹ ਫਲਾਂਟਿੰਗ, ਇਹਨਾਂ ਨੂੰ ਸਮਝ ਆਵੇ, ਲਿਖਣ ਲੱਗ ਪੈਣ। ਠੀਕ ਹੋ ਗਿਆ ਜੀ। ਲਓ ਜੀ ਨਾਜ਼ਰੀਨ, ਦੇ ਨਾਲ ਹੀ ਆਪਣਾ ਪ੍ਰੋਗਰਾਮ ਦਾ ਵਕਤ ਖਤਮ ਹੁੰਦਾ ਵਾ। ਅੱਛਾ, ਇਹ ਅੱਜ ਦਾ ਪ੍ਰੋਗਰਾਮ ਐਵੇਂ ਸਾਡੇ ਨਾਲ ਬਸ ਬੈਠਕ, ਵੈਸੇ ਵੀ ਬੈਠਕ ਹੀ ਹੁੰਦੀ ਰੋਜ਼ ਸਾਡੀ, ਅੱਜ ਵੀ ਬੈਠਕ ਹੀ ਸੀ। ਇਸ ਪ੍ਰੋਗਰਾਮ 'ਚ ਬਹੁਤ ਜ਼ਿਆਦਾ ਕੋਈ ਤਵੱਕੋ ਨਹੀਂ ਰੱਖਣੀ, ਨਾ ਤੁਸੀਂ ਰੱਖੀ ਹੋਣੀ, ਬਲਕਿ ਆਵੇਂ ਹੈਰਾਨਗੀ ਇਹ ਹੋਣੀ ਵੀ ਸਕੂਲ ਦੇ ਵਿੱਚ ਕਿਹੜੀਆਂ ਹਰਕਤਾਂ ਹੁੰਦੀਆਂ। ਉਸਤਾਦ ਜੀ ਮੇਰਾ ਅਨਵਰ ਨੇ ਬੀੜ ਚੁੱਕ ਲਿਆ। ਨਹੀਂ ਇਹ ਤਾਂ ਗੱਲ ਹੋਵੇ, ਇੱਕ ਬਾਬਾ ਉੱਠੇ, ਉਹਨੇ ਕਹਿਣਾ ਹਾਂ ਕਰਾਓ, ਨਹੀਂ ਨਿਕਲ ਗਿਆ।